ਪੰਜਾਬੀ ਰੇਡੀਓ ਜੋ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨ ਜੀ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਕੋਈ ਵੀ ਸਵਾਲ ਹੋਇਆ ਤੁਸੀਂ ਕਾਲ ਕਰ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ ਗੁਰਦੀਪ ਸਿੰਘ ਬਿਰਦੀ, ਕਲੋਵਸ ਇਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿਲ ਸਲਮਾ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਜਿਨ੍ਹਾਂ ਦਾ ਫੋਨ ਨੰਬਰ 4082722500, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਇਹਨਾਂ ਦੀਆਂ ਮਠਿਆਈਆਂ ਦਾ ਵੀ ਆਨੰਦ ਮਾਣ ਸਕਦੇ ਹੋ। ਪੀਜ਼ਾ ਆਰਡਰ ਕਰਨੇ ਦੇ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। ਡਿਸਕਾਊਂਟ ਲੈਣ ਲਈ ਇਹਨਾਂ ਦਾ ਕੋਡ 1313। ਸੁਲੱਖਣ ਸਿੰਘ ਜੀ, ਸਤਨਾਮ ਸਿੰਘ ਜੀ, ਸੁਰਿੰਦਰ ਸਿੰਘ ਚੌਹਾਨ, ਰਣਵੀਰ ਸਿੰਘ ਰਾਣਾ ਮੇਕਰਸਫੀਲਡ ਤੋਂ, ਬਹਾਦਰ ਸਿੰਘ ਗਿੱਲ ਫਾਲਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਜੀ ਸਭ ਤੋਂ ਪਹਿਲਾਂ ਆਪਾਂ ਬਰਗਾੜੀ ਕਾਂਡ ਦੀ ਗੱਲ ਕਰਦੇ ਹਾਂ, ਜਿੱਥੇ ਕਮਿਸ਼ਨ ਦੀ ਰਿਪੋਰਟ ਵੀ ਆ ਗਈ ਆ, ਪਰ ਉਸ ਨੂੰ ਲਟਕਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸੀ। ਬਿਲਕੁਲ ਜੀ, ਅਕਸਰ ਇਹ ਇੱਥੇ ਸਮਝਿਆ ਜਾਂਦਾ ਕਿ ਜਿਹੜੀ CBI ਨੂੰ ਜਾਂਚ ਦੇਣੀ ਉਹਦਾ ਮਤਲਬ ਇਹੀ ਹੈ ਕਿ ਮਾਮਲਾ ਜਿਹੜਾ ਉਹ ਲਟਕਾ ਦੇ। ਕਈ ਮਿਸਾਲਾਂ ਜਿਹੜੀਆਂ ਉਹ ਮੈਂ ਤੁਹਾਨੂੰ ਅੱਗੇ ਚੱਲ ਕੇ ਦਿੰਦਾ ਪੰਜਾਬ ਦੇ ਨਾਲ ਜਿਹੜੀਆਂ ਜੀ ਉਹ ਰਿਲੇਟਡ। 3 ਸਾਲਾਂ ਦੇ ਵਿੱਚ ਚੌਥੀ ਜਾਂਚ ਜਿਹੜੀ ਹੈ ਜੀ ਉਹ ਕਹਿ ਲਓ ਕਿ ਜਿਹੜੇ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਨੇ ਇਹ ਦਿੱਤੀ ਆ। ਇਹ ਆਖਿਆ ਗਿਆ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ 1 ਪਾਰਟ ਇਹਦਾ ਦੇ ਦਿੱਤਾ, 3 ਪਾਰਟ ਅਜੇ ਹੋਰ ਆਉਣੇ ਬਾਕੀ ਆ। ਪਹਿਲੀ ਤਾਂ ਗੱਲ ਇਹਨੂੰ 4 ਜਿਹੜਾ ਸੀਗਾ ਜੀ ਉਹ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ। ਇਸ ਕਰਕੇ ਵੰਡ ਦਿੱਤਾ ਗਿਆ ਤਕਰੀਬਨ 1.25 ਸਾਲ ਲੱਗ ਗਿਆ। ਪਹਿਲਾ ਜਿਹੜਾ ਜੀ ਇਹਦੀ ਰਿਪੋਰਟ ਆਉਂਦਿਆ ਇਹਦੇ ਵਾਸਤੇ ਕੋਈ ਸਮਾਂ ਸੀਮਾ ਜਿਹੜੀ ਹੈ ਜੀ ਉਹ ਬੰਨੀ ਨਹੀਂ ਗਈ ਕਿ ਕਿੰਨੀ ਦੇਰ ਤੋਂ ਬਾਅਦ 3 ਜਿਹੜੇ ਇਹਦੇ ਭਾਗ ਆ ਉਹ ਆਉਣਗੇ, ਕਦੋਂ ਇਹ ਰਿਪੋਰਟ ਕੰਪਲੀਟ ਹੋਊਗੀ। ਇਹ ਆਖਿਆ ਗਿਆ ਜਦੋਂ ਰਿਪੋਰਟ ਕੰਪਲੀਟ ਹੋਊਗੀ ਉਦੋਂ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਸਪੈਸ਼ਲੀ ਤੌਰ ਦੇ ਉੱਤੇ ਬੁਲਾਇਆ ਜਾਊਗਾ, ਪਰ ਕਦੋਂ ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਜੀ ਉਹ ਵੱਡਾ ਸਵਾਲ ਹੈ। ਜਦੋਂ ਜਿਹੜੇ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਨੇ ਜਾਂਚ ਜਿਹੜੀ ਜੀ ਉਹ ਕਰ ਲਈ, ਜਿਹਦੇ ਵਿੱਚ ਉਹਨੇ ਰਿਪੋਰਟ ਦੇ ਵਿੱਚ ਕੁਛ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੇ ਉੱਤੇ ਸਿੱਧੀ ਉਂਗਲ ਜਿਹੜੀ ਆ ਜੀ ਉਹ ਧਰ ਦਿੱਤੀ, ਜਿਹਦੇ ਵਿੱਚ ਸਾਬਕਾ ਪੁਲਿਸ ਦੇ ਮੁਖੀ ਸਮੇਤ ਸੈਣੀ ਹੋਰੀ ਜਿਹੜੇ ਆ ਜੀ ਉਹ ਉਹਨਾਂ ਦੇ ਉੱਤੇ ਉਂਗਲ ਜਿਹੜੀ ਆ ਧਰੀ ਗਈ ਆ ਇਹਦੇ ਵਿੱਚ। ਔਰ ਇਸ ਤੋਂ ਇਲਾਵਾ ਜਿਹੜੇ ਕੁਛ ਸੀਨੀਅਰ ਆਫਿਸਰ ਸੀਗੇ ਜੀ, ਜਿਹਦੇ ਵਿੱਚ ਪਰਮਜੀਤ ਸਿੰਘ ਉਮਰਾ ਨੰਗਲ IG, DIG ਅਮਰ ਸਿੰਘ ਚਹਿਲ, 3 SSPs SS ਮਾਨ, ਚਰਨਜੀਤ ਸ਼ਰਮਾ, ਰਘਬੀਰ ਸਿੰਘ ਤੇ 2 ਗਨਮੈਨਾਂ ਦੇ ਖਿਲਾਫ ਉਂਗਲ ਜਿਹੜੀ ਹੈ ਜੀ ਉਹ ਚੁੱਕੀ ਗਈ ਆ। ਕਮਿਸ਼ਨ ਦੀ ਰਿਪੋਰਟ 'ਚ ਕਿਹਾ ਗਿਆ ਕਿ ਬਹਿਬਲ ਕਲਾਂ ਤੇ ਕੋਟ ਕਪੂਰਾ ਦੇ ਵਿੱਚ ਗੋਲੀ ਚਲਾਉਣ ਦੀ ਉੱਕਾ ਹੀ ਜ਼ਰੂਰਤ ਨਹੀਂ ਸੀਗੀ। ਜਦੋਂ ਇੰਨੀਆਂ ਕਲੀਅਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਲਈ ਹੋਵੇ ਕਮਿਸ਼ਨ ਨੇ, ਉਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਹੈ ਉਹ ਸਰਕਾਰ ਦੀ ਬਣਦੀ ਆ। ਜੇ CBI ਨੂੰ ਜਾਂਚ ਦੇਣੀ ਸੀਗੀ, 1.25 ਸਾਲ ਪਹਿਲਾਂ CBI ਨੂੰ ਜਾਂਚ ਕਿਉਂ ਨਾ ਦੇ ਦਿੱਤੀ ਗਈ? ਇਹ ਕਮਿਸ਼ਨ ਜਿਹੜਾ ਸੀ ਉਹ ਕਿਉਂ ਬਣਾਇਆ ਗਿਆ? ਇੱਕ CBI ਪੰਜਾਬ ਪੁਲਿਸ ਨੇ ਪਿਛਲੇ ਦਿਨੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਦੇ ਵਿੱਚ 9 ਜਾਣਿਆਂ ਨੂੰ ਗ੍ਰਿਫਤਾਰ ਕੀਤਾ। ਜਿਹੜਾ ਬਿੱਟੂ ਮੇਨ ਸੂਤਰਧਾਰ ਹੈ, ਸਰਸੇ ਵਾਲੇ ਦੇ ਨਾਲ ਸਾਰੀਆਂ ਜਾ ਕੇ ਤਾਰਾਂ ਜੁੜਦੀਆਂ। ਇਹਨਾਂ ਦੇ ਪਿੱਛੇ ਮਾਸਟਰ ਮਾਈਂਡ ਕੌਣ ਸੀਗਾ? ਜਦੋਂ ਉਹ ਆਉਣ ਵਾਲਾ ਸੀਗਾ ਜਾਂਚ ਰੋਕ ਦਿੱਤੀ ਗਈ, CBI ਨੂੰ ਦੇ ਦਿੱਤੀ ਗਈ। ਹੋਰ ਪਿੱਛੇ ਚਲੇ ਜਾਓ, ਮੌੜ ਮੰਡੀ ਦੇ ਵਿੱਚ ਬੰਬ ਧਮਾਕਾ ਹੋਇਆ ਸੀ, ਕੁਛ ਵੀ ਉਹਦਾ ਹੋਇਆ ਨਾ। ਕੁਛ ਮਹੀਨੇ ਪਹਿਲਾਂ ਪੁਲਿਸ ਨੇ ਪੈੜ ਨੱਪ ਲਈ। ਪੈੜ ਨੱਪਦੀ ਪੁਲਿਸ ਡੇਰਾ ਸਿਰਸਾ ਦੇ ਗੇਟ ਤੇ ਚਲੇ ਗਈ, ਬੰਦਾ ਅੰਦਰ ਵੜ ਗਿਆ, ਫੋਨ ਸਵਿਚ ਆਫ ਹੋ ਗਿਆ ਤੇ ਜਿਹੜੀ ਜਾਂਚ ਸੀ ਉਹ ਵੀ ਸਵਿਚ ਆਫ ਹੋ ਗਈ। ਉਸ ਤੋਂ ਬਾਅਦ ਉਹਦੇ ਸਬੰਧ ਦੇ ਵਿੱਚ ਕੁਛ ਵੀ ਪਤਾ ਨਹੀਂ ਲੱਗਿਆ। ਜਦੋਂ ਮਾਮਲਾ ਭੋਲੇ ਵਾਲਾ ਸੀਗਾ, ਸਾਰਿਆਂ ਨੂੰ ਯਾਦ ਹੋਣਾ ਕਿ ਉਦੋਂ ਇੱਕ ਮੰਗ ਬੜੀ ਜ਼ੋਰਦਾਰ ਤਰੀਕੇ ਨਾਲ ਉੱਠੀ ਸੀ ਤੇ ਡਰੱਗ ਵਾਲੇ ਮਾਮਲੇ ਦੇ ਵਿੱਚ ਜਾਂਚ ਜਿਹੜੀ CBI ਤੋਂ ਕਰਾਓ। ਉਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਬਿਆਨ ਸੀਗਾ ਉਹ ਇਹ ਸੀਗਾ ਕਿ CBI ਨੂੰ ਜਾਂਚ ਦੇਣ ਦਾ ਮਤਲਬ ਇਹ ਹੋਊਗਾ ਕਿ ਮਾਮਲਾ ਲਮਕਾ ਦਿੱਤਾ ਜਾਵੇ। ਉਹ ਕਹਿੰਦੇ ਪੰਜਾਬ ਪੁਲਿਸ ਦੇ ਉੱਤੇ ਪੂਰਾ ਭਰੋਸਾ ਹੈ, ਉਹ ਬਿਲਕੁਲ ਇਹਦੇ ਵਾਸਤੇ ਪਰਪੱਕ ਹੈ ਕਿ ਉਹ ਸਹੀ ਜਾਂਚ ਕਰੂਗੀ। ਹੁਣ ਜਦੋਂ ਕਿ ਪੁਲਿਸ ਉਹਨਾਂ ਦੇ ਅੰਦਰ ਹੈ, ਉਹ ਜਿਹੜੀ ਪਰਪੱਕਤਾ ਸੀ ਪੁਲਿਸ ਦੀ ਕਿੱਥੇ ਚਲੇ ਗਈ? ਇਹ ਜਾਂਚ ਜਿਹੜੀ ਉਹ CBI ਨੂੰ ਦੇ ਦਿੱਤੀ।
ਅਗਸਤ 2012 ਦੇ ਵਿੱਚ ਬਠਿੰਡੇ ਦੇ ਡਿਸਟ੍ਰਿਕਟ ਪੈਂਦਾ ਮੰਡੀ ਕਲਾਂ, ਕਰੋੜਾਂ ਦੇ ਲੈਂਡ ਸਕੈਮ ਦੀ ਜਾਂਚ CBI ਨੂੰ ਦਿੱਤੀ ਗਈ। CBI ਨੇ ਰਿਪੋਰਟ ਬੰਦ ਲਿਫਾਫੇ ਦੇ ਵਿੱਚ ਕੋਰਟ 'ਚ ਦੇ ਦਿੱਤੀ। ਅੱਜ ਤੱਕ ਇਸ ਰਿਪੋਰਟ ਦਾ ਕੀ ਬਣਿਆ 6 ਸਾਲ ਹੋ ਗਏ, ਕਿਸੇ ਨੂੰ ਨਹੀਂ ਪਤਾ। 25 ਮਈ 14 ਨੂੰ ਫਰੀਦਕੋਟ ਦੇ ਵਿੱਚ ਮਨੀ ਲੋਡਰ ਮਨੋਜ ਕੁਮਾਰ ਦਾ ਜਿਹੜਾ ਸੀ ਉਹ ਕਿਡਨੈਪਿੰਗ ਹੁੰਦੀ ਹੈ। ਹਾਈ ਕੋਰਟ ਨੇ CBI ਨੂੰ ਜਾਂਚ ਦੇ ਦਿੱਤੀ। ਅੱਜ ਤੱਕ ਨਾ ਮਨੋਜ ਦਾ ਪਤਾ ਲੱਗਿਆ, ਨਾ ਦੋਸ਼ੀਆਂ ਦਾ ਪਤਾ ਲੱਗਿਆ, ਨਾ ਉਸ ਰਿਪੋਰਟ ਦਾ ਪਤਾ ਲੱਗਿਆ। ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ, ਮੈਂ ਇੱਕ ਦਿਨ ਮਨੋਜ ਕੁਮਾਰ ਦੀ ਜਿਹੜੀ ਸਿਸਟਰ ਉਹ ਵਿਚਾਰੀ ਬਹੁਤ ਦੇਰ ਸੰਘਰਸ਼ ਕਰਦੀ ਰਹੀ, ਉਹਦੇ ਨਾਲ ਅਸੀਂ ਬੈਠ ਕੇ ਆਏ ਸੀ ਪੂਰਾ ਦਿਨ ਫਰੀਦਕੋਟ ਦੇ ਵਿੱਚ ਥਾਣੇ ਦੇ ਬਾਹਰ। ਅੱਜ ਤੱਕ ਉਹਦਾ ਕੁਝ ਨਹੀਂ ਪਤਾ ਲੱਗਿਆ ਕੀ ਹੋਇਆ। 14 ਮਈ 2015 ਨੂੰ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਸਰਕਾਰ ਨੇ ਜਾਂਚ CBI ਨੂੰ ਦੇ ਦਿੱਤੀ। ਪੰਜਾਬ 'ਚ 4 ਘਟਨਾਵਾਂ ਦੇ ਵਾਸਤੇ ਵੀ ਜਾਂਚ ਜਿਹੜੀ ਸੀ ਉਹ ਸੌਂਪੀ ਗਈ। 15 ਤੋਂ ਬਾਅਦ 18 ਆ ਗਿਆ। CBI ਨੇ ਡੱਕਾ ਨਹੀਂ ਤੋੜਿਆ। 4 ਅਪ੍ਰੈਲ 16 ਨੂੰ ਲੁਧਿਆਣੇ ਦੇ ਵਿੱਚ ਨਾਮਧਾਰੀ ਜਿਹੜਾ ਹੈ ਜੀ ਸੰਪਰਦਾ, ਉਹਦੇ ਜਿਹੜੀ ਸੀ ਚੰਦ ਕੌਰ ਦਾ ਕਤਲ ਹੋ ਜਾਂਦਾ। ਜਾਂਚ CBI ਨੂੰ ਦੇ ਦਿੱਤੀ। 18 ਆ ਗਿਆ, ਅਜੇ ਤੱਕ ਕੁਝ ਨਹੀਂ ਪਤਾ ਲੱਗਿਆ ਕਿ ਇਸ ਜਾਂਚ ਦਾ ਕੀ ਹੋਇਆ। 6 ਅਗਸਤ 16 ਨੂੰ ਜਲੰਧਰ ਦੇ ਵਿੱਚ RSS ਦੇ ਆਗੂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦਾ ਕਤਲ ਹੋ ਜਾਂਦਾ। CBI ਨੂੰ ਜਾਂਚ ਸੌਂਪ ਦਿੱਤੀ ਗਈ। ਇਹਦਾ ਕੀ ਹੋਇਆ ਕੁਝ ਨਹੀਂ ਜਿਹੜਾ ਜੀ ਉਹ ਪਤਾ। ਜਦੋਂ ਕਿਸੇ ਕਮਿਸ਼ਨ ਨੇ, ਜਿਹਨੂੰ ਸਰਕਾਰ ਨੇ ਇਸੇ ਸਰਕਾਰ ਨੇ ਬਣਾਇਆ ਹੋਵੇ, ਤੇ ਉਹਦੀ ਇੰਨਾ ਕੁਝ ਜਿਹੜਾ ਜੀ ਉਹ ਸਾਹਮਣੇ ਆ ਜੇ, ਫਿਰ ਜਾਂਚ ਜਿਹੜੀ ਆ ਅੱਗੇ ਟਰਕਾ ਦਿੱਤੀ ਜਾਵੇ। ਕਹਾਣੀ ਜਿਹੜੀ ਹੈ ਜੀ ਇਹ ਨਹੀਂ ਹੈ ਕਿ ਸਮਝ ਨਹੀਂ ਆਉਂਦੀ, ਸਮਝ ਬਿਲਕੁਲ ਕਲੀਅਰ ਜਿਹੜੀ ਹੈ ਜੀ ਉਹ ਸਭ ਨੂੰ ਆ ਰਹੀ ਆ ਕਿ ਇਹ ਜਿੱਧਰ ਨੂੰ ਕਹਾਣੀ ਜਾਂਦੀ ਆ ਨਾ, ਜਿੱਧਰ ਨੂੰ ਇਹ ਸਾਰੀਆਂ ਦੀਆਂ ਸਾਰੀਆਂ ਉਂਗਲਾਂ ਉੱਠ ਰਹੀਆਂ ਨੇ, ਉਹਨਾਂ ਲੋਕਾਂ ਨੂੰ ਬਚਾਉਣ ਦੇ ਵਾਸਤੇ ਇਹ ਦਾ ਜਿਹੜਾ ਜੀ ਉਹ ਖੇਡਿਆ ਗਿਆ। ਸਮੁੱਚੀ ਦੁਨੀਆ ਦੇ ਵਿੱਚ ਵੱਸਦੇ ਪੰਜਾਬੀ ਸਿੱਖ ਭਾਈਚਾਰਾ ਖਾਸ ਤੌਰ ਦੇ ਉੱਤੇ ਜੇ ਅਜੇ ਵੀ ਇਹਨੂੰ ਨਾ ਸਮਝੇ ਕਿ ਇਹ ਇਸ ਪਾਸੇ ਵੱਲ ਨੂੰ ਕਹਾਣੀ ਜਾ ਰਹੀ ਆ, ਤੇ ਫਿਰ ਮੇਰਾ ਖਿਆਲ ਸਾਡੇ ਨਾਲੋਂ ਵੱਡਾ ਕੋਈ ਹੋਰ ਬੇਸਮਝ ਨਹੀਂ ਹੋ ਸਕਦਾ ਜੀ। ਬਿਲਕੁਲ, ਜਿੰਨਾ ਕੁ ਤੁਸੀਂ ਦੱਸਿਆ ਹੈਗਾ ਆ, ਇਸ ਤੋਂ ਵੀ ਜ਼ਿਆਦਾ ਬਹੁਤ ਕੁਝ ਹੋਣਾ ਜਿਨ੍ਹਾਂ ਦਾ ਕਦੀ ਪਤਾ ਹੀ ਨਹੀਂ ਲੱਗਾ। ਤੇ ਅੱਗੇ ਗੱਲ ਕਰਦੇ ਹਾਂ, ਅਸਾਮ ਦੇ ਵਿੱਚ ਨਾਗਰਿਕਾਂ ਦੀ ਸੂਚੀ ਦੇ ਵਿੱਚ ਲੱਖਾਂ ਦੇ ਹਿਸਾਬ ਦੇ ਨਾਲ ਜਿਹੜੇ ਨਾਮ ਰਜਿਸਟਰ ਸੀ ਉਹ ਕੱਢ ਦਿੱਤੇ ਗਏ ਆ, ਤੇ ਉਸ ਨੂੰ ਲੈ ਕੇ ਸੰਸਦ ਵਿੱਚ ਹੰਗਾਮਾ। ਇਹ ਤਕਰੀਬਨ 40 ਲੱਖ ਲੋਕ ਨੇ ਅਸਮ ਦੇ, ਜਿਨ੍ਹਾਂ ਦੀ ਕਿਸਮਤ ਜਿਹੜੀ ਆ ਉਹ ਵਿੱਚ ਵਿਚਾਲੇ ਲਟਕੀ ਆ। ਕੇਂਦਰ ਸਰਕਾਰ ਨੇ ਉਹਨਾਂ ਨੂੰ ਇੱਥੋਂ ਦੀ ਸਿਟੀਜ਼ਨਸ਼ਿਪ ਬਾਰੇ ਕੋਈ ਵੀ ਪ੍ਰਤੀਕਰਮ ਦੇਣ ਤੋਂ ਨਾ ਕਰ ਦਿੱਤੀ ਹੈ। ਜਿਹੜਾ NRC ਹੈ, ਜਿਹੜੀ ਨੈਸ਼ਨਲ ਜਿਹੜੀ ਰਜਿਸਟ੍ਰੇਸ਼ਨ ਆਰਗੇਨਾਈਜੇਸ਼ਨ ਆ, ਉਹਦੇ ਮੁਕੰਮਲ ਖਰੜੇ ਚੋਂ 40 ਲੱਖ ਤੋਂ ਵੱਧ ਲੋਕਾਂ ਦੇ ਨਾਮ ਜਿਹੜੇ ਆ ਉਹ ਕੱਟੇ ਜਾਣ ਕਰਕੇ ਰੌਲਾ ਪੈ ਗਿਆ। ਵਿਰੋਧੀ ਧਿਰ ਨੇ ਮੁੱਦਾ ਉਠਾਇਆ। ਜਦੋਂ ਸਰਕਾਰ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਏ ਤਾਂ ਸਦਨ ਦੇ ਵਿੱਚੋਂ ਵਾਕਆਊਟ ਜਿਹੜਾ ਜੀ ਉਹ ਕਰ ਦਿੱਤਾ ਗਿਆ। ਖਰੜੇ ਦੇ ਵਿੱਚ 2 ਕਰੋੜ 99 ਲੱਖ ਲੋਕਾਂ ਦੇ ਨਾਮ ਸ਼ਾਮਲ ਸੀ। ਰਜਿਸਟਰਡ ਜਨਰਲ ਆਫ ਇੰਡੀਆ ਸਟੈਲਿਸ਼ ਦੇ ਵੱਲੋਂ ਜਿਹੜੀ ਜਾਰੀ ਕੀਤੀ ਰਿਪੋਰਟ ਹੈ, ਇਹਦੇ ਵਿੱਚ ਇਹ ਦੱਸਿਆ ਗਿਆ ਕਿ NRC ਨੇ ਮੁਕੰਮਲ ਖਰੜੇ ਦੇ ਵਿੱਚ ਕੁੱਲ 3 ਕਰੋੜ 29 ਲੱਖ 91 ਹਜ਼ਾਰ ਜਿਹੜੇ ਐਪਲੀਕੈਂਟ ਸੀਗੇ, ਉਹਨਾਂ ਦੇ ਵਿੱਚੋਂ 2 ਕਰੋੜ 99 ਲੱਖ 83 ਹਜ਼ਾਰ ਲੋਕਾਂ ਨੂੰ ਸ਼ਾਮਲ ਕਰਨ ਦੇ ਯੋਗ ਪਾਇਆ। ਉਹਦੇ ਕਰੀਬ 40 ਲੱਖ 7 ਹਜ਼ਾਰ ਜਿਹੜੇ ਇਹ ਐਪਲੀਕੇਸ਼ਨ ਦੇਣ ਵਾਲੇ ਸੀਗੇ, ਉਹਨਾਂ ਦੇ ਨਾਮ ਖਰੜੇ ਦੇ ਵਿੱਚ ਸ਼ਾਮਲ ਨਹੀਂ, ਜਿਨ੍ਹਾਂ ਦੇ ਕੋਲੇ ਅਸਮ ਦੇ ਵਿੱਚ ਰਹਿਣ ਦਾ ਯੋਗ ਸਬੂਤ ਜਿਹੜਾ ਉਹ ਨਹੀਂ ਸੀਗਾ। ਸਟੈਲਿਸ਼ ਨੇ ਇਹ ਕਿਹਾ ਕਿ ਭਾਰਤ ਤੇ ਅਸਮ ਦੇ ਵਾਸਤੇ ਇਤਿਹਾਸਕ ਦਿਨ ਹੈ। ਇਹ ਕਾਨੂੰਨੀ ਪ੍ਰਕਿਰਿਆ ਜਿਹਨੂੰ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਹੇਠ ਅੰਜਾਮ ਦਿੱਤਾ ਗਿਆ। ਕੇਂਦਰੀ ਮੰਤਰੀ ਰਾਜਨਾਥ ਸਿੰਘ ਹੋਰੀ ਕਹਿੰਦੇ ਆ ਕਿ ਸਾਡਾ ਇਹਦੇ ਵਿੱਚ ਕੋਈ ਜਿਹੜਾ ਦੀ ਉਹ ਰੋਲ ਨਿਗਾ। ਪਰ ਜਿਹੜੀ ਵਿਰੋਧੀ ਧਿਰਾਂ ਨੇ ਉਹ ਕਹਿੰਦੀਆਂ ਕਿ ਗੱਲ ਤਾਂ ਸਾਰੀ ਵੋਟਾਂ ਦੀ ਆ, ਇਹ ਐਕਚੁਅਲੀ ਨਾਗਰਿਕਤਾ ਨਹੀਂ ਕੱਟੀ ਗਈ, ਇਹ ਵੋਟਾਂ ਕੱਟੀਆਂ ਗਈਆਂ ਨੇ, ਜਿਨ੍ਹਾਂ ਦੇ ਬਾਰੇ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਤਾਂ ਪੈਣੀਆਂ ਨਹੀਂ, ਕਿਸੇ ਹੋਰ ਨੂੰ ਵੀ ਨਾ ਪੈਣ ਦਿੱਤੀਆਂ ਜਾਣ। ਜੀ ਬਿਲਕੁਲ ਬਿਲਕੁਲ। ਤੇ ਵੋਟਾਂ ਤੇ ਨੋਟਾਂ ਦਾ ਬਹੁਤ ਜ਼ਿਆਦਾ ਰੌਲਾ ਆ। ਇਸੇ ਤਰ੍ਹਾਂ ਜੇ ਪੰਚਕੂਲਾ ਦੀ ਹੁਣ ਗੱਲ ਕਰੀਏ ਤੇ ਉੱਥੇ ਜਿਹੜਾ ਹਿੰਸਾ ਦਾ ਮਾਮਲਾ ਸੀ, ਉਸ ਦੇ ਵਿੱਚ 6 ਡੇਰਾ ਪ੍ਰੇਮੀ ਬਰੀ। ਜਦੋਂ ਇਹ ਹਿੰਸਾ ਹੋਈ ਸੀਗੀ, ਜਦੋਂ ਸਰਸੇ ਵਾਲੇ ਨੂੰ ਕੈਦ ਬੋਲੀ ਆ, ਉਦੋਂ ਜਿਸ ਤਰੀਕੇ ਦੇ ਨਾਲ ਪੰਚਕੂਲਾ ਜਿਹੜਾ ਸੀ ਉਹ ਸਾਜ਼ਿਸ਼ ਸੀਗੀ, ਲੱਖਾਂ ਲੋਕ ਜਿਹੜੇ ਜੀ ਉੱਥੇ ਆ ਕੇ ਸੜਕਾਂ ਦੇ ਕੰਢਿਆਂ ਦੇ ਉੱਤੇ ਬਹਿ ਗਏ ਸੀਗੇ। ਤੇ ਜਦੋਂ ਅਦਾਲਤੀ ਫੈਸਲਾ ਆਇਆ, ਜਿਵੇਂ ਇਹਨਾਂ ਨੇ ਹਿੰਸਾ ਸ਼ੁਰੂ ਕੀਤੀ, ਲੋਕਾਂ ਨੂੰ ਅੱਜ ਵੀ ਸਾਰਾ ਕੁਝ ਯਾਦ ਹੋਣਾ। ਤਾੜ ਫੂਕ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ। ਇਹ ਤਾਂ ਚੰਗੇ ਭਾਗਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੁਝ ਜਿਉਂਦੇ ਸਿਰਾਂ ਵਾਲੇ ਵਕੀਲ ਸੀਗੇ, ਤੇ ਖਾਸ ਤੌਰ ਦੇ ਉੱਤੇ ਇੱਕ ਜੱਜ ਸਾਹਿਬ ਜਿਹੜੇ ਰਿਟਾਇਰਡ ਹੋ ਗਏ ਇਸ ਵੇਲੇ, ਜਿਹੜੇ ਜਸਟਿਸ ਸਾਰੋਂ ਜੀ,
ਉਹਨਾਂ ਨੇ ਤੁਰੰਤ ਇਹਦੇ ਉੱਤੇ ਜੇ ਉਦੋਂ ਬਾਰ-ਬਾਰ ਐਕਸ਼ਨ ਨਾ ਲੈਂਦੇ, ਬਾਰ-ਬਾਰ ਸੁਣਵਾਈ ਇਹਦੇ ਉੱਤੇ ਨਾ ਕਰਦੇ, ਤਾਂ ਸ਼ਾਇਦ ਹੋ ਸਕਦਾ ਸੀਗਾ ਪੰਚਕੂਲਾ ਦੀ ਸਥਿਤੀ ਅੱਜ ਚਿੱਬ ਖੜੀਬੀ ਹੁੰਦੀ। ਜਿਹੋ ਜਿਹੇ ਹਾਲਾਤ ਜਿਹੜੇ ਸੀ ਉਹ ਬਣਾ ਦਿੱਤੇ ਗਏ ਸੀਗੇ। ਉਦੋਂ ਜਿਹੜੀਆਂ ਸੀਗੀਆਂ ਜੀ ਗ੍ਰਿਫਤਾਰੀਆਂ ਕਰਨੀਆਂ ਸੀ। ਹੁਣ ਮੁਸ਼ਕਲ ਇਹ ਆ ਕਿ ਜਿਹੜੇ ਅੱਗੇ ਤੋਂ ਅੱਗੇ ਜਿਹੜੀਆਂ ਕਹਾਣੀਆਂ ਚੱਲ ਰਹੀਆਂ ਨੇ, ਰਿਪੋਰਟ ਆਊਗੀ ਜੀ, ਰੱਖਾਂਗੇ ਵਿਧਾਨ ਸਭਾ ਦੇ ਵਿੱਚ ਰੱਖਾਂਗੇ, ਫੈਸਲਾ ਲੈਣ ਤੋਂ ਕਿਉਂ ਡਰਦੇ ਆ ਇਹ ਲੋਕ? ਕਿਉਂਕਿ ਵੋਟਾਂ ਦਾ ਸਾਰਾ ਕੁਛ ਹੈ ਜੀ, ਇਹ ਵੀ ਸਾਰਾ ਕੁਛ ਵੋਟਾਂ ਦੇ ਆਲੇ ਦੁਆਲੇ ਚੱਲਦਾ। ਹਰਿਆਣੇ ਦੀ ਸਰਕਾਰ ਨੂੰ ਹਿੰਸਾ ਦੇ ਮਾਮਲੇ ਦੇ ਵਿੱਚ ਫੇਰ ਝਟਕਾ ਲੱਗਿਆ ਜੀ। ਝਟਕਾ ਲੱਗਣਾ ਸੀਗਾ ਕਿਉਂਕਿ ਬਣਾਉਣੀ ਤਾਂ ਰਿਪੋਰਟ ਹੇਠਲਿਆਂ ਨੇ ਹੁੰਦੀ ਹੈ ਨਾ ਜੀ। ਹਰਿਆਣੇ ਨੇ ਜਦੋਂ ਇਹ ਕੇਸ ਜਿਹੜੇ ਸੀਗੇ ਉਹ ਦਰਜ ਕੀਤੇ, ਉਹਨਾਂ ਦੇ ਵਿੱਚ ਚੋਰ ਮੋਰੀਆਂ ਛੱਡੀਆਂ ਗਈਆਂ ਸਿੱਧੇ ਦੇ ਰੂਪ ਦੇ ਵਿੱਚ। ਪਿੱਛੋਂ ਜਿਹੜੇ ਡਿਸਟ੍ਰਿਕਟ ਸੈਸ਼ਨ ਜੱਜ ਨੇ ਪੰਚਕੂਲਾ ਦੇ, ਉਹਨਾਂ ਨੇ ਸਬੂਤਾਂ ਦੀ ਘਾਟ ਦੀ ਵਜ੍ਹਾ ਕਰਕੇ ਤੇ ਚੋਰ ਮੋਰੀਆਂ ਕਰਕੇ ਸੌਦੇ ਸਾਹ ਦੇ 6 ਪ੍ਰੇਮੀਆਂ ਨੂੰ ਬਰੀ ਕਰ ਦਿੱਤਾ ਹੈ। ਪਿਛਲੇ ਸਾਲ ਅਗਸਤ ਦੇ ਵਿੱਚ ਪੰਚਕੂਲਾ 'ਚ ਜਿਹੜੀ ਪਬਲਿਕ ਪ੍ਰਾਪਰਟੀ ਆ ਉਹਨੂੰ ਨੁਕਸਾਨ ਪਹੁੰਚਾਉਣ, ਦੰਗਾ ਕਰਨ ਦੇ ਇਹਦੇ ਤੇ ਦੋਸ਼ ਸੀਗੇ। ਬਰੀ ਕੀਤੇ ਗਏ ਲੋਕਾਂ 'ਚ ਕੈਥਲ ਦਾ ਹੁਸ਼ਿਆਰ ਸਿੰਘ, ਸੰਗਾ ਸਿੰਘ, ਗਿਆਨੀ ਰਾਮ, ਤਰਸੇਮ ਸਿੰਘ ਸੰਗਰੂਰ ਦਾ, ਰਵੀ ਕੁਮਾਰ ਮੁਕਤਸਰ ਦਾ, ਰਾਮ ਕ੍ਰਿਸ਼ਨ ਕਰਨਾਲ ਦਾ ਜਿਹੜਾ ਜੀ ਉਹ ਸ਼ਾਮਲ ਹੈ। ਇਹਨਾਂ ਦੇ ਉੱਤੇ ਦੋਸ਼ ਇਹ ਲੱਗਿਆ ਸੀਗਾ ਕਿ ਪੰਚਕੂਲਾ ਦੇ ਸੈਕਟਰ 4 ਤੇ ਹਰਿਆਣਾ ਰਾਜ ਸ਼ਿਕਾਇਤ ਨਿਵਾਰਨ ਕਮਿਸ਼ਨ ਦੇ ਦਫ਼ਤਰ ਨੂੰ ਇਹਨਾਂ ਨੇ ਸਾੜਨ ਦੀ ਕੋਸ਼ਿਸ਼ ਕੀਤੀ ਸੀਗੀ। 30 ਅਪ੍ਰੈਲ ਦੇ ਵਿੱਚੋਂ ਵੀ ਇਹ ਬਰੀ ਹੋ ਗਏ ਸੀਗੇ। ਜਿਹੜੇ DCP ਆ ਜੀ ਉਹ ਕਹਿੰਦੇ ਆ ਕਿ ਹੁਕਮਾਂ ਦੀ ਕਾਪੀ ਮਿਲੂਗੀ ਤੇ ਅਗਲੀ ਕਾਰਵਾਈ ਦੇ ਬਾਰੇ ਦੇ ਵਿੱਚ ਉਹ ਜਿਹੜਾ ਜੀ ਵਿਚਾਰ ਕਰਨਗੇ। ਵਿਚਾਰ ਉਹਨਾਂ ਨੇ ਜਿਹੜੇ ਆਫੀਸਰ ਆ ਉਹਨਾਂ ਨੇ ਕੀ ਕਰਨਾ ਹੈ, ਕਿਉਂਕਿ ਉਹਨਾਂ ਤਾਂ ਉਹ ਆ ਜੋ ਉੱਤੋਂ ਜਿਹੜਾ ਜੀ ਉਹ ਹੁਕਮ ਹੋਊਗਾ। ਉੱਤੋਂ ਹੁਕਮ ਇਹ ਆ ਕਿ ਵਿਧਾਨ ਸਭਾ ਜਿਹੜੀਆਂ ਚੋਣਾਂ ਨੇ ਹਰਿਆਣੇ ਦੀਆਂ, ਉਹਦੇ ਵਿੱਚ ਹਾਲਤ ਪਤਲੀ ਆ ਜਿਹੜੀ ਭਾਰਤੀ ਜਨਤਾ ਪਾਰਟੀ ਦੀ। ਇਹ ਫਿਕਰਮੰਦੀ ਤਾਂ ਉਹਨਾਂ ਨੂੰ ਵੱਡ ਖਾਂਦੀ ਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਬਣੂਗਾ ਕੀ। ਇਹ ਜਾਣ ਬੁੱਝ ਕੇ ਜਿਹੜਾ ਸੀਗਾ ਜੀ ਇਹਨੂੰ ਈਜ਼ੀ ਕੀਤਾ ਗਿਆ, ਈਜ਼ੀ ਛੱਡਿਆ ਗਿਆ। ਅਦਾਲਤਾਂ ਜਿਹੜੀਆਂ ਨੇ ਜੀ ਉਹਨਾਂ ਦੇ ਫੈਸਲੇ ਸਬੂਤਾਂ ਦੇ ਉੱਤੇ ਆਧਾਰਿਤ ਤੇ ਥੱਲਿਓਂ ਬਣਾਈ ਗਈ FIR ਜਿਹੜੀ ਆ ਜੀ ਇਹਦੇ ਉੱਤੇ ਆਧਾਰਿਤ ਹੁੰਦੇ ਆ। ਜਦੋਂ ਹੇਠਾਂ ਤੋਂ ਆਇਆ ਹੋਵੇ ਤੇ ਇੱਥੇ ਅਦਾਲਤਾਂ ਵੀ ਕੀ ਕਰਨਗੀਆਂ ਜੀ। ਬਿਲਕੁਲ। ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ। ਵਿਰੋਧੀ ਧਿਰ ਦੇ ਨੇਤਾ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਪੰਜਾਬ ਇਕਾਈ ਦੀ ਜਿਹੜੀ ਛਿੜੀ ਜੰਗ ਆ ਉਸ ਨੂੰ ਲੈ ਕੇ ਆਪ ਹਾਈ ਕਮਾਨ ਵੱਲੋਂ ਹਰਪਾਲ ਚੀਮਾ ਦੇ ਨਾਂ ਤੇ ਮੋਹਰ। ਇਹ ਲਗਾਤਾਰ ਟਕਰਾਓ ਜਿਹੜਾ ਜੀ ਉਹ ਕਹਿ ਲਓ ਕਿ ਵੱਧਦਾ ਜਾ ਰਿਹਾ ਹੈ। ਇਸ ਵੇਲੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਜਿਹੜੀ ਹੈ ਜੀ ਉਹਨੇ ਇੱਕ ਮੀਟਿੰਗ ਹੋਰ ਸੱਦੀ। ਜਿਹੜੀ ਮਨੀਸ਼ ਸਿਸੋਦੀਆ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਜਿਹੜੀ ਸੀ ਉਹ ਹੋਈ। ਇਹਦੇ ਵਿੱਚ ਜਿਹੜੇ ਹੈਗੇ ਨੇ ਜੀ ਉਪ ਪ੍ਰਧਾਨ ਬਣਾਏ ਹੋਏ ਡਾਕਟਰ ਬਲਵੀਰ ਸਿੰਘ ਤੇ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜੇ ਅਹੁਦੇਦਾਰ ਸੀਗੇ ਇਹਨਾਂ ਨੂੰ ਸੱਦਿਆ ਗਿਆ। ਇਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਰਿਹਾਇਸ਼ ਦੇ ਉੱਤੇ ਮੀਟਿੰਗ ਜਿਹੜੀ ਹੋਈ, ਜਿੱਥੇ ਉਪ ਮੁੱਖ ਮੰਤਰੀ ਦਿੱਲੀ ਦੇ ਮਨੀਸ਼ ਸਿਸੋਦੀਆ ਤੇ ਪੰਜਾਬ ਦੇ ਸਾਬਕਾ ਇੰਚਾਰਜ ਰਾਜ ਸਭਾ ਮੈਂਬਰ ਸੰਜੇ ਸਿੰਘ ਹੋਰੀ ਵੀ ਹਾਜ਼ਰ ਸੀਗੇ। ਇਹਦੇ ਵਿੱਚ ਇਹ ਕਿਹਾ ਗਿਆ ਜੀ ਕਿ 2 ਅਗਸਤ ਨੂੰ ਬਠਿੰਡੇ ਦੇ ਵਿੱਚ ਸੱਦੀ ਕਨਵੈਨਸ਼ਨ ਦੇ ਨਾਲ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂਗਾ ਤੇ ਇਹ ਕਨਵੈਨਸ਼ਨ ਪੰਜਾਬ ਦੇ ਮੁੱਦਿਆਂ ਲਈ ਨਹੀਂ, ਸਗੋਂ ਕੁਰਸੀ ਖੁਸਣ ਦੇ ਰੋਸ ਦੇ ਵਜੋਂ ਪਾਰਟੀ ਵਿਰੁੱਧ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਕਨਵੈਨਸ਼ਨ 'ਚ ਪਾਰਟੀ ਦਾ ਕੋਈ ਵੀ ਆਗੂ ਹਾਜ਼ਰੀ ਨਹੀਂ ਭਰੂਗਾ, ਇਹ ਗੱਲ ਇਹਦੇ ਵਿੱਚ ਆਖੀ ਗਈ। ਮਨੀਸ਼ ਸਿਸੋਦੀਆ ਤੇ ਡਾਕਟਰ ਬਲਵੀਰ ਸਿੰਘ ਹੋਰਾਂ ਨੇ ਇਹਦੀ ਜਿਹੜੀ ਜੀ ਉਹ ਜਾਣਕਾਰੀ ਦਿੱਤੀ। ਇਹ ਕਿਹਾ ਗਿਆ ਕਿ 26 ਡਿਸਟ੍ਰਿਕਟ ਪ੍ਰਧਾਨਾਂ ਦੇ ਵਿੱਚੋਂ 23 ਤੇ ਕਿਸਾਨ ਵਿੰਗ ਜਿਹੜਾ ਬਣਾਇਆ ਹੋਇਆ ਆਮ ਆਦਮੀ ਪਾਰਟੀ ਨੇ, ਉਹਦੇ ਜਿਹੜੇ ਨੇਤਾ ਇਹਦੇ ਵਿੱਚ ਹਾਜ਼ਰ ਜਿਹੜੇ ਉਹ ਸੀਗੇ। ਔਰ ਜਿਹੜਾ ਇਹ ਵੀ ਦੱਸਿਆ ਗਿਆ ਜੀ ਕਿ ਪੰਜਾਬ ਦੇ ਵਿੱਚੋਂ ਜਿਹੜੇ ਵੱਖ-ਵੱਖ ਇਹਨਾਂ ਦੇ ਬਣਾਏ ਹੋਏ ਨੇ ਜੀ ਵਿੰਗ, ਉਹਨਾਂ ਦੇ ਆਗੂ ਵੀ ਇਹਦੇ ਵਿੱਚ ਸ਼ਾਮਲ ਸੀਗੇ। ਜਿਹੜੇ ਇਹ ਵੀ ਕਿਹਾ ਗਿਆ 7 ਵਿਧਾਇਕ ਖਹਿਰਾ ਦੀ ਪਿੱਠ ਦੇ ਉੱਤੇ ਖੜੇ ਆ, ਪਰ ਪਾਰਟੀ ਵਿੱਚੋਂ ਉਹਨਾਂ ਨੂੰ ਕੋਈ ਸਮਰਥਨ ਜਿਹੜਾ ਜੀ ਉਹ ਨਹੀਂ ਮਿਲ ਸਕਿਆ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਤਿੱਖੇ ਹਮਲੇ ਕਰਦਿਆਂ ਹੋਇਆ ਫੈਸਲਾ ਕੀਤਾ ਗਿਆ ਜੀ ਕਿ ਭਵਿੱਖ ਦੇ ਵਿੱਚ ਪਾਰਟੀ ਬੈਂਸ ਭਰਾਵਾਂ ਦੇ ਨਾਲ ਕੋਈ ਜਿਹੜਾ ਜੀ ਉਹ ਸਮਝੌਤਾ ਨਹੀਂ ਕਰੂਗੀ। ਉੱਧਰ ਜਿਹੜੇ ਸੁਖਪਾਲ ਸਿੰਘ ਖਹਿਰਾ ਹੋਰੀ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ 2 ਅਗਸਤ ਨੂੰ ਕੀਤੀ ਜਾਣ ਵਾਲੀ ਕਨਵੈਨਸ਼ਨ ਜਿਹੜੀ ਆ ਜੀ ਉਹ ਹੋਊਗੀ। ਨਾਲ ਦੀ ਨਾਲ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਵੀ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸੱਚੇ ਸੁੱਚੇ ਸਿਪਾਹੀ ਆ ਤੇ ਪਾਰਟੀ ਹਾਈ ਕਮਾਂਡ ਦੇ ਵੱਲੋਂ ਸੱਦੀ ਗਈ ਮੀਟਿੰਗ ਦੇ ਵਿੱਚ ਉਹਨਾਂ ਨੇ ਆਪਣਾ ਪੱਖ ਜਿਹੜਾ ਜੀ ਉਹ ਰੱਖ ਦਿੱਤਾ। ਉਹਨਾਂ ਨੇ ਕਿਹਾ ਕਿ ਹੁਣ ਪਾਰਟੀ ਨੇ ਜਿਹੜਾ ਜੀ ਉਹ ਫੈਸਲਾ ਕਰਨਾ ਕਿ ਉਹਨਾਂ ਨੇ ਕੀ ਕਰਨਾ, ਪਰ 2 ਤਰੀਕ ਦੀ ਜਿਹੜੀ ਹੈ ਜੀ ਉਹ ਮੀਟਿੰਗ ਹੋਊਗੀ। ਹੁਣ ਜਦੋਂ ਪਾਰਟੀ ਨੇ ਇਹ ਕਹਿ ਦਿੱਤਾ ਕਿ ਇਹ ਪਾਰਟੀ ਦੀ ਮੀਟਿੰਗ ਨਹੀਂ,
ਤਾਂ ਇੱਕ ਗੱਲ ਹੈਗੀ ਹੈ ਜੀ ਕਿ ਜਿਹੜੇ MLA ਇਹਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਉੱਤੇ ਜਿਹੜੀ ਹੈ ਜੀ ਇਹ ਤਲਵਾਰ ਲਟਕਦੀ ਰਹੂਗੀ ਐਕਸ਼ਨ ਵਾਲੀ, ਤੇ ਉਹਨਾਂ ਦੇ ਉੱਤੇ ਐਕਸ਼ਨ ਜਿਹੜਾ ਜੀ ਉਹ ਹੋ ਸਕਦਾ ਹੈ। ਇਹ ਐਕਸ਼ਨ ਕਿਹੋ ਜਿਹਾ ਹੋਊਗਾ ਇਹ ਤਾਂ ਖੈਰ ਜਿਹੜਾ ਜੀ ਉਹ ਆਉਣ ਵਾਲਾ ਸਮਾਂ ਦੱਸੂਗਾ। ਪਰ ਇਹ ਜਿਹੜਾ ਟਕਰਾਓ ਹੈ ਇਹਦੇ ਵਿੱਚ ਪੰਜਾਬ ਦੇ ਮੌਜੂਦਾ ਮੁੱਦੇ, ਖਾਸ ਤੌਰ ਦੇ ਉੱਤੇ ਜਿਹੜਾ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਾਈਬਲ ਕਲਾਂ ਜਿਹੜਾ ਜਾਂਚ ਹੈ ਜੀ, ਉਸ ਮਾਮਲੇ ਦੇ ਉੱਤੇ ਸਿੱਧਾ ਅਸਰ ਜਿਹੜਾ ਜੀ ਉਹ ਪਊਗਾ। ਉਹ ਇਸ ਤਰ੍ਹਾਂ ਪਊਗਾ ਕਿ ਵਿਰੋਧੀ ਧਿਰ ਨੇ ਇਹ ਮੁੱਦਾ ਜਿਹੜਾ ਜੀ ਉਹ ਚੁੱਕਣਾ ਹੁੰਦਾ। ਅਕਾਲੀ ਤਾਂ ਮੁੱਦਾ ਚੁੱਕਣਗੇ ਨਹੀਂ ਨਾ, ਉਹ ਵਿਰੋਧੀ ਧਿਰ ਦੇ ਵਿੱਚ ਹੈ ਕਿਉਂਕਿ ਉਂਗਲ ਉਹਨਾਂ ਵੱਲ ਉੱਠ ਰਹੀ ਹੈ। ਸਰਕਾਰ ਨੇ ਚੁੱਪ ਕਰਕੇ ਜਿਹੜਾ ਜੀ ਇਹ ਮਾਮਲਾ ਪ੍ਰੈਸ ਕਾਨਫਰੰਸ ਦੇ ਵਿੱਚ ਦੇਤਾ CBI ਨੂੰ। ਇਸ ਮਸਲੇ ਦੇ ਉੱਤੇ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਕਿਉਂਕਿ ਆਪਸ ਦੇ ਵਿੱਚ ਉਹਨਾਂ ਦਾ ਕਾਟੋ ਕਲੇਸ਼ ਨਹੀਂ ਨਿਬੜ ਰਿਹਾ, ਇਸ ਕਰਕੇ ਇਸ ਮੁੱਦੇ ਦੇ ਉੱਤੇ ਉਹਨਾਂ ਦਾ ਕੋਈ ਵੀ ਪ੍ਰਤੀਕਰਮ ਜਿਹੜਾ ਜੀ ਉਹ ਆਉਣ ਦੀ ਆਸ ਜਿਹੜੀ ਉਹ ਹੈ ਨਹੀਂ ਸੀ, ਉਹ ਔਰ ਨਹੀਂ ਆਇਆ ਵੀ। ਬਿਲਕੁਲ ਜੀ, ਪੰਜਾਬ ਦੇ ਵਿੱਚ ਸਾਰੀਆਂ ਰਾਜਸੀ ਪਾਰਟੀਆਂ ਦਾ ਜਿਹੜਾ ਕਾਟੋ ਕਲੇਸ਼ ਆਪਸ ਵਿੱਚ ਆ ਬਹੁਤ ਜ਼ਿਆਦਾ ਆ। ਤੇ ਅੱਗੇ ਸਰਕਾਰ ਦੇ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਦੇ ਲਈ ਪ੍ਰਾਈਵੇਟ ਕਾਲਜਾਂ ਦਾ ਸਹਾਰਾ ਲਿਆ ਗਿਆ। ਇਹ ਅੱਖੀ ਪਲਾਹੀ ਹੱਥ ਜਿਹੜੇ ਆ ਜੀ ਉਹ ਮਾਰੇ ਜਾ ਰਹੇ ਆ। ਸਵਾਲ ਤਾਂ ਪਹਿਲਾਂ ਇਹ ਉੱਠ ਪੈਂਦਾ ਨਾ ਕਿ ਪ੍ਰਾਈਵੇਟ ਕਾਲਜ ਕਿਉਂ, ਪਹਿਲਾਂ ਸਰਕਾਰੀ ਕਾਲਜ ਕਿਉਂ ਨਹੀਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਥੇ ਅਨਏਡਡ ਕਾਲਜਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਕਰਵਾਈ ਗਈ ਜਿਹੜੀ ਵਿਸ਼ਵ ਦੀ ਵੱਡੀ ਮੁਹਿੰਮ ਜਿਹਨੂੰ ਨਾਮ ਦਿੱਤਾ ਗਿਆ, ਇਹਦੀ ਸ਼ੁਰੂਆਤ ਕੀਤੀ ਗਈ। ਵਿਦਿਅਕ ਸੰਸਥਾਵਾਂ ਨੂੰ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਜਾ ਰਹੇ ਜਿਹੜੇ ਯਤਨ ਨੇ ਉਹਦੇ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਗਿਆ। ਇਹ ਪ੍ਰਾਈਵੇਟ ਅਦਾਰਿਆਂ ਦੇ ਵੱਲੋਂ ਵੱਖ-ਵੱਖ ਐਸੋਸੀਏਸ਼ਨਾਂ ਦੇ ਚੇਅਰਮੈਨ, ਸਾਂਝੀ ਐਕਸ਼ਨ ਕਮੇਟੀ ਦੇ ਚੇਅਰਮੈਨ ਤੇ ਮੈਂਬਰਾਂ ਪ੍ਰਬੰਧਕਾਂ ਦੇ ਵੱਲੋਂ ਮੁੱਖ ਮੰਤਰੀ, ਕੁੱਲ ਹਿੰਦ ਕਾਂਗਰਸ ਦੇ ਸਕੱਤਰ, ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਦੀ ਮੌਜੂਦਗੀ ਦੇ ਵਿੱਚ ਜਿਹੜਾ ਜੀ ਕਿਹਾ ਗਿਆ ਕਿ ਉਹ ਆਪੋ ਆਪਣੇ ਅਦਾਰਿਆਂ ਨੂੰ ਨਸ਼ਾ ਮੁਕਤ ਬਣਾਉਣ ਦੇ ਨਾਲ ਸਟੂਡੈਂਟਸ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੇ ਨਤੀਜਿਆਂ ਤੋਂ ਜਾਣੂ ਕਰਵਾਉਣਗੇ। ਇਹ ਵੀ ਕਿਹਾ ਗਿਆ ਕਿ ਉਹ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਨੂੰ ਹੇਠਲੇ ਪੱਧਰ ਤੱਕ ਫੈਲਾਉਣ ਲਈ ਵਿਸ਼ੇਸ਼ ਉਪਰਾਲੇ ਜਿਹੜੇ ਉਹ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਲੱਖਾਂ ਜਿਹੜੇ ਸਟੂਡੈਂਟਸ ਨੇ ਤੇ ਵਿਦਿਅਕ ਅਦਾਰਿਆਂ ਦੇ ਜਿਹੜੇ ਸਟਾਫ ਹੈ ਉਹਨਾਂ ਦੀ ਸ਼ਮੂਲੀਅਤ ਦੇ ਨਾਲ ਨਸ਼ਿਆਂ ਦੇ ਵਿਰੁੱਧ ਜੰਗ ਨੂੰ ਸੁਚੱਜੇ ਢੰਗ ਦੇ ਨਾਲ ਲਾਗੂ ਕਰਕੇ ਚੰਗੇ ਨਤੀਜੇ ਸਾਹਮਣੇ ਜਿਹੜੇ ਆ ਜੀ ਉਹ ਲਿਆਂਦੇ ਜਾ ਸਕਦੇ ਆ। ਪੁਲਿਸ ਤੇ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਦੇ ਨਾਲ ਨਸ਼ੇ ਉਹਨਾਂ ਨੇ ਕਿਹਾ ਘੱਟ ਹੋਏ ਆ। ਨਸ਼ਿਆਂ ਦੇ ਨਾਲ ਮੌਤਾਂ ਤੋਂ ਬਾਅਦ ਇਸ ਅਲਾਮਤ ਦੇ ਖਤਰਿਆਂ ਨਾਲ ਜੂਝ ਰਹੇ ਨੌਜਵਾਨਾਂ ਨੇ ਇਲਾਜ ਲਈ ਹਸਪਤਾਲਾਂ ਦੇ ਵਿੱਚ ਆਉਣਾ ਜਿਹੜਾ ਜੀ ਉਹ ਸ਼ੁਰੂ ਕੀਤਾ। ਇਹ ਗੱਲ ਤਾਂ ਉਹਨਾਂ ਦੀ ਠੀਕ ਹੈ। ਹਸਪਤਾਲਾਂ ਦਾ ਕੀ ਹਾਲ ਆ ਉਹ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਪਰ ਜਿਹੜੀ ਪੁਲਿਸ ਹੈ ਉਹ ਨਸ਼ੇ ਘੱਟ ਕਿਵੇਂ ਸੋਚ ਰਹੀ ਹੈ, ਇਹਦੀ ਇੱਕ ਮਿਸਾਲ ਮੈਂ ਜ਼ਰੂਰ ਜਿਹੜੀ ਜੀ ਇਸ ਖਬਰ ਦੇ ਐਂਡ ਦੇ ਵਿੱਚ ਦੇਣਾ ਕਿ ਮੋਗੇ ਦੇ ਵਿੱਚ 2 ਡੈਥ ਹੋਈਆਂ ਜੀ ਪਰਸੋਂ। ਇੱਕ ਤਾਂ ਜਿਹੜੀ ਬੁੱਟਰ ਦੇ ਵਿੱਚ ਹੋਈ ਆ, ਇੱਕ ਖੋਸਾ ਜਿਹੜਾ ਪਿੰਡ ਆ ਉੱਥੇ ਹੋਈ ਆ। ਜਿਹੜੀ ਖੋਸਾ ਪਿੰਡ ਦੇ ਵਿੱਚ ਡੈਥ ਹੋਈ ਆ ਉਹ ਗਰੀਬ ਘਰ ਦਾ ਜਿਹੜਾ ਜੀ ਉਹ ਮੁੰਡਾ, ਪੁਲਿਸ ਧੱਕੇ ਦੇ ਨਾਲ ਲਿਖਵਾ ਕੇ ਉਹਨਾਂ ਤੋਂ ਲੈ ਗਈ ਕਿ ਇਹਦੀ ਡੈਥ ਜਿਹੜੀ ਆ ਖੱਡ ਦੇ ਵਿੱਚ ਡਿੱਗਣ ਕਰਕੇ ਹੋਈ ਆ, ਜਦੋਂ ਕਿ ਉਹਦੇ ਬਾਂਹ ਦੇ ਵਿੱਚੋਂ ਸਿਰਿੰਜ ਜਿਹੜੀ ਆ ਉਹਦੇ ਘਰਦਿਆਂ ਨੇ ਪੱਟੀ ਜਿਹੜੀ ਆ ਉਹ ਦੱਸੀ ਜਾ ਰਹੀ ਆ। ਇਉਂ ਇਹ ਨਸ਼ਾ ਘੱਟ ਹੋਣ ਦੇ ਜਿਹੜੇ ਆ ਜੀ ਉਹ ਕਾਗਜ਼ ਤਿਆਰ ਕੀਤੇ ਜਾ ਰਹੇ ਆ। ਨਾ ਹੋਊਗਾ ਬਾਂਸ ਨਾ ਵੱਜੂਗੀ ਬੰਸਰੀ, ਜਦੋਂ ਸਾਹਮਣੇ ਆਊਗਾ ਹੀ ਨਹੀਂ ਕਿ ਮੌਤ ਜਿਹੜੀ ਆ ਜੀ ਉਹ ਕਿਵੇਂ ਹੋਈ ਆ, ਇਹ ਕਿੱਥੋਂ ਡਾਟਾ ਇਕੱਠਾ ਕਰ ਲਓ। ਜੀ ਜੀ ਬਿਲਕੁਲ, ਇਸ ਤਰ੍ਹਾਂ ਦੀਆਂ ਧਾਂਦਲੀਆਂ ਤੇ ਬਹੁਤ ਹੋਈਆਂ। ਤੇ ਅੱਗੇ ਬੈਂਕ ਟਕਾਤੀ ਦੀ ਗੱਲ ਕਰੀਏ ਤਾਂ ਫਗਵਾੜਾ ਦੇ ਲਾਗੇ ਦਿਨ ਦਿਹਾੜੇ ਬੈਂਕ ਲੁੱਟੀ ਗਈ। ਇਸ ਤਰ੍ਹਾਂ ਜਿਹੜੀ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਜੀ ਉਹਦੇ ਉੱਤੇ ਅਸਰ ਜਿਹੜਾ ਉਹ ਬਿਲਕੁਲ ਚਫੇਰੇ ਦੇਖਣ ਨੂੰ ਜਿਹੜਾ ਜੀ ਉਹ ਮਿਲਦਾ। ਕੋਈ ਮੰਨੇ ਜਾਂ ਨਾ ਮੰਨੇ, ਇਹ ਜਿਹੜਾ ਹੈ ਤਾਂ ਲਾਅ ਐਂਡ ਆਰਡਰ ਦੇ ਨਾਲ ਜੁੜਿਆ ਹੋਇਆ। ਲਾਅ ਐਂਡ ਆਰਡਰ ਜਿਹੜਾ ਜੀ ਉਹ ਜੁੜਿਆ ਹੋਇਆ ਨਸ਼ਿਆਂ ਦੇ ਨਾਲ। ਅੱਗੇ ਸਰਕਾਰਾਂ ਮੰਨਦੀਆਂ ਜਾਂ ਨਹੀਂ ਮੰਨਦੀਆਂ, ਇਹ ਫਗਵਾੜਾ ਰੋਡ ਦੇ ਉੱਤੇ ਕੋਟ ਪਥੂਹੀ ਵਿਸ਼ਵਕਰਮਾ ਮੰਦਿਰ ਹੈ, ਜਿਹੜੇ ਐਕਸਿਸ ਬੈਂਕ ਦੀ ਬ੍ਰਾਂਚ ਦੇ ਵਿੱਚ 5 ਹਥਿਆਰਬੰਦ ਡਾਕੂਆਂ ਨੇ ਰਿਵਾਲਵਰ ਦੇ ਜ਼ੋਰ ਦੇ ਉੱਤੇ 9,60,000 ਰੁਪਏ ਜਿਹੜੇ ਜੀ ਉਹ ਲੁੱਟ ਲਏ। ਇਹਨਾਂ ਡਾਕੂਆਂ ਦੀਆਂ ਤਸਵੀਰਾਂ ਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਪਛਾਣ ਹੋ ਗਈ ਦੱਸੀ ਜਾਂਦੀ ਹੈ। ਇਹ ਜਿਹੜਾ ਜੀ ਦੱਸਿਆ ਗਿਆ ਕਿ ਜਿਹੜਾ ਮੈਨੇਜਰ ਆ ਇਹਦਾ, ਉਹਨੇ ਕਿਹਾ 1:07 ਦੇ ਉੱਤੇ ਪਹਿਲਾਂ ਇੱਕ ਨੌਜਵਾਨ ਹੱਥ ਦੇ ਵਿੱਚ ਕਾਪੀ ਫੜੀ ਬੈਂਕ 'ਚ ਆਇਆ, ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਉਣ ਵਾਲੀ ਸਲਿੱਪ ਲੈ ਕੇ ਬਾਹਰ ਚਲੇ ਗਿਆ, ਔਰ ਇਸ ਤੋਂ ਬਾਅਦ ਉਹਦੇ ਸਣੇ 5 ਜਿਹੜੇ ਨੌਜਵਾਨ ਸੀ ਹੱਥਾਂ ਦੇ ਵਿੱਚ ਰਿਵਾਲਵਰ ਫੜੀ ਬੈਂਕ 'ਚ ਆ ਗਏ, ਔਰ ਇਹਨਾਂ ਨੇ ਸਿਕਿਉਰਿਟੀ ਗਾਰਡ, ਮੈਨੇਜਰ, ਅਸਿਸਟੈਂਟ ਮੈਨੇਜਰ ਤੇ ਬਾਕੀ ਮੁਲਾਜ਼ਮਾਂ ਦੇ ਉੱਤੇ ਰਿਵਾਲਵਰ ਜਿਹੜੇ ਸੀ ਉਹ ਤਾਣ ਲਏ। 9,60,000 ਰੁਪਏ ਦਾ ਡਾਕਾ ਮਾਰਿਆ ਤੇ ਫਰਾਰ ਹੋ ਗਏ। 7 ਲੱਖ ਦੀ ਜਿਹੜੀ ਘੰਟਾ ਕੁ ਪਹਿਲਾਂ 7 ਲੱਖ ਦੀ ਨਕਦੀ ਜਿਹੜੀ ਸੀ ਉਹ ਕੋਟ ਪਟੂਈ ਦਾ ਕੋਈ ਦੁਕਾਨਦਾਰ ਜਮ੍ਹਾਂ ਕਰਵਾ ਕੇ ਗਿਆ ਸੀਗਾ, ਤੇ ਉਹ ਕੈਸ਼ ਦੇ ਬੰਡਲ ਬਣਾ ਕੇ ਜਿਹੜਾ ਵੀ ਰੱਖ ਰਿਹਾ ਸੀ ਅਸਿਸਟੈਂਟ ਮੈਨੇਜਰ।
1:07 ਤੇ ਆਏ ਔਰ 1:09 ਦੇ ਉੱਤੇ ਜਿਹੜਾ ਸੀ ਉਹ ਬਾਹਰ ਗਏ। 2 ਮਿੰਟਾਂ ਦੇ ਵਿੱਚ ਇਹ ਜਿਹੜੇ ਸੀ ਉੱਥੋਂ ਫਰਾਰ ਹੋ ਗਏ ਜੀ। ਦਿੱਲੀ ਦਾ ਨੰਬਰ ਦੱਸਿਆ ਜਾ ਰਿਹਾ ਇਹਨਾਂ ਜਿਹੜੀ ਕਾਰ ਦੇ ਵਿੱਚ ਫਰਾਰ ਹੋਏ ਨੇ। CCTV ਕੈਮਰੇ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਤਸਵੀਰਾਂ ਕੈਦ ਹੋਈਆਂ ਨੇ ਔਰ ਇਹਨਾਂ ਨੇ DVR ਵੀ ਪੁੱਟਣ ਦਾ ਜਿਹੜਾ ਸੀ ਉਹ ਯਤਨ ਕੀਤਾ, ਉਹਦੇ ਵਿੱਚ ਇਹ ਸਫਲ ਨਹੀਂ ਹੋ ਸਕੇ। ਜਾਂਦੇ ਹੋਏ ਜਿਹੜੇ ਮੁਲਾਜ਼ਮਾਂ ਦੇ 4 ਫੋਨ ਤੇ 1 ਪਰਸ ਵੀ ਜਿਹੜਾ ਸੀ ਉਹ ਲੈ ਗਏ। ਕੈਮਰੇ ਦੇ ਵਿੱਚ ਕੈਦ ਹੋਏ ਡਾਕੂਆਂ ਦੇ ਵਿੱਚੋਂ ਇੱਕ ਦੀ ਪਛਾਣ ਸਿਕਿਉਰਿਟੀ ਗਾਰਡ ਨੇ ਜਿਹੜੀ ਹੈ ਇਹ ਦੱਸੀ ਜਾ ਰਹੀ ਹੈ, ਜਿਹੜਾ ਕਿ ਨੇੜਲੇ ਪਿੰਡ ਭਗਤੂਪੁਰ ਦਾ ਦੱਸਿਆ ਜਾ ਰਿਹਾ। ਅਜੇ ਇਹਦੀ ਕੋਈ ਗ੍ਰਿਫਤਾਰੀ ਜਿਹੜੀ ਉਹ ਨਹੀਂ ਹੋਈ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਨਸ਼ਾ ਛਡਾਊ ਕੇਂਦਰਾਂ ਦੀ। ਉਸ ਦੇ ਵਿੱਚ ਇੰਨੇ ਲੋਕ ਆ ਗਏ, 3 ਗੁਣਾ ਲੋਕ ਆ ਗਏ ਆ ਤੇ ਮੋਟੇ ਪੈਸਿਆਂ ਦੀ ਵਸੂਲੀ ਵੀ ਹੋ ਰਹੀ ਹੈ। ਦੇਖੋ ਜੀ, ਇਹ ਹੈ ਤਾਂ ਹਾਲ ਵੱਖ-ਵੱਖ ਡਿਸਟ੍ਰਿਕਟ ਦਾ, ਪਰ ਪਟਿਆਲੇ ਦੇ ਵਿੱਚ ਇੱਥੇ ਜਿਹੜੇ ਹਾਲਾਤ ਕੀ ਇਹੋ ਹੀ ਹਾਲ ਤਕਰੀਬਨ ਸਮੁੱਚੇ ਪੰਜਾਬ ਦੇ ਵਿੱਚ ਹੈ। ਜਦੋਂ ਪੰਜਾਬ ਦੇ ਵਿੱਚ ਇਹ ਨਸ਼ਾ ਵਿਰੋਧ ਦੇ ਵਿੱਚ ਲੋਕ ਜਿਹੜੇ ਵੀ ਆਪ ਭਾਰੇ ਉੱਠ ਕੇ ਖੜੇ ਹੋਏ ਆ, ਇਹ ਸੋਸ਼ਲ ਜਿਹੜੀ ਹੈ ਜੀ ਉਹ ਮੁਹਿੰਮ ਬਣਨ ਕਰਕੇ ਲੋਕ ਜਿਹੜੇ ਨਸ਼ਾ ਕਰਨ ਵਾਲੇ ਆ ਉਹ ਨਸ਼ਾ ਛਡਾਊ ਸੈਂਟਰਾਂ ਵੱਲ ਨੂੰ ਹੋ ਤੁਰੇ ਜੀ ਛੱਡਣ ਦੇ ਵਾਸਤੇ। ਤਾਂ ਮਾਪੇ ਮੂਹਰੇ ਆਏ ਛਡਾਉਣ ਦੇ ਵਾਸਤੇ। ਇੱਕ ਦੂਜਾ ਜਿਹੜਾ ਚਫੇਰੇ ਤੋਂ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਨਾ ਸ਼ੁਰੂ ਹੋਇਆ, ਉਹਦੇ ਕਰਕੇ ਵੀ ਉਹ ਤੁਰੇ। ਸਰਕਾਰੀ ਨਸ਼ਾ ਛਡਾਊ ਸੈਂਟਰਾਂ ਦੀ ਤਾਂ ਆਪਾਂ ਹਾਲਾਤ ਜਿਹੜੀ ਪਹਿਲਾਂ ਵੀ ਦੱਸੀ ਹੈ ਕਿ ਕੀ ਹਾਲਾਤ ਨੇ। ਇੱਥੇ ਪਟਿਆਲੇ ਦੇ ਵਿੱਚ ਮੈਂ 2 ਦਿਨ ਪਹਿਲਾਂ ਜਿਹੜਾ ਗਿਆ ਸੀਗਾ, ਐਨ ਬਿਲਕੁਲ ਫੁੱਲ ਜਿਹੜਾ ਵੀ ਉਹ ਪਿਆ। ਜਿਹੜਾ ਈਵਨ ਔਰਤਾਂ ਵਾਲਾ ਵਾਰਡ ਹੈ ਨਸ਼ਾ ਛਡਾਊ ਸੈਂਟਰ ਦਾ, ਜਿਹੜਾ ਔਰਤਾਂ ਦਾ ਵਾਰਡ ਹੈ, ਲੇਡੀ ਵਾਰਡ ਹੈ, ਉਹ ਵੀ ਫੁੱਲ ਪਿਆ। ਉਹਦੇ ਵਿੱਚ ਵੀ ਔਰਤਾਂ ਜਿਹੜੀਆਂ ਜੀ ਸਾਰੇ ਬੈੱਡ ਮੱਲੀ ਪਈਆਂ ਨੇ। ਸਰਕਾਰੀ ਜਦੋਂ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਜਗ੍ਹਾ ਨਹੀਂ ਹੈਗੀ ਤਾਂ ਲੋਕ ਪ੍ਰਾਈਵੇਟ ਵੱਲ ਨੂੰ ਉਤਰੇ। ਪਟਿਆਲੇ ਦੇ ਵਿੱਚ ਇੱਕ ਜਿਹੜਾ ਨਸ਼ਾ ਛਡਾਊ ਸੈਂਟਰ ਇੱਥੇ ਫੜਿਆ ਗਿਆ, ਉਹਦੇ ਕੋਲੇ ਜਗ੍ਹਾ ਜਿਹੜੀ ਹੈ ਜੀ ਉਹ ਹੈਗੀ ਆ, ਪਰਮਿਸ਼ਨ ਜਿਹੜੀ ਆ ਉਹ ਰਜਿਸਟਰਡ ਆ ਵੈਸੇ ਸਰਕਾਰ ਦੇ ਕੋਲੇ। 40 ਜਿਹੜਾ ਜੀ ਉਹ ਨਸ਼ਾ ਕਰਨ ਵਾਲੇ ਰੱਖ ਸਕਦਾ ਉਹਨਾਂ ਦੇ ਇਲਾਜ ਦੇ ਵਾਸਤੇ। 110 ਪੇਸ਼ੈਂਟ ਉਹ ਰੱਖੀ ਬੈਠਾ, 3 ਗੁਣਾ ਜਿਹੜੇ ਦੀ ਉਹ ਜ਼ਿਆਦਾ ਰੱਖੀ ਫਿਰਦਾ ਉਹ। ਔਰ ਉਹਦੇ ਕੋਲੇ ਇੰਨਾ ਸਟਾਫ ਨਹੀਂ ਹੈਗਾ ਕਿ ਉਹ ਇਹਨਾਂ ਦੀ ਦੇਖਭਾਲ ਕਰ ਸਕੇ, ਇਹਨਾਂ ਦਾ ਪ੍ਰੋਪਰ ਜਿਹੜਾ ਜੀ ਉਹ ਇਲਾਜ ਹੋ ਸਕੇ, ਉਹਨਾਂ ਨੂੰ ਰੋਟੀ ਪਾਣੀ ਜਿਹੜਾ ਜੀ ਉਹ ਮਿਲ ਸਕੇ। ਇਹਦੇ ਕੋਲੇ ਬੰਦੇ ਨੇ ਉੱਥੇ ਨਸ਼ਾ ਛਡਾਊ ਸੈਂਟਰ 'ਚ, ਉਹ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਵੱਖੋ ਵੱਖਰੇ ਥਾਵਾਂ ਦੇ ਉੱਤੋਂ ਨੇ। ਇਹ ਕਰਦੇ ਕੀ ਨੇ ਜੀ, ਇਹਨਾਂ ਨੇ ਗੱਡੀਆਂ ਰੱਖੀਆਂ ਹੋਈਆਂ ਨੇ। ਜਿਹੜੇ ਲੋਕ ਕਹਿੰਦੇ ਆ ਕਿ ਨਸ਼ਾ ਜਿਹੜਾ ਛਡਾਉਣਾ ਸੈਂਟਰ 'ਚ ਦੇਣਾ, ਗੱਡੀ ਲੈ ਕੇ ਉਹਨੂੰ ਇਹ ਚੁੱਕ ਲਿਆਉਂਦੇ ਆ ਜੀ ਇੱਕ ਟਾਈਪ ਦੇ ਨਾਲ। ਹਾਲਾਂਕਿ ਇਹਦੀ ਪਰਮਿਸ਼ਨ ਨਹੀਂ ਹੈਗੀ ਉਹਨਾਂ ਕੋਲ, ਪਰ ਇਹ ਚੁੱਕ ਲਿਆਉਂਦੇ ਆ। ਜਿਹੜੇ ਪਰਿਵਾਰ ਨੇ ਉਹ ਇਹਨਾਂ ਨੂੰ 20 ਤੋਂ 25,000 ਰੁਪਇਆ ਪਰ ਪੇਸ਼ੈਂਟ ਦਾ ਜਿਹੜਾ ਜੀ ਉਹ ਦਿੰਦੇ ਆ। ਉਦੋਂ ਵੱਧ ਵੀ ਚਾਰਜ ਜਿਹੜਾ ਜੀ ਕਈ ਵਾਰੀ ਇਹ ਕਰਦੇ ਆ। ਦੇਖੋ, ਜਿੱਥੇ 100 ਬੰਦਾ ਇਹ ਤਾੜੀ ਬੈਠੇ ਆ, 25,000 ਦੇ ਨਾਲ ਤੁਸੀਂ ਇਹਨੂੰ ਗੁਣਾ ਕਰ ਲੈਣਾ ਤੇ ਮਹੀਨੇ ਦਾ ਕਿੰਨਾ ਪੈਸਾ ਜਿਹੜਾ ਜੀ ਇਹ ਪ੍ਰਾਈਵੇਟ ਨਸ਼ਾ ਛਡਾਊ ਸੈਂਟਰ ਚਾਰਜ ਕਰ ਰਹੇ ਆ। ਔਰ ਜਦੋਂ ਇਹ ਮਾਮਲਾ ਜਿਹੜੇ ਇੱਥੋਂ ਦੇ ਹੈਗੇ ਨੇ ਆਫਿਸਰ, ਉਹਨਾਂ ਦੀ ਨੌਲੇਜ ਦੇ ਵਿੱਚ ਲਿਆਂਦਾ ਗਿਆ ਤਾਂ ਜਿਹੜੇ ਸਿਵਲ ਸਰਜਨ ਨੇ ਉਹਨਾਂ ਨੇ ਇਹ ਕਹਿਤਾ ਕਿ ਅਸੀਂ ਲਿਖ ਦਿੱਤਾ ਜੀ ਕਿ ਇਹਦਾ ਲਾਇਸੈਂਸ ਜਿਹੜਾ ਉਹ ਸਸਪੈਂਡ ਕੀਤਾ ਜਾਵੇ ਇਸ ਸੈਂਟਰ ਦਾ, ਕਿਉਂਕਿ ਉਹਨੇ ਜਿਹੜੀ ਹੈ ਜੀ ਉਹ ਨਿਯਮਾਂ ਤੋਂ ਬਾਹਰ ਜਾ ਕੇ ਇੰਨੇ ਲੋਕ ਜਿਹੜੇ ਆ ਉਹ ਰੱਖਿਆ। ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਕਹਿੰਦੇ ਕਿ ਅਸੀਂ ਵੀ ਉੱਤੇ ਜਿਹੜਾ ਜੀ ਉਹ ਰਿਕਮੈਂਡ ਕਰਕੇ ਭੇਜ ਦਿੱਤਾ। ਇਹ ਤਾਂ ਇੱਕ ਪਟਿਆਲੇ ਦੀ ਜਿਹੜੀ ਗੱਲ ਹੈ, 40 ਦੀ ਜਗ੍ਹਾ ਦੇ ਉੱਤੇ 110 ਜਿਹੜਾ ਜੀ ਉਹ ਰੱਖੀ ਬੈਠਾ। ਸਰਕਾਰ ਅਜੇ ਵੀ ਇਸ ਮਾਮਲੇ ਦੇ ਵਿੱਚ ਟੋਟਲ ਅਵੇਸਲੀ ਆ, ਜਿਹੜੀ ਇਹ ਗੱਲ ਨਹੀਂ ਸਮਝ ਰਹੀ ਕਿ ਇਹਦਾ ਇਲਾਜ ਦੇ ਵਾਸਤੇ ਪ੍ਰਾਈਵੇਟ ਹਸਪੀਟਲਾਂ ਦੇ ਬੂਹੇ ਜਿਹੜੇ ਆ ਜੀ ਉਹ ਖੋਲਣੇ ਪੈਣਗੇ। ਨਹੀਂ ਤਾਂ ਸਿੰਪਲ ਜੀ ਗੱਲ ਆ ਜੀ, ਇਹ ਲੋਕ ਮਾਰੇ ਜਾਣਗੇ ਜਿਹੜੇ ਕਿ ਨਸ਼ਾ ਛੱਡਣ ਦੇ ਵਾਸਤੇ ਆਪ ਮੂਹਰੇ ਜਿਹੜੇ ਆ ਜੀ ਉਹ ਆ ਰਹੇ ਆ। ਪਰ ਆਪ ਮੂਹਰੇ ਕਿੰਨੀ ਦੇਰ ਤੱਕ ਆਉਣਗੇ ਜੇ ਉਹਨਾਂ ਨੂੰ ਇੱਕ ਤਾਂ ਪ੍ਰੋਪਰ ਇਲਾਜ ਨਾ ਮਿਲਿਆ, ਦੂਜੀ ਇਹ ਗੱਲ ਕਿ ਉਹਨਾਂ ਨੂੰ ਪ੍ਰੋਪਰ ਜਗ੍ਹਾ ਨਾ ਮਿਲੀ। ਹੁਣ ਜਿਹੜੇ ਤਾਂ ਸਹਿੰਦੇ ਆ ਉਹ ਤਾਂ 20-25 ਹਜ਼ਾਰ ਰੁਪਇਆ ਚਲੋ ਖਰਚ ਸਕਦੇ ਆ। ਸੋ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੇ ਨਹੀਂ ਖਰਚ ਸਕਦੇ ਉਹ ਵਿਚਾਰੇ ਕਿਸ ਪਾਸੇ ਵੱਲ ਜਾਣ। ਜੀ ਬਿਲਕੁਲ, ਕਾਫੀ ਲੁੱਟਿਆ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਪਟਿਆਲੇ ਦੇ ਵਿੱਚ ਇੱਕ ਸ਼ਿਵ ਸੈਨਾ ਲੀਡਰ ਦਾ ਸੁਰੱਖਿਆ ਨੂੰ ਲੈ ਕੇ ਕੀਤਾ ਗਿਆ ਡਰਾਮਾ ਸਾਹਮਣੇ ਆਇਆ। ਐਕਚੁਅਲੀ ਇਹ ਕੋਈ ਪਹਿਲਾ ਲੀਡਰ ਨਹੀਂ ਗਾ ਜੀ ਸ਼ਿਵ ਸੈਨਾ ਦਾ। ਪਹਿਲਾਂ ਤਾਂ ਏਦਾਂ ਦੇ ਕੁਝ ਲੀਡਰ ਲੁਧਿਆਣੇ ਦੇ ਵਿੱਚ ਵੀ ਸੀਗੇ, ਉੱਥੇ ਵੀ ਮਾਮਲਾ ਜਿਹੜਾ ਜੀ ਉਹ ਦਰਜ ਹੋਇਆ। ਜਲੰਧਰ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਮਾਮਲੇ ਦਰਜ ਹੋਏ ਸੀਗੇ। ਇਹ ਲੋਕ ਜਿਹੜੇ ਆਪਣੀ ਬੱਲੇ ਬੱਲੇ ਦੀ ਖਾਤਰ ਇੱਕ ਸਟੇਟਸ ਸਿੰਬਲ ਇਹਨਾਂ ਨੇ ਬਣਾ ਲਿਆ ਕਿ 2-4 ਸਿਕਿਉਰਿਟੀ ਵਾਲੇ ਨਾਲ ਜਿਹੜੇ ਜੀ ਉਹ ਤੁਰਦੇ ਹੋਣ
ਤੇ ਫਿਰ ਉਹਦੇ ਨਾਲ ਇਹ ਰੋਪ ਪਾਉਂਦੇ ਆ, ਗੁੰਡਾਗਰਦੀ ਕਰਦੇ ਆ ਲੋਕਾਂ ਦੇ ਉੱਤੇ। ਜਿਹੜਾ ਜੀ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਕੁਛ ਛਾਂਗ ਚੰਗਈਆ ਕੀਤਾ ਔਰ ਕੁਛ ਸਿਕਿਉਰਿਟੀ ਜਿਹੜੀ ਸੀ ਉਹ ਵਾਪਸ ਲਈ ਗਈ। ਇਹਦੇ ਵਿੱਚ ਜਿਹੜੀ ਵਾਪਸ ਲਈ ਗਈ ਸ਼ਿਵ ਸੈਨਾ ਹਿੰਦ ਹੈ, ਇਹਦਾ ਪ੍ਰੈਜ਼ੀਡੈਂਟ ਹੈ ਕਿ ਪੰਜਾਬ ਤੇ ਹਰਿਆਣਾ ਦਾ ਰਾਹੁਲ ਕੁਮਾਰ। ਇਹ ਮਾਣਕਪੁਰ ਜਿਹੜਾ ਜੀ ਉਹ ਪਿੰਡ ਹੈਗਾ ਕਿ ਪਟਿਆਲੇ ਦੇ ਨੇੜੇ, ਉੱਥੋਂ ਦਾ ਇਹ ਹੈਗਾ ਬਣਿਆ ਹੋਇਆ ਜੀ। ਇਹ ਜਿਵੇਂ ਤੁਹਾਨੂੰ ਦੱਸਿਆ ਕਿ ਪੰਜਾਬ ਤੇ ਹਰਿਆਣਾ ਦਾ ਪ੍ਰਧਾਨ। ਹੁਣ ਸ਼ਿਵ ਸੈਨਾ ਹਿੰਦ ਦੇ ਕਿੰਨੇ ਕੁ ਮੈਂਬਰ ਆ, ਕਿੰਨੀਆਂ ਕੁ ਉਹਦੇ ਪੰਜਾਬ ਦੇ ਵਿੱਚ ਮੈਂਬਰ ਨੇ, ਕਿੰਨੇ ਉਹਦੇ ਹਰਿਆਣਾ ਦੇ ਵਿੱਚ ਮੈਂਬਰ ਨੇ? ਸੈਂਕੜੇ ਤਾਂ ਬਹੁਤ ਵੱਡਾ ਗੱਲ ਹੈ, 100 ਤਾਂ ਇਹ, ਕਿਉਂਕਿ ਤਕਰੀਬਨ ਇਹ ਅਹੁਦੇਦਾਰੀਆਂ ਉਹ ਹੁੰਦੀਆਂ ਨੇ ਵੀ ਜਿੰਨੇ ਕੁ ਅਹੁਦੇਦਾਰ ਉਨੇ ਕੁ ਮੈਂਬਰ ਹੁੰਦੇ ਆ ਇਹਨਾਂ ਦੇ। ਇਹਦੇ ਉੱਤੋਂ ਜਦੋਂ ਜੂਨ 9 ਨੂੰ ਜਿਹੜਾ ਸੀਗਾ ਉਹ ਮਾਫ ਕਰਨਾ, ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹਦੇ ਤੋਂ ਵਾਪਸ ਲਈ ਗਈ ਸਿਕਿਉਰਿਟੀ, ਤਾਂ ਇਹਨੇ ਇੱਕ ਡਰਾਮਾ ਜਿਹੜਾ ਸੀਗਾ ਜੀ ਉਹ ਕੀਤਾ। ਬਨੂੜ ਪੁਲਿਸ ਨੇ ਇਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਔਰ ਇਹ ਕਿਡਨੈਪਿੰਗ ਦੇ ਜਿਹੜਾ ਜੀ ਉਹ ਚੱਕਰ ਦੇ ਵਿੱਚ, ਔਰ ਕਿਡਨੈਪਿੰਗ ਤੋਂ ਇਲਾਵਾ ਇਹ ਡਰੱਗ ਦਾ ਧੰਦਾ ਜਿਹੜਾ ਜੀ ਉਹ ਕਰਦਾ ਸੀ। ਇਹਦੇ ਤੋਂ ਬਹੁਤ ਸਾਰੀਆਂ ਨਸ਼ੀਲੀਆਂ ਦਵਾਈਆਂ ਬਨੂੜ ਪੁਲਿਸ ਨੇ ਜਦੋਂ ਜਿਹੜਾ ਸੀਗਾ ਜੀ ਫੜਿਆ, ਨਸ਼ੀਲੀਆਂ ਦਵਾਈਆਂ, ਟੀਕੇ ਜਿਹੜੇ ਸੀ ਉਹ ਇਹਦੇ ਤੋਂ ਮਿਲੇ। ਹੁਣ ਇਹਨੇ ਇਹ ਗੱਲ ਜਿਹੜੀ ਆ ਜੀ ਉਹ ਕੀਤੀ, ਦੱਸੀ ਆ ਪੁਲਿਸ ਨੂੰ ਜਦੋਂ ਪੁਲਿਸ ਨੇ ਫੜ ਲਿਆ, ਕਿ ਉਹਨੇ ਇੱਕ ਡਰਾਮਾ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕੀਤਾ ਸੀਗਾ। ਉਹ ਕਹਿੰਦਾ ਜੀ ਮੈਂ ਆਪਣੇ ਘਰ ਤੋਂ ਜਾ ਰਿਹਾ ਸੀਗਾ, ਮੇਰੇ ਉੱਤੇ ਹਮਲਾ ਜਿਹੜਾ ਸੀ ਉਹ ਕੀਤਾ, ਗੋਲੀਆਂ ਚਲਾਈਆਂ, ਮੈਂ ਉਹਨਾਂ ਗੋਲੀਆਂ ਤੋਂ ਬਚ ਗਿਆ, ਗੋਲੀਆਂ ਚਲਾਉਣ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਉਹਨੇ ਇਹ ਗੱਲ ਮੰਨੀ ਆ ਕਿ ਐਕਚੁਅਲੀ ਮੇਰੇ ਤੋਂ ਸਿਕਿਉਰਿਟੀ ਜਿਹੜੀ ਆ ਜੀ ਉਹ ਖੁੱਸ ਗਈ ਸੀ, ਤੇ ਇਹ ਸਿਕਿਉਰਿਟੀ ਵਾਪਸ ਕਿਵੇਂ ਆਵੇ ਉਹਦੇ ਵਾਸਤੇ ਉਹਨੇ ਇਹ ਡਰਾਮਾ ਜਿਹੜਾ ਜੀ ਉਹ ਕੀਤਾ ਸੀਗਾ। ਆਪ ਹੀ ਮੰਨ ਗਿਆ। ਵੈਸੇ ਤਾਂ NDPS ਐਕਟ ਦੇ ਤਹਿਤ ਜਿਹੜਾ ਜੀ ਮਾਮਲਾ ਇਹਦੇ ਉੱਤੇ ਦਰਜ ਹੋਇਆ, ਕਿਉਂਕਿ ਨਸ਼ੀਲੀਆਂ ਦਵਾਈਆਂ ਇਹਦੇ ਤੋਂ ਮਿਲੀਆਂ ਨੇ, ਔਰ ਕਿਡਨੈਪਿੰਗ ਦਾ ਪਰਚਾ ਜਿਹੜਾ ਜੀ ਉਹ ਵੀ ਇਹਦੇ ਤੋਂ ਦਰਜ ਹੋਇਆ। ਤਾਂ ਤੁਸੀਂ ਮੇਰਾ ਖਿਆਲ ਦੱਸਣ ਦੀ ਲੋੜ ਨਹੀਂ ਕਿ ਸਿਕਿਉਰਿਟੀ ਜਿਹੜੀ ਹੈ ਜੀ ਫਿਰ ਕਾਹਦੇ ਵਾਸਤੇ ਲੈਂਦੇ ਆ। ਜਦੋਂ ਨਾਲ ਸਿਕਿਉਰਿਟੀ ਆ, ਮੰਨ ਲਓ ਕੋਈ ਉੱਦਾਂ ਦਾ ਸਮਾਨ ਲਈ ਜਾਂਦਾ, ਫਿਰ ਕੌਣ ਪੁੱਛੂਗਾ ਜੀ ਕਿ ਇਹ ਵੀ ਇੱਦਾਂ ਦਾ ਕੰਮ ਕਰ ਸਕਦਾ? ਬਿਲਕੁਲ ਜੀ, ਇਹ ਕੁਝ ਹੋਇਆ ਪੰਜਾਬ ਦੇ ਪਿੱਛੇ ਜਿਹੇ, ਇਸੇ ਕਰਕੇ ਭੱਠਾ ਬੈਠਾ। ਅਤੇ ਸਰੋਤੇ ਅਸੀਂ ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਡੇ ਸਵਾਲ ਹੋਣਗੇ। ਜੋ ਵੀ ਤੁਹਾਡਾ ਕੋਈ ਸਵਾਲ ਹੈ ਤੁਸੀਂ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਦੇ ਨਾਲ। ਖਬਰ ਤੋਂ ਨਜ਼ਰ ਪ੍ਰੋਗਰਾਮ ਹੈ। ਅੱਜ ਦੇ ਦਿਨ ਤੁਹਾਡੀਆਂ ਕਾਲਸ ਹੁੰਦੀਆਂ ਦੂਜੇ ਹਿੱਸੇ ਦੇ ਵਿੱਚ। ਬਲਤੇਜ ਪੰਨੂ ਜੀ ਉਹਨਾਂ ਕਾਲਾਂ ਦਾ ਹੀ ਜਵਾਬ ਦਿੰਦੇ ਨੇ। ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ। ਅਤੇ ਜੀ ਸਾਡੇ ਨਾਲ ਜੁੜੇ ਹੋਏ ਨੇ ਅਜੀਤ ਸਿੰਘ ਬਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਤੁਹਾਨੂੰ ਸਤਿ ਸ਼੍ਰੀ ਅਕਾਲ। ਗੱਲ ਇਹ ਆ ਵੀ ਜਿਹੜਾ ਤੁਸੀਂ ਬੇਅਦਬੀ ਦਾ ਪਹਿਲਾਂ ਕੀਤਾ ਨਾ ਕੰਮ ਸ਼ੁਰੂ, ਜੋ ਕਿਲਿਆ ਸੀ ਕੇਸ, ਉਹ 'ਚ ਹੈਗਾ ਵਾ ਵੀ ਉਹ ਬੜਾ ਸਪਸ਼ਟ ਲਿਖਿਆ ਉਹਨੇ ਉਹਦੇ ਵਿੱਚ ਵੀ ਆਹ ਬੰਦੇ ਪੁਲਿਸ ਨੇ ਜਿਹੜੇ ਹੈਗੇ ਇਹਨਾਂ ਨੇ ਫੋਨ ਹੋਏ ਨੇ, ਸਾਰਾ ਕੁਝ ਰਿਕਾਰਡ ਲੈ ਕੇ ਦਰਜ ਕੀਤਾ ਹੈਗਾ ਵਾ, ਤੇ ਇਹਨਾਂ ਬੰਦਿਆਂ ਨੇ ਗੋਲੀ ਚਲਾਈ ਹੈਗੀ ਆ। ਲੇਕਿਨ ਜਿਹੜੀ ਅੱਜ ਫੇਵਰ ਦਿੱਤੀ ਜਾ ਰਹੀ, ਇਹ ਦਿੱਤੀ ਜਾ ਰਹੀ ਆ ਵੀ ਜਿਹੜਾ ਇਸ ਹਫ਼ਤੇ ਬਰੀ ਹੋਇਆ ਨਾ ਉਹ ਜ਼ਮੀਨ ਘੁਟਾਲੇ ਵਿੱਚੋਂ, ਉਹ 'ਚ ਬਾਦਲਾਂ ਨੇ ਸਾਰੇ ਗਵਾਹ ਬਿਠਾਲ ਕੇ ਸਾਰਾ ਉਹਨੂੰ ਬਰੀ ਕੀਤਾ। ਇਸ ਕਰਕੇ ਉਹਦਾ ਵਿਧਾਨਾ ਉਹਨੂੰ ਦਿੱਤਾ ਜਾ ਰਿਹਾ ਹੈਗਾ ਵਾ। ਹਾਲਾਂਕਿ ਵੀਰ ਦਵਿੰਦਰ ਸਿੰਘ ਨੇ ਉਸ ਵੇਲੇ ਸਰਕਾਰੀ ਗਵਾਹ ਬਣਨ ਦੀ ਕੋਸ਼ਿਸ਼ ਕੀਤੀ ਸੀ ਕੋਸ਼ਿਸ਼, ਲੇਕਿਨ ਇਹਨਾਂ ਨੇ ਉਹਨੂੰ ਮੰਨਿਆ ਹੀ ਨਹੀਂਗਾ ਸਾਰੀ ਜਿਹੜੀ ਲੋਅਰ ਕੋਰਟ ਦੇ ਵਿੱਚ। ਪਰ ਉਹ ਅਗਲੀ ਕੋਰਟ ਜਾਣਗੇ, ਜ਼ਰੂਰ ਕੋਈ ਨਾ ਕੋਈ ਫੈਸਲਾ ਹੋਵੇਗਾ, ਇਨਸਾਫ ਮਿਲੇਗਾ ਹੀ। ਦੂਸਰੀ ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਆਮ ਆਦਮੀ ਪਾਰਟੀ ਦੀ 2 ਅਗਸਤ ਵਾਲੀ, ਉਹਦੇ ਵਿੱਚ ਜਿਹੜੀ ਹੈ ਨਾ ਉਹ ਵਸ਼ ਹੋਏਗੀ। ਲੇਕਿਨ ਮੈਨੂੰ ਇੱਕ ਸ਼ੱਕ ਹੈਗਾ ਅੱਜ ਵਾਲੀ ਗੱਲ ਤੇ, ਜਿਹੜੀ ਮੈਨੂੰ ਇੱਥੇ ਪਤਾ ਲੱਗਾ ਵੀ ਇੱਥੋਂ ਫੰਡ ਬੜਾ ਇਕੱਠਾ ਕਰਕੇ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਭੇਜਿਆ ਗਿਆ ਹੈਗਾ। ਤੇ ਹੋ ਸਕਦਾ ਉਹ ਜਿਹੜੀਆਂ ਕਿਉਂਕਿ ਇਲੈਕਸ਼ਨਾਂ ਹੋਣੀਆਂ ਦਿੱਲੀ ਦੇ ਵਿੱਚ, ਉਹ ਆਮ ਆਦਮੀ ਪਾਰਟੀ ਦੇ ਕਾਂਗਰਸ ਰਲ ਕੇ ਲੜਨ ਨੂੰ ਫਿਰਦੀ ਆ। ਇਸ ਕਰਕੇ ਉਹ ਰਾਜੇ ਨੂੰ ਕਰਕੇ ਗੱਲ ਤੇ ਉਹ ਕੱਲ ਨੂੰ ਬੰਦ ਨਾ ਹੋਣ ਦੇਣ। ਲੇਕਿਨ ਉਹਦਾ ਨੁਕਸਾਨ ਰਾਜੇ ਨੂੰ ਬਹੁਤ ਵੱਡਾ ਹੋਏਗਾ। ਅੱਜ ਉਹਨਾਂ ਸੰਗਤ ਦਾ ਉੱਥੇ ਲੋਕਾਂ ਦਾ ਹਾੜਾ ਚੁੱਕਾ ਹੈ, ਤੁਸੀਂ ਵੇਖਿਆ ਹੋਊਗਾ ਉਹ TV ਦੇ ਉੱਤੇ ਸਾਰਾ ਕੁਝ। ਜਿੱਥੇ ਵੀ ਕਿਤੇ ਖਹਿਰਾ ਗਿਆ ਹੈ ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਇਕੱਠੇ ਹੋਏ ਨੇ। ਹਾਲਾਂਕਿ ਛੋਟੇ ਸ਼ਹਿਰਾਂ ਦੇ ਸਾਰੀ ਹੁੰਦੀ ਹੈਗੀ ਆ। ਇਸ ਕਰਕੇ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਨ ਲਈ ਹੈਗੀ ਆਮ ਆਦਮੀ ਪਾਰਟੀ। ਜਿਹੜੀ ਤੁਸੀਂ ਕਹਿਣ ਡਏ ਹੋ ਨਾ ਵੀ ਜੇ ਕਾਨਫਰੰਸ ਹੋ ਗਈ ਤੇ ਉਹ ਇਹਨਾਂ ਨੂੰ ਕੱਢ ਦੇਣਗੇ, ਉਹ ਕੱਢ ਨਹੀਂ ਸਕਦੇ ਇਹਨਾਂ ਨੂੰ, ਕਿਉਂਕਿ ਜੋ ਕੱਢ ਦੇਣਗੇ ਨਾ ਤੇ ਇਹ ਆਪੋਜੀਸ਼ਨ ਲੀਡਰ ਕਿਹਨੂੰ ਬਣਾਉਣ, ਕਿੱਦਾਂ ਬਣਾਉਣਗੇ ਉਹ। ਇਸ ਕਰਕੇ ਇਹ ਜਿਹੜੀ ਗੱਲ ਹੈਗੀ, ਹਾਂ ਇੱਕ ਜ਼ਰੂਰ ਹੈਗਾ ਕਿ ਜੇ ਇਹ ਗੱਲ ਹੁੰਦੀ ਆ ਨਾ, ਕੱਢ ਦਿੰਦੇ ਹੈਗੇ ਆ ਤੇ ਕਾਨਫਰੰਸ ਨਹੀਂ ਹੋਣ ਦਿੰਦੇ, ਤੇ ਹੋਰ ਜ਼ਿਆਦਾ ਉਹਦਾ ਜਿਹੜਾ ਖਹਿਰਾ ਹੈਗਾ ਉਹਦੀ ਬਹੁਤ ਜ਼ਿਆਦਾ ਰਿਸਪੈਕਟ ਹੋਵੇਗੀ ਇਹਦੇ 'ਚ, ਕਿਉਂਕਿ ਉਹ ਸਮਝਦੇ ਲੋਕ ਵੀ ਇਹ ਧੱਕਾ ਹੋ ਰਿਹਾ ਸਾਰਾ ਕੁਝ। ਇਸ ਕਰਕੇ ਧੰਨਵਾਦ ਤੁਹਾਡਾ ਮੁੱਦੇ ਵਾਸਤੇ। ਮੈਂ
ਖੁਸ਼ ਹਾਂ। ਤੁਸੀਂ ਬੜੇ ਜਿਹੜੇ ਪੁਆਇੰਟ ਕਲੀਅਰ ਕੀਤੇ ਹੈਗੇ, ਸਾਰਾ ਕੁਝ ਉਹ ਹੈਗਾ। ਮਿਹਰਬਾਨੀ ਤੁਹਾਡੀ ਬਹੁਤ ਬਹੁਤ। ਥੈਂਕ ਯੂ ਜੀ ਸਿੰਘ ਜੀ ਬਲਤੇਜ ਮਨ ਔਰ ਆਪਣੇ ਵਿਚਾਰ ਦੇਤੇ ਜੀ ਉਹਨਾਂ ਦੇ। ਮੈਂ ਆਪਣੇ ਵਿਊਜ਼ ਦੇ ਵਿੱਚ ਦੱਸਦਾ ਕਿ ਕੀ ਕੁਛ ਹੋ ਸਕਦਾ ਜੀ, ਉਹਨਾਂ ਦੇ ਆਪਣੇ ਵਿਚਾਰ ਨੇ ਜੀ। ਰਾਜ ਜੀ ਕੈਨੇਡਾ ਤੋਂ। ਹਾਂਜੀ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਇੱਕ ਸਵਾਲ ਵੀ ਹੈ ਤੇ ਇੱਕ ਸ਼ੰਕਾ ਵੀ ਹੈ, ਜਿਵੇਂ ਤੁਸੀਂ ਨਿਵਰਤ ਕਰਿਓ। ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਜੋ ਕੁਛ ਹੋਇਆ, ਜਿਵੇਂ ਅੱਜ ਕੱਲ ਇੱਕ ਤਾਂ ਪਹਿਲੀ ਗੱਲ ਤਾਂ ਵੀ ਲੋਕਾਂ ਨੂੰ ਤਸੱਲੀ ਸੀ ਕੁਛ ਖਹਿਰੇ ਦੀ ਲੀਡਰਸ਼ਿਪ ਦੇ ਵਿੱਚ ਵੀ ਆਪੋਜੀਸ਼ਨ ਦਾ ਕੋਈ ਕੰਮ ਹੋ ਰਿਹਾ, ਤੇ ਦੂਜੀ ਸੀ ਜਦੋਂ ਇਸ ਟਾਈਮ ਡਰੱਗ ਦਾ ਜਿਹੜੀ ਮੁਹਿੰਮ ਚੱਲ ਰਹੀ ਹੈ, ਬਾਕੀ ਮਾਫੀਆ ਦਾ ਜੋ ਅਗੇਂਸਟ ਜੋ ਵੀ ਉਹ ਕੰਮ ਕਰ ਰਿਹਾ ਸੀਗਾ ਖਹਿਰਾ, ਜਾਂ ਜੋ ਵੀ ਮਸਲੇ ਹੈਗੇ ਆ ਖੁਦਕਸ਼ੀਆਂ ਦਾ ਜਾਂ ਕੋਈ ਵੀ ਮਸਲੇ ਹੈਗੇ ਆ ਪੰਜਾਬ ਦੇ, ਤੇ ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ, ਇਹਨਾਂ ਤੇ ਇੱਕ ਅਕਾਲੀ ਦਲ ਤੇ ਕਾਂਗਰਸੀ ਦੋਵਾਂ ਤੋਂ ਹੀ ਲੋਕ ਮਾਯੂਸ ਆ, ਤੇ ਇੱਕ ਜਿਹੜਾ ਪੋਲੀਟੀਕਲ ਵੈਕਿਊਮ ਬਣਿਆ ਸੀਗਾ ਉਹਦੀ ਭਰਪਾਈ ਇਹ ਕਰ ਸਕਦੇ ਸੀ ਔਰ ਆਪਦੀ ਪਾਰਟੀ ਦਾ ਕੋਈ ਫਾਇਦਾ ਕਰ ਸਕਦੇ ਸੀ। ਔਰ ਇਹ ਸਭ ਕਾਸੇ ਨੂੰ ਇੱਕ ਪਾਸੇ ਛੱਡ ਕੇ ਤੋਂ ਜਿਵੇਂ ਕਹਿੰਦੇ ਵੀ ਤਾਣੀ ਦੇ ਵਿੱਚ ਬਾਂਦਰ ਛੱਡਤਾ, ਇੱਕ ਨਵਾਂ ਹੀ ਮਸਲਾ ਇਹਨਾਂ ਨੇ ਆਪਸ ਵਿੱਚ ਹੀ ਉਲਝਣਗੇ ਇਹ। ਤੇ ਇਹ ਤਾਂ ਮੈਨੂੰ ਆਏ ਨਹੀਂ ਲੱਗਦਾ ਵੀ ਜਿਵੇਂ ਦੂਜੀਆਂ ਪਾਰਟੀਆਂ ਪੰਜਾਬ ਵਿਰੋਧੀ ਜਿਵੇਂ ਤਾਕਤਾਂ ਹੁੰਦੀਆਂ ਵੀ ਕੋਈ ਆਪਦਾ ਭਲਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਏ ਤੇ ਵੀ ਪੰਜਾਬ ਦਾ ਕੋਈ ਲੀਡਰ ਨਹੀਂ ਉੱਠਣ ਦੇਣਾ, ਕੋਈ ਪੰਜਾਬ ਦਾ ਫਾਇਦਾ ਨਹੀਂ ਹੋਣ ਦੇਣਾ। ਤੇ ਇਹ ਜਿਹੜੀ ਆਮ ਆਦਮੀ ਪਾਰਟੀ ਆ, ਰਾਜ ਜੀ ਸਵਾਲ ਕੀ ਹੈ? ਹਾਂਜੀ ਸਵਾਲ ਇਹੀ ਆ ਵੀ ਮੈਨੂੰ ਐਂ ਲੱਗਦਾ ਵੀ ਜਿਵੇਂ ਇਹ RSS ਵਰਗੀਆਂ ਜਿਵੇਂ ਪੰਜਾਬ ਵਿਰੋਧੀ ਏਜੰਸੀਆਂ ਦਾ ਕੋਈ ਵਿੰਗ ਹੀ ਨਹੀਂ ਲੱਗਦੀ ਮੈਨੂੰ। ਥੈਂਕ ਯੂ ਜੀ। ਹਰ ਚੀਜ਼ RSS ਦੇ ਉੱਤੇ ਮੜ ਦੇਣੀ ਉਹ ਵੀ ਸਹੀ ਨਹੀਂ। ਉਹ ਫਿਰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਜਿਹੜੀ ਹੈ ਜੀ ਉਹ ਗੱਲ ਹੋਊਗੀ ਕਿ ਆਪਾਂ ਹਰ ਚੀਜ਼ ਕਰੀਏ। ਜਿਵੇਂ ਸੈਂਟਰ ਦੀ ਸਰਕਾਰ ਹੈ ਉਹਨੂੰ ਛਿੱਕ ਵੀ ਆਉਂਦੀ ਹੈ ਤਾਂ ਉਹ ਕਹਿੰਦੀ ਇਹਦੇ ਵਿੱਚ ਪਾਕਿਸਤਾਨ ਦਾ ਹੱਥ ਹੈ। ਇਸੇ ਤਰੀਕੇ ਦੇ ਨਾਲ ਕੁਛ ਵੀ ਹੁੰਦਾ ਆਪਾਂ ਕਹੀਏ ਕਿ RSS ਇਹਦੇ ਵਾਸਤੇ ਜਿਹੜੀ ਜੀ ਉਹ ਜ਼ਿੰਮੇਵਾਰ ਹੈ, ਇਹ ਵੀ ਸਹੀ ਜਿਹੜਾ ਜੀ ਉਹ ਨਹੀਂ ਹੋਊਗਾ। ਸਭ ਤੋਂ ਵੱਡਾ ਜਿਹੜਾ ਨਾ ਜੀ ਅੱਜ ਸਵਾਲ ਜਿਹੜੀ ਫੈਸਲੇ ਦੀ ਘੜੀ ਪੰਜਾਬੀਆਂ ਦੇ ਮੂਹਰੇ ਹੈ, ਪੰਜਾਬ ਦੇ ਨਾਲ ਕੌਣ ਜਿਹੜਾ ਜੀ ਉਹ ਖੜਾ, ਕੀ ਅਹੁਦਿਆਂ ਨਾਲ ਖੜੇ ਹੋਏ ਜਿਹੜੇ ਲੋਕ ਨੇ ਉਹ ਪੰਜਾਬ ਦੇ ਵਾਸਤੇ ਇਨਸਾਫ ਲੈ ਦੇਣਗੇ? ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਦਲ ਦੀ, ਤੀਜੇ ਧਿਰ ਦੀ, ਦੇਖੋ ਹਾਲ ਦੀ ਘੜੀ ਇਹ ਧੁੰਦਲਾ ਹੋ ਗਿਆ। ਇਹ ਉਦਾਸ ਹੋ ਕੇ ਗੱਲ ਜਿਹੜੀ ਜੀ ਉਹ ਕਹਿਣੀ ਪੈਂਦੀ ਹੈ, ਧੁੰਦਲਾ ਹੋ ਗਿਆ। ਅੱਜ ਦੀ ਤਰੀਕ ਦੇ ਵਿੱਚ ਕੋਈ ਆਸ ਜਿਹੜੀ ਹੈ ਜੀ ਉਹ ਨਹੀਂ ਦਿਸ ਰਹੀ ਕਿ ਇਹ ਲੋਕ ਪੰਜਾਬ ਲਈ ਲੜਨਗੇ। ਇਹ ਸਭ ਲੋਕ ਆਪਣੇ ਅਹੁਦਿਆਂ ਦੇ ਵਾਸਤੇ ਜਿਹੜਾ ਜੀ ਉਹ ਲੜ ਰਹੇ ਆ। ਜਿਹੜੀ ਹਾਈ ਕਮਾਂਡ ਉੱਥੇ ਦਿੱਲੀ ਬੈਠੀ ਪਿਛਲੇ ਦਿਨਾਂ ਤੋਂ ਜਿਹੜੇ ਕੋਈ ਜਿਹੜਾ ਟਵੀਟ ਹੈ, ਮੰਨ ਲਓ ਕੋਈ ਵੀ ਟਵੀਟ ਹੈ, ਉਹ ਉਹਨਾਂ ਨੂੰ ਤੁਸੀਂ ਜਦੋਂ ਅਟੈਚ ਕਰਦੇ ਹੋ ਝੱਟ ਦੇਣੀ ਉਹਦੇ ਉੱਤੇ ਜਵਾਬ ਜਿਹੜਾ ਜੀ ਆਉਂਦਾ। ਸਪੋਜ਼ ਅਰਵਿੰਦ ਕੇਜਰੀਵਾਲ ਹੋਰਾਂ ਦਾ ਇੱਕ ਟਵੀਟ ਆ ਗਿਆ ਕਿ ਅਸੀਂ ਤਾਂ ਜੀ ਦਲਿਤਾਂ ਦੇ ਬਹੁਤ ਹੱਕ ਦੇ ਵਿੱਚ ਹੈ, ਇਸ ਕਰਕੇ ਜਿਹੜੇ ਇਹਦਾ ਵਿਰੋਧ ਕਰ ਰਹੇ ਉਹ ਦਲਿਤ ਵਿਰੋਧੀ ਨੇ। ਜਿੰਨੀ ਮੁਹਿੰਮ ਪਿਛਲੇ ਦਿਨਾਂ ਦੇ ਵਿੱਚ ਪੰਜਾਬ 'ਚ ਚੱਲੀ ਹੈ ਡਰੱਗ ਦੇ ਸੰਬੰਧੀ, ਇਸ ਇਸ਼ੂ ਦੇ ਉੱਤੇ ਜਿਹੜੇ ਅਸੀਂ ਟਵਿੱਟਰ ਦੇ ਉੱਤੇ ਵੀ ਰਹੇ ਹਾਂ, ਸਭ ਨੂੰ ਇਹਨਾਂ ਨੂੰ ਅਟੈਚ ਜਿਹੜੇ ਜੀ ਉਹ ਕੀਤਾ ਟਵੀਟ, ਸਭ ਨੂੰ। ਇਹਨਾਂ ਦਾ ਕਿਸੇ ਦਾ ਕੋਈ ਵਾਪਸੀ ਜਿਹੜਾ ਜੀ ਉਹ ਟਵੀਟ ਨਹੀਂ ਆਇਆ। ਕਿਉਂ? ਕਿਉਂਕਿ ਉੱਥੇ ਪੰਜਾਬ ਮਰ ਰਿਹਾ। ਉਸ ਇਸ਼ੂ ਦੇ ਉੱਤੇ ਨਹੀਂ ਇਹਨਾਂ ਦਾ ਕੋਈ ਵੀ ਜਿਹੜਾ ਜੀ ਉਹ ਟਵੀਟ ਆਉਣਾ। ਉਹਦੇ ਉੱਤੇ ਇਹਨਾਂ ਨੇ ਕੋਈ ਗੱਲ ਜਿਹੜੀ ਹੈ ਜੀ ਉਹ ਨਹੀਂ ਕਰਨੀ। ਜਿੱਥੇ ਪੰਜਾਬ ਮਰ ਰਿਹਾ, ਜਿੱਥੇ ਸਿਆਸਤ ਹੋਊਗੀ ਉੱਥੇ ਇਹ ਝੱਟ ਦੇਣੀ ਜਿਹੜਾ ਨਾ ਜੀ ਉਹ ਛਾਲਾਂ ਮਾਰਦੇ ਹੋਏ ਮੂਹਰੇ ਜਿਹੜਾ ਜੀ ਆ ਜਾਣਗੇ। ਜਦੋਂ ਪੈਸੇ ਇਕੱਠੇ ਕਰਨੇ ਸੀ ਉਦੋਂ ਵੀ ਮੂਹਰੇ ਜਿਹੜੇ ਸਨ ਜੀ ਇਹ NRIs ਦਾ ਸਹਾਰਾ ਇਸ ਕਰਕੇ ਜਿਹੜਾ ਜੀ ਹਰ ਵਾਰੀ ਲੈ ਲੈਂਦੇ ਆ। ਅੱਜ ਵੀ ਲਿਆ ਜਾ ਰਿਹਾ ਕਿ ਕੱਲ ਨੂੰ ਜਿਹੜਾ ਜੀ ਉੱਥੇ ਦੌਰਾ ਕਰਾਂਗੇ, ਉੱਥੋਂ ਫਿਰ ਜਿਹੜੇ ਜੀ ਉਹ ਡਾਲਰ ਇਕੱਠੇ ਕਰਾਂਗੇ। ਮੇਰਾ ਖਿਆਲ ਇਹ ਪ੍ਰਵਾਸੀ ਪੰਜਾਬੀਆਂ ਦੇ ਵਾਸਤੇ ਵੀ ਸੋਚਣ ਦੀ ਘੜੀ ਹੈ। ਜਦੋਂ ਕਿ ਉਹ ਮੈਂ ਸਪਸ਼ਟ ਰੂਪ 'ਚ ਕਹੂੰਗਾ, ਚਾਹੇ ਕੋਈ ਸਿਆਸੀ ਪਾਰਟੀ ਹੋਵੇ, ਉਹ BJP ਹੈ, ਅਕਾਲੀ ਦਲ ਹੈ, ਕਾਂਗਰਸ ਹੈ, ਉਹ ਆਮ ਆਦਮੀ ਪਾਰਟੀ ਹੈ, ਸੱਜੇ ਖੱਬੇ ਨੇ, ਬਸਪਾ ਹੈ, ਕੋਈ ਵੀ ਜਿਹੜੀਆਂ ਪੰਜਾਬ ਦੇ ਵਿੱਚ ਵਿਚਰਦੀਆਂ ਪਾਰਟੀਆਂ ਨੇ, ਹਾਲ ਦੀ ਘੜੀ ਇਹਨਾਂ ਤੋਂ ਖਹਿੜਾ ਛੁਡਾ ਲਓ। ਇਹ ਉੱਦਾਂ ਤੁਹਾਡੇ ਕੋਲੇ ਕੋਈ ਹੋਰ ਇਲਾਜ ਜਿਹੜਾ ਜੀ ਉਹ ਨਹੀਂ ਹੈਗਾ ਪੰਜਾਬ ਦੇ ਵਾਸਤੇ। ਪੰਜਾਬ ਜਿਹੜਾ ਉਹ ਮਰ ਰਿਹਾ। ਪੰਜਾਬ 'ਚ ਕੁਰਬਲ ਜਿਹੜੀ ਹੈ ਜੀ ਉਹ ਹੋ ਰਹੀ ਆ। ਇੱਥੇ ਜਿਹੜੀ ਰੇਸ ਲੱਗੀ ਹੋਈ ਆ, ਜਿਹੜੀ ਦੌੜ ਲੱਗੀ ਹੋਈ ਆ, ਉਹ ਅਹੁਦਿਆਂ ਦੀ ਹੀ ਸਿਰਫ ਔਰ ਸਿਰਫ ਜਿਹੜੀ ਹੈ ਜੀ ਉਹ ਲੱਗੀ ਹੋਈ ਆ। ਪੰਜਾਬ ਦਾ ਫਿਕਰ ਜਿਹੜਾ ਉਹ ਕਿਸੇ ਨੂੰ ਨਹੀਂ ਹੈਗਾ। ਇਹ ਰਿਐਲਿਟੀ ਆ, ਇੱਕ ਬਹੁਤ ਵੱਡੀ ਜਿਹੜੀ ਹੈ ਜੀ ਇਹ ਰਿਐਲਿਟੀ ਆ। ਪੰਜਾਬ ਦਾ ਫਿਕਰ ਨਹੀਂ ਗਾ। ਫਿਕਰ ਜਿਹੜੇ ਹੈ ਤਾਂ ਉਹ ਆਪਣੇ ਅਹੁਦਿਆਂ ਦਾ ਹੈ। ਇਹ ਨਿਰਾਸ਼ਤਾ ਦਾ ਆਲਮ ਇਹਨੂੰ ਕਹਿ ਲਓ, ਜੋ ਮਰਜ਼ੀ ਤੁਸੀਂ ਜਿਹੜੇ ਮਰਜ਼ੀ ਤਰੀਕੇ ਨਾਲ ਲੈ ਲਓ। ਮੈਂ ਇਹ ਕਹੂੰਗਾ ਪ੍ਰਵਾਸੀ ਪੰਜਾਬੀਆਂ ਨੂੰ ਕਿ ਬਹੁਤ ਜ਼ਿਆਦਾ ਧਿਆਨ ਤੁਸੀਂ ਇਹਨਾਂ ਸਿਆਸੀ ਪਾਰਟੀਆਂ ਵੱਲ ਜਾਂ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਇੰਡੀਵਿਜੂਅਲ A, B, C ਕੋਈ ਵੀ ਹੋਵੇ,
ਇਹਨਾਂ ਦੇ ਵੱਲ ਜ਼ਿਆਦਾ ਧਿਆਨ ਜਿਹੜਾ ਜੀ ਉਹ ਨਾ ਦਿਓ। ਇਗਨੋਰ ਕਰਨਾ ਇਹਨਾਂ ਨੂੰ ਇਸ ਵੇਲੇ ਬਹੁਤੇ ਸਵਾਲਾਂ ਦਾ ਜਵਾਬ ਹੋ ਸਕਦਾ। ਜੀ ਬਿਲਕੁਲ ਇਹ ਦੇਖਣ ਵਾਲੀ ਗੱਲ ਹੈ NRI ਦੀ ਕਿ ਪਿੱਛੇ ਜਿਹੇ NRI ਨੂੰ ਅੱਤਵਾਦੀ, ਪੱਖਵਾਦੀ ਬਹੁਤ ਕੁਛ ਕਿਹਾ ਗਿਆ ਆ, ਪਰ ਕੋਈ ਵੀ ਪਾਰਟੀ NRI ਦੇ ਹੱਕ ਵਿੱਚ ਨਹੀਂ ਨਿਤਰੀ। ਕਿਸੇ ਨੇ ਵੀ ਇਸ ਚੀਜ਼ ਤੇ ਕੋਈ ਨਹੀਂ ਖੜਿਆ ਕਿ ਇਹਨਾਂ ਨੂੰ ਇਸ ਤਰ੍ਹਾਂ ਕਿਉਂ ਕਹਿੰਦੇ ਆ। ਰਵਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਪੰਨੂ ਸਾਹਿਬ, ਮੈਂ ਇਹੀ ਗੱਲ ਕਰਨੀ ਸੀ, ਜਿੱਦਾਂ ਤੁਸੀਂ ਤੁਹਾਡੇ ਪਹਿਲਾਂ ਤਾਂ ਬਹੁਤ ਧੰਨਵਾਦੀ ਨਸ਼ੇੜੀ ਆ ਨਸ਼ਾ ਵਿਰੋਧੀ ਪਾਰਟੀਆਂ ਜਾਂ ਸਰਕਾਰਾਂ ਤੇ ਕਦੇ ਵੀ ਆਪਾਂ ਇਹਨਾਂ ਤੇ ਕਾਊਂਟ ਨਹੀਂ ਕਰ ਸਕਦੇ ਵੀ ਇਹ ਕੁਛ ਆਪਣੇ ਲਈ ਕਰਨਗੇ ਜਾਂ ਬਹੁਤ ਵਧੀਆ ਕਰਨਗੇ। ਚਲੋ ਪ੍ਰੈਸ਼ਰ ਤੁਸੀਂ ਰੱਖਦੇ ਹੋ, ਬਹੁਤ ਵਧੀਆ ਗੱਲ, ਪਰ ਮੈਂ ਇਹ ਸੋਚਦਾ ਸੀਗਾ ਵੀ ਬਾਹਰ ਵੇ ਪੰਜਾਬੀ, ਕਿਉਂਕਿ ਅਸੀਂ ਸਾਡੇ ਉਹ ਭੈਣ ਭਰਾ ਆ ਨਸ਼ਾਗ੍ਰਸਤ, ਕਿ ਅਸੀਂ ਉਹਨਾਂ ਦੀ ਅਸੀਂ ਕੀ ਹੈਲਪ ਕਰੀਏ। ਸਾਨੂੰ ਵੀ ਕੋਈ ਗਾਈਡਲਾਈਨ, ਸਾਨੂੰ ਕੋਈ ਗਾਈਡੈਂਸ ਦਿਓ, ਅਸੀਂ ਕਿੱਦਾਂ ਹੈਲਪ ਕਰ ਸਕਦੇ ਹਾਂ। ਮੈਂ ਇਹ ਮੇਰਾ ਇਹੀ ਕੁਐਸਚਨ ਹੈ ਜੀ ਤੁਹਾਡੇ। ਥੈਂਕ ਯੂ। ਬਹੁਤ ਚੰਗੀ ਗੱਲ ਹੈ ਜੀ, ਤੁਸੀਂ ਫਿਕਰਮੰਦ ਹੋ। ਇਹੀ ਅਸਲ ਦੇ ਵਿੱਚ ਨਾ ਜੀ ਦੁੱਖ ਲੱਗਦਾ ਜਿਹੜੇ ਬਾਹਰ ਬੈਠੇ ਨੇ ਉਹਨਾਂ ਚੋਂ। ਮੈਂ ਵੀ ਤੁਹਾਡੇ ਵਿੱਚੋਂ ਇੱਕ ਹਾਂ ਜੀ, ਸ਼ਾਇਦ ਇਸ ਕਰਕੇ ਮੈਂ ਉਸ ਤਰੀਕੇ ਨਾਲ ਸੋਚਦਾ ਹਾਂ। ਮੈਂ ਉਹਨਾਂ ਲੋਕਾਂ ਚੋਂ ਨਹੀਂ ਜੀ। ਮੈਂ ਤੁਹਾਨੂੰ ਇਹ ਕਹਾਂ ਕਿ ਹਾਂ ਠੀਕ ਹੈ ਜੀ, ਇੱਥੇ ਆਹ ਕਰ ਦਿਓ, ਇੱਥੇ ਆਹ ਕਰ ਦਿਓ। ਜੇ ਗੰਦ ਪਾਉਣ ਤੇ ਇੱਥੋਂ ਵਾਲੇ ਪਾਉਣ ਛੱਪੜਾਂ ਦੇ ਰੂਪ ਦੇ ਵਿੱਚ, ਤੇ ਜੇ ਛੱਪੜ ਸਾਫ਼ ਕਰਾਉਣੇ ਹੋਣ ਤੇ ਫਿਰ ਪ੍ਰਵਾਸੀ ਪੰਜਾਬੀਆਂ ਵੱਲ ਨੂੰ ਜਿਹੜਾ ਜੀ ਉਹ ਦੇਖਣ ਵੀ ਸਾਡਾ ਛੱਪੜ ਸਾਫ਼ ਕਰਾ ਦਿਓ। ਸਾਰੇ ਆਪਣੀਆਂ ਪੈਲੀਆਂ ਦੇ ਵਿੱਚੋਂ ਰੁੱਖ ਵੱਢ ਤੇ ਮੈਨੂੰ ਕਿਸੇ ਦਾ ਫੋਨ ਆਇਆ ਸੀ, ਤੁਸੀਂ ਪ੍ਰਵਾਸੀਆਂ ਨੂੰ ਇਹ ਕਹਿ ਦਿਓ ਕਿ ਆਪੋ ਆਪਣੇ ਪਿੰਡਾਂ 'ਚ ਰੁੱਖ ਲਵਾਉਣ। ਮੈਂ ਕਿਹਾ ਕਿਉਂ, ਇਹ ਵੱਢੀ ਜਾਣ ਇਹ ਤੇ ਲਵਾਉਣ ਦੇ ਵਾਸਤੇ ਫਿਰ ਪ੍ਰਵਾਸੀ ਹੋਣ। ਜਿੱਥੇ ਤੁਸੀਂ ਦੇਖੋ ਹਰ ਜਗ੍ਹਾ ਦੇ ਉੱਤੇ ਪ੍ਰਵਾਸੀ। ਤੁਸੀਂ ਭਾਵਕ ਲੋਕ ਹੋ, ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਰਜ ਨਹੀਂ। ਜਿਹੜਾ ਬੰਦਾ ਆਪਣੀ ਰੋਜ਼ੀ ਰੋਟੀ ਤੋਂ ਸੌਖਾ ਹੋ ਜਾਂਦਾ ਨਾ, ਉਹ ਮੁੜ ਕੇ ਸੋਚਣ ਲੱਗਦਾ ਆਪਣੇ ਆਲੇ ਦੁਆਲੇ ਦੇ ਵਿੱਚ ਕਿ ਮੇਰੇ ਆਲੇ ਦੁਆਲੇ ਦੇ ਵਿੱਚ ਕੀ ਹੋ ਰਿਹਾ, ਤੇ ਝੱਟ ਦੇ ਨਹੀਂ ਧਿਆਨ ਜਾਂਦਾ ਫਿਰ ਪੰਜਾਬ ਵੱਲ ਨੂੰ। ਤੁਸੀਂ ਸੋਚਦੇ ਹੋ, ਤੁਸੀਂ ਭਾਵਕ ਹੋ, ਤੁਹਾਡੀ ਭਾਵਕਤਾ ਦਾ ਫਾਇਦਾ ਇਹ ਸਿਆਸੀ ਲੋਕ ਲੈਂਦੇ ਰਹੇ ਆ, ਲੈ ਰਹੇ ਆ। ਮੈਂ ਫਿਰ ਕਹੂੰਗਾ ਅੱਜ ਵੀ ਲੈ ਰਹੇ ਆ। ਕਾਈਂਡਲੀ ਜੇ ਕਰ ਸਕਦੇ ਹੋ ਤਾਂ ਇਹਨਾਂ ਲੋਕਾਂ ਨੂੰ ਇਗਨੋਰ ਕਰ ਦਿਓ। ਇਹਨਾਂ ਲੋਕਾਂ ਤੋਂ ਕਿਸੇ ਕਿਸਮ ਦੀ ਕੋਈ ਆਸ ਜਿਹੜੀ ਹੈ ਜੀ ਉਹ ਨਾ ਰੱਖੋ। ਹਾਂ, ਤੁਸੀਂ ਕੀ ਕਰ ਸਕਦੇ ਹੋ ਇਸ ਮਾਮਲੇ ਦੇ ਉੱਤੇ? ਕੁਛ ਨਹੀਂ ਕਰਨ ਦੀ ਲੋੜ। ਤੁਹਾਡੇ ਸਭ ਦੇ ਰਿਸ਼ਤੇਦਾਰ ਜਿਹੜੇ ਵੀ ਪਿੰਡਾਂ ਥਾਵਾਂ ਦੇ ਉੱਤੇ ਰਹਿੰਦੇ ਆ, ਕਿਸੇ ਸਰਪੰਚ ਤੱਕ ਅਪਰੋਚ ਨਾ ਕਰਨੀ, ਕਿਸੇ ਪੰਚ ਤੱਕ ਅਪਰੋਚ ਨਾ ਕਰਨੀ। ਉਹ ਲੋਕ ਸਿਆਸਤ ਦੇ ਵਿੱਚ ਗੜੁੱਚ ਨੇ, ਉਹ ਤੁਹਾਨੂੰ ਕਿਸੇ ਪਾਸੇ ਨਹੀਂ ਲੱਗਣ ਦੇਣਗੇ। ਆਪਣੇ ਰਿਸ਼ਤੇਦਾਰ ਤੋਂ ਪੁੱਛ ਕੇ, ਸਭ ਨੂੰ ਪਤਾ ਕੌਣ ਨਸ਼ਾ ਕਰਦਾ। ਜੇ ਅੱਜ ਕੋਈ ਮਦਦ ਕਰ ਸਕਦੇ ਹੋ, ਇੱਕ ਕੋਈ ਜਿਹੜਾ ਨੌਜਵਾਨ ਆ ਉਹ ਅਡਾਪਟ ਕਰ ਲਓ, ਉਹਦੇ ਘਰਦਿਆਂ ਤੱਕ ਸਿੱਧੀ ਅਪਰੋਚ ਕਰੋ ਕਿ ਇਹਨੂੰ ਭਾਈ ਪ੍ਰਾਈਵੇਟ ਕਿਸੇ ਜਗ੍ਹਾ ਦੇ ਉੱਤੋਂ ਚੱਜ ਦੇ ਨਸ਼ਾ ਛੁਡਾਊ ਸੈਂਟਰ ਤੋਂ, ਜਿੱਥੇ ਮੇਰੀ ਜ਼ਰੂਰਤ ਪਈ ਮੈਂ ਤੁਹਾਨੂੰ ਇਹ ਜ਼ਰੂਰ ਦੱਸੂਗਾ ਕਿ ਉਹ ਬੁੱਚੜਖਾਨਾ ਨਾ ਹੋਵੇ ਜਿੱਥੇ ਕੁੱਟ ਕੇ ਨਸ਼ਾ ਛੁਡਾਇਆ ਜਾਂਦਾ, ਜਿੱਥੇ ਪ੍ਰੋਪਰ ਛੁਡਾਇਆ ਜਾਂਦਾ ਹੋਵੇ। ਜਿਹੜੇ ਡਿਸਟ੍ਰਿਕਟ ਦੇ ਵਿੱਚ ਆ ਉੱਥੋਂ ਤੁਹਾਨੂੰ ਪਤਾ ਕਰ ਦਿਆਂਗੇ। ਉੱਥੇ ਭਰਤੀ ਕਰਾਉਣ ਦੇ ਵਾਸਤੇ ਕੋਈ ਮਦਦ ਦੀ ਲੋੜ ਹੋਈ, ਉਹਦੇ ਵਾਸਤੇ 24 ਘੰਟੇ ਹਾਜ਼ਰ ਆ, ਜਿਹੋ ਜਿਹੀ ਤੁਸੀਂ ਮਦਦ ਜਿਹੜੀ ਉਹ ਚਾਹੁੰਦੇ ਹੋਵੋਗੇ। ਪਰ ਡਾਇਰੈਕਟਲੀ ਤੁਸੀਂ ਕਿਸੇ ਨੂੰ ਕੋਈ ਪੈਸੇ ਜਿਹੜੇ ਜੀ ਉਹ ਨਹੀਂ ਦੇਣੇ। ਸਾਡੀ ਟੀਮ ਦੇ ਕਿਸੇ ਮੈਂਬਰ ਦੀ ਕੋਈ ਇਸ ਤਰ੍ਹਾਂ ਦੀ ਜਿਹੜੀ ਜੀ ਉਹ ਮਨਸ਼ਾ ਨਹੀਂ ਆ ਕਿ ਪੈਸੇ ਜਿਹੜੇ ਉਹ ਇਕੱਤਰ ਕੀਤੇ ਜਾਣ। ਕਰਨਾ ਜਿਹੜਾ ਜੀ ਉਹ ਇਸੇ ਤਰੀਕੇ ਨਾਲ ਤੁਸੀਂ ਜਿਹੜਾ ਉਹ ਕਰ ਸਕਦੇ ਹੋ। ਇੱਕ ਬੰਦੇ ਦਾ ਜਿਹੜਾ ਜੀ ਉਹ ਨਸ਼ਾ ਛੁਡਾ ਦਿਓ, ਤੁਸੀਂ ਸਮਝ ਲੈਣਾ ਕਿ ਤੁਸੀਂ ਸਾਰਾ ਕੁਝ ਜਿਹੜਾ ਜੀ ਉਹ ਕਰ ਦਿੱਤਾ। ਆਹੀ ਹੈ, ਆਪੋ ਆਪਣੇ ਪਿੰਡਾਂ ਤੱਕ ਅਪਰੋਚ ਲਾ ਲਓ। ਹੁਣ ਇਹ ਸਮਾਂ ਹੈ ਜਦੋਂ ਸਾਰਾ ਕੁਝ ਨਿਕਲ ਕੇ ਸਾਹਮਣੇ ਆ ਗਿਆ, ਲੋਕ ਦੱਸਣ ਲੱਗ ਗਏ ਫਲਾਨਿਆਂ ਦਾ ਮੁੰਡਾ ਵੀ ਕਰਦਾ, ਫਲਾਨਿਆਂ ਦਾ ਮੁੰਡਾ ਵੀ ਕਰਦਾ। ਜੇ ਉਹਨਾਂ ਨੂੰ ਆਪਾਂ ਸੰਭਾਲ ਲਈਏ ਤਾਂ ਇੱਕ ਬਹੁਤ ਵੱਡੀ ਜਿਹੜੀ ਜੀ ਉਹ ਸੇਵਾ ਹੋਊਗੀ। ਉਹ ਬਿਮਾਰ ਨੇ, ਉਹ ਪੇਸ਼ੈਂਟ ਨੇ, ਉਹਨਾਂ ਨੂੰ ਨਸ਼ੇੜੀ ਕਹਿ ਕੇ ਆਪਾਂ ਜਿਹੜਾ ਜੀ ਪਰੇ ਨਾ ਕਰੀਏ, ਗੱਲ ਦੇ ਨਾਲ ਲਾਈਏ। ਜੇ ਇਹ ਕਰ ਸਕਦੇ ਹੋ ਤਾਂ ਵੱਡੀ ਜਿਹੜੀ ਜੀ ਇਹ ਇੱਕ ਤੁਹਾਡੇ ਤੋਂ ਬਹੁਤ ਵੱਡੀ ਇੱਕ ਕੰਟਰੀਬਿਊਸ਼ਨ ਤੁਹਾਡੀ ਹੋ। ਰਜਿੰਦਰ ਗਿੱਲ ਜੀ, ਰਜਿੰਦਰ ਗਿੱਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਮੈਂ ਪੱਟੀ ਤੋਂ ਆ ਜੀ। ਪੰਨੂ ਸਾਹਿਬ ਆਪਣੇ ਨਾ ਮੇਰਾ ਪਰਿਵਾਰ ਤੇ ਸਾਰਾ ਆਲਮੋਸਟ ਪੱਟੀ ਰਹਿੰਦਾ, ਤੇ ਦੱਸਿਆ ਵੀ ਚਾਚਾ ਜੀ ਸਮੈਕ ਸ਼ਰੇਆਮ ਵਿਕਣ ਡਈ ਆ ਪੱਟੀ ਸ਼ਹਿਰ 'ਚ, ਤੇ ਗੋਲੀ ਗੱਟਾ ਜਿਹੜਾ ਬਿਲਕੁਲ ਬੰਦ ਹੋ ਗਿਆ। ਤੇ ਜਿਹੜੇ ਅਸੀਂ ਦਿਹਾੜੀਦਾਰ ਬੰਦੇ ਨੇ ਆ ਉਹ ਕਹਿੰਦੇ ਵੀ ਸਾਨੂੰ ਸਮੈਕ ਤੇ ਜਿੰਨੀ ਮਰਜ਼ੀ ਲਓ ਪਰ ਗੋਲੀ ਗੱਟਾ ਮਿਲਦਾ ਨਹੀਂ, ਤੇ ਉਹ ਦਿਹਾੜੀ ਤੇ ਨਹੀਂ ਆਉਂਦਾ। ਮੇਰਾ ਤੇ ਇਹੋ ਹੀ ਜਿਹੜੀ ਮੇਨ ਕੰਮ ਆਪਣਾ ਸਮੈਕ ਜਾਂ ਜਿਹੜੀ ਹੈਰੋਇਨ ਆ ਜਿਹਨੇ ਸਾਰੇ ਲੋਕਾਂ ਦੇ ਘਰ ਜਾੜੇ ਆ, ਇਹ ਵਿਕਣ ਡਈ ਆ। ਤੇ ਜਿਹੜਾ ਹੁਣ ਗਰੀਬ ਬੰਦਾ ਉਹ ਤੇ ਕਹਿੰਦਾ ਵੀ ਗੋਲੀ ਗੱਟੇ ਤੋਂ ਵੀ ਬੈਠਾ, ਉਹ ਦਿਹਾੜੀ ਨਹੀਂ ਬੰਦੇ ਆਉਂਦੇ। ਤੇ ਗਿੱਲ ਸਾਹਿਬ ਜਦੋਂ ਬਣੇ ਵਿਧਾਇਕ ਤੇ ਉਹ ਕਹਿੰਦੇ ਮੈਂ ਸਭ ਕੁਝ 10 ਦਿਨ ਬੰਦ ਕਰ ਦੂੰਗਾ, ਤੇ ਅੱਜ ਉਹ ਸਮੈਕ ਕਹਿੰਦੇ ਉਹ 17 ਸਕੂਲ ਦੇ ਲਾਗੇ ਵਾਧੂ ਵਿਕਣ ਡਈ ਆ। ਬਸ ਇਹੋ ਮੇਰਾ ਕੁਐਸਚਨ ਹੈ ਜੀ, ਕੱਟੇ ਮੈਂ ਸੁਣ ਲਵਾਂ। ਥੈਂਕ ਯੂ ਜੀ। ਠੀਕ ਆ ਜੀ ਤੁਹਾਡੀ ਗੱਲ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਈਵਨ ਪੱਟੀ ਨੇੜੇ ਲੱਗਦਾ ਪਿੰਡ ਵੱਡੀ ਹਵੇਲੀ, ਤੇ ਉੱਥੋਂ ਨਿਕਲਦੇ ਸਵੇਰ ਨੂੰ ਜਿਹੜੇ ਮੋਟਰਸਾਈਕਲ ਨੇ 12-12, 13-13 ਉਹ ਏਦਾਂ ਨਿਕਲਦੇ ਆ ਜਿਵੇਂ ਕੋਈ ਪੀਜ਼ੇ ਦਾ ਸਟੋਰ ਦੇ ਉੱਤੇ ਕੰਮ ਕਰਦੇ ਨੌਜਵਾਨ ਜਿਹੜੇ ਆ ਉਹ ਪੀਜ਼ਾ ਡਿਲੀਵਰੀ ਵਾਸਤੇ ਜਿਹੜਾ ਜੀ ਉਹ ਨਿਕਲਦੇ ਆ। ਬਿਲਕੁਲ ਜੀ, ਸਾਰੇ
ਇੱਕ ਮੰਤਰੀ ਸਾਹਿਬ ਕਹਿੰਦੇ ਆ 90% ਪੰਜਾਬ ਚੋਂ ਨਸ਼ਾ ਖਤਮ ਹੋ ਗਿਆ, 3 ਦਿਨ ਪਹਿਲਾਂ ਦੀ ਉਹਨਾਂ ਦਾ ਇਹ ਕਹਿਣਾ ਸੀਗਾ। ਇੱਕ ਕਹਿੰਦਾ ਜੀ ਕਿ 70% ਨਸ਼ਾ ਜਿਹੜਾ ਜੀ ਉਹ ਪੰਜਾਬ ਦੇ ਵਿੱਚੋਂ ਖਤਮ ਹੋ ਗਿਆ। ਹੁਣ ਇਹ ਨਹੀਂ ਸਮਝ ਆਉਂਦੀ ਕਿ ਜਿਹੜੀ ਇਦੋਂ ਪਹਿਲੀ ਸਰਕਾਰ ਸੀ ਉਹ ਕਹਿੰਦੀ 0.1% ਲੋਕ ਜਿਹੜੇ ਆ ਉਹ ਪੰਜਾਬ ਦੇ ਨਸ਼ਾ ਕਰਦੇ ਆ। ਇਹ ਪਿਛਲੀ ਸਰਕਾਰ ਦੇ ਦਾਅਵੇ ਸੀਗੇ। ਫਿਰ ਇਹ ਨਹੀਂ ਪਤਾ ਕਿ 12,500 ਪਿੰਡਾਂ ਦੇ ਵਿੱਚ 24,000 ਠੇਕੇ ਕਿਉਂ ਖੋਲੇ ਹੋਏ ਆ। ਪੰਜਾਬ ਦੇ ਵਿੱਚ ਸ਼ਰਾਬ ਦੀਆਂ ਜਿਹੜੀਆਂ ਡਿਸਟਿਲਰੀਆਂ ਨੇ, ਜਿਹੜਾ ਪਹਿਲਾਂ 4 ਹੁੰਦੀਆਂ ਸੀਗੀਆਂ ਉਹ 13 ਤੱਕ ਕਿਵੇਂ ਚਲੇ ਗਈਆਂ, ਉਹਨੂੰ ਤੁਸੀਂ ਕਿੱਥੇ ਗਿਣਦੇ ਹੋ? 0.1% ਉਹ ਕਹਿੰਦੇ ਸੀ। ਪਹਿਲਾਂ ਘਰੇ ਬਹਿ ਕੇ ਆਪਸ ਦੇ ਵਿੱਚ ਮੀਟਿੰਗ ਲਾ ਕੇ ਇਹ ਤਾਂ ਨੰਬਰ ਤਾਂ ਮਿਲਾ ਲਓ ਕਿੰਨੇ ਜਿਹੜਾ ਜੀ ਇਹ ਦਾਅਵੇ ਨੇ, ਮਹਿਜ਼ ਦਾਅਵੇ ਨੇ। ਮੈਂ ਤਾਂ ਕਰਕੇ ਕਹਿ ਰਿਹਾ ਪੰਜਾਬ ਦੇ ਵਿੱਚ ਬਲ ਰਹੇ ਸਿਵੇ ਜਿਹੜੇ ਆ ਜੀ ਜਿਉਂ ਦੇ ਤਿਉਂ ਜਾਰੀ ਆ। ਤੁਸੀਂ ਵਿਕਣ ਦੀ ਗੱਲ ਕਰਦੇ ਹੋ, ਮੈਂ ਲਾਸ਼ਾਂ ਦੀ ਗੱਲ ਜਿਹੜੀ ਸੁਣਾ ਕੇ ਦੇ ਤੁਹਾਨੂੰ। ਮੋਗੇ ਡਿਸਟ੍ਰਿਕਟ ਦੇ ਵਿੱਚ ਪਰਸੋਂ 2 ਡੈਥ ਹੋਈਆਂ। ਇੱਕ ਜਿਹੜੀ ਮੌਤ ਹੋਈ ਆ ਉਹਦੇ ਵਾਸਤੇ ਪੰਜਾਬ ਦੀ ਪੁਲਿਸ ਨੇ ਗਲ 'ਚ ਗੂਠਾ ਦੇ ਕੇ ਉਹਦੇ ਮਾਂ-ਪਿਓ ਤੋਂ ਲਿਖਾ ਕੇ ਲੈ ਗਏ ਕਿ ਜਿਹੜੀ ਮੁੰਡੇ ਦੀ ਮੌਤ ਆ ਇਹ ਜਿਹੜੀ ਟੋਏ ਦੇ ਵਿੱਚ ਡਿੱਗਣ ਕਰਕੇ ਹੋਈ ਆ, ਜਦੋਂ ਕਿ ਉਹਦੇ ਸਿਰਿੰਜ ਜਿਹੜੀ ਆ ਜੀ ਉਹਦੀ ਮਾਂ ਨੇ ਪੱਟੀ ਆ ਉਹਦੇ ਬਾਂਹ ਦੇ ਵਿੱਚੋਂ। ਜਿੱਥੇ ਇਸ ਤਰੀਕੇ ਦੇ ਨਾਲ ਨਸ਼ੇ ਦੇ ਜਿਹੜੇ ਨੰਬਰ ਨੇ ਉਹ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉੱਥੇ ਫਿਰ 90% ਤੇ 70% ਵਾਲੇ ਜਿਹੜੇ ਆ ਜੀ ਉਹ ਦਾਅਵੇ ਕਰੀ ਜਾ ਰਹੇ ਨੇ। ਕੋਈ ਉਹਨਾਂ ਨੂੰ ਮੋੜਵਾਂ ਸਵਾਲ ਨਹੀਂ ਪੁੱਛਦਾ ਕਿ ਦੱਸੋ ਇਹ ਤੁਸੀਂ ਜਿਹੜੇ ਨੰਬਰ ਨੇ ਇਹ ਕਿੱਥੋਂ ਲਏ ਆ, ਕਿੱਥੋਂ ਸਰਵੇ ਜਿਹੜਾ ਜੀ ਹੋਇਆ? 90% ਕਿਹੜੇ ਤਰੀਕੇ ਦੇ ਨਾਲ ਤੁਸੀਂ ਕਹਿੰਦੇ ਹੋ ਸਪਲਾਈ ਲਾਈਨ ਜਿਹੜੀ ਉਹ ਟੁੱਟ ਗਈ? ਸਿਰਿੰਜਾਂ ਵੀ ਉਸੇ ਤਰੀਕੇ ਦੇ ਨਾਲ ਵਿਕੀ ਜਾਂਦੀਆਂ ਨੇ, ਨਸ਼ੇ ਵੀ ਉਸੇ ਤਰੀਕੇ ਦੇ ਨਾਲ ਵਿਕੀ ਜਾਂਦੇ ਨੇ, ਤੇ ਪੰਜਾਬ ਦੇ ਵਿੱਚ ਡੈਥ ਜਿਹੜੀਆਂ ਨੇ ਉਹਨਾਂ ਦੇ ਵਿੱਚ ਕਿੱਥੇ ਕਮੀ ਆਈ ਹੈ ਜੀ? 2 ਤੋਂ 3 ਡੈਥ ਜਿਹੜੀਆਂ ਓਵਰਡੋਜ਼ ਦੇ ਨਾਲ ਡੇਲੀ ਬੇਸਿਸ ਦੇ ਉੱਤੇ ਹੋ ਰਹੀਆਂ ਨੇ। ਇਹ ਦਾਅਵੇ ਜਿਹੜੇ ਨੇ 90% 70% ਵਾਲੇ ਇਹ ਠੀਕ ਉਸੇ ਤਰੀਕੇ ਦੇ ਨੇ ਜਿਹੜੇ ਪਿਛਲੀ ਸਰਕਾਰ ਦੇ 0.1% ਵਾਲੇ ਸੀਗੇ। ਅੱਛੀ ਅੱਗੇ ਸਾਡੇ ਨਾਲ ਜੁੜੇ ਸੁਰਿੰਦਰ ਸਿੰਘ ਗਿੱਲ ਜੀ। ਹਾਂਜੀ, ਮੇਰੀ ਸਾਰੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਭਾਜੀ ਹੁਣਾਂ ਤੋਂ ਇਹ ਪੁੱਛਣਾ ਸੀ ਭਈ ਜਿਸ ਤਰ੍ਹਾਂ ਇਹ ਕਹਿ ਰਹੇ ਆ ਭਈ ਹੁਣ ਕਿਉਂਕਿ ਪਹਿਲੀ ਪਾਰਟੀ ਜਿਹੜੀ ਅਕਾਲੀਆਂ ਵਾਲੀ ਉਹਨਾਂ ਤੋਂ ਵੀ ਲੋਕ ਸੰਤੁਸ਼ਟ ਹੋ ਗਏ ਆ, ਦੂਸਰਿਆਂ ਨੇ ਵੀ ਆਪਣਾ ਰੰਗ ਤਮਾਸ਼ਾ ਜਿੱਦਾਂ ਦਾ ਹੀ ਇੰਨੇ ਪੀਰੀਅਡ ਦੇ ਵਿੱਚ ਹੀ ਬਹੁਤ ਹੱਦ ਤੱਕ ਦਿਖਾ ਦਿੱਤਾ, ਤੇ ਆ ਹੁਣ ਤੀਜੀ ਧਿਰ ਆ ਇਹ ਵੀ ਜੋ ਕੁਛ ਆਪਣਾ ਡਰਾਮਾ ਖੇਡ ਰਹੇ ਆ। ਲੋਕੀ ਵੀਰ ਜੀ ਹੁਣ ਜਾਣ ਤੇ ਜਾਣ ਕਿੱਥੇ ਨੂੰ, ਕੀ ਕਰਨਗੇ? ਕੋਈ ਸਮਝ ਨਹੀਂ ਆ ਰਹੀ ਲੋਕਾਂ ਦੇ ਮਨ ਵਿੱਚ। ਭੈਣ ਜੀ ਇਕੱਠੇ ਹੋਣਾ ਇੰਨਾ ਹੀ ਮੈਂ ਪੁੱਛਣਾ ਸੀਗਾ ਜੀ। ਜੇ ਇਹਨਾਂ ਦੇ ਸਿਆਸੀ ਪਾਰਟੀਆਂ ਦੇ ਪੁਆਇੰਟ ਆਫ ਵਿਊ ਤੋਂ ਸੋਚਣਾ ਹੋਵੇ, ਜਿਹੜੇ ਇੱਕ ਨਵੀਂ ਕਿਸਮ ਦੀ ਸਿਆਸਤ ਕਰਨ ਆਏ ਸੀਗੇ ਕਿ ਅਸੀਂ ਸਿਆਸਤ ਕਰਨ ਨਹੀਂ ਕਹਿੰਦੇ, ਸਿਆਸਤ ਬਦਲਣ ਆਏ ਆ, ਉਹ ਤਾਂ ਆਗੂ ਬਦਲਣ ਆਏ ਸੀਗੇ। ਜੇ ਇਹਨਾਂ ਦੇ ਪੁਆਇੰਟ ਆਫ ਵਿਊ ਤੇ ਸੋਚਣਾ ਹੋਵੇ ਤਾਂ ਸਿਆਸੀ ਪਾਰਟੀਆਂ ਤਾਂ ਅੱਜ ਪੰਜਾਬ ਵਾਲਿਆਂ ਨੂੰ ਇਹ ਕਹਿ ਰਹੀਆਂ ਨੇ, ਬਹੁਤ ਕੌੜੀ ਗੱਲ ਲੱਗੂਗੀ ਵੀ ਪੰਜਾਬੀ ਪੈਂਟ ਢੱਠੇ ਕੂਚ। ਇਹਨਾਂ ਦੀ ਤਾਂ ਅਪਰੋਚ ਜਿਹੜੀ ਆ ਜੀ ਇਹ ਹੋ ਗਈ ਹੋਈ ਸਿਆਸੀ ਪਾਰਟੀਆਂ ਦੀ। ਜਿਹੜੀ ਪਾਰਟੀ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਥਾਂ ਦੇ ਉੱਤੇ ਹੋਈ, ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਲੋਕਾਂ ਦੇ ਉੱਤੇ ਗੋਲੀ ਚਲਾਈ ਗਈ, ਇਹਨਾਂ ਦੀ ਸੋ ਕਾਲਡ ਜਿਹੜੀ ਅਣਪਛਾਤੀ ਪੁਲਿਸ ਸੀ ਉਹਦੇ ਵੱਲੋਂ, ਉਹ ਤਾਂ ਕਿਵੇਂ ਬੋਲਣਗੇ? ਦੂਜੀ ਨੇ ਜਾਂਚ ਕਰਾਈ, ਸਾਰਾ ਕੁਝ ਸਾਹਮਣੇ ਆ ਗਿਆ, ਕਹਿੰਦੇ ਵੀ CBI ਨੂੰ ਜਾਂਚ ਜਿਹੜੀ ਦੇ ਦਿਓ। ਤੀਜੀ ਧਿਰ ਜਿਹੜੀ ਆ ਇਹਦੀ ਵਿਰੋਧੀ ਧਿਰ ਆ ਇਸ ਵੇਲੇ, ਉਹ ਇਸ ਮਸਲੇ ਦੇ ਉੱਤੇ ਕਿੱਥੇ ਆ? ਉਹਨੇ ਕੱਲ ਦਾ ਇਹਦੇ ਉੱਤੇ ਰਿਐਕਟ ਕਿਉਂ ਨਹੀਂ ਕੀਤਾ? ਜੇ ਟਵੀਟ ਇਹ ਆ ਗਿਆ ਕਿ ਅਸੀਂ ਦਲਿਤ ਭਾਈਚਾਰੇ ਦੀ ਰਾਖੀ ਦੇ ਵਾਸਤੇ ਜਿਹੜਾ ਜੀ ਇਹ ਬਦਲਾਅ ਕੀਤਾ, ਬੜੀ ਚੰਗੀ ਗੱਲ ਹੈ। ਸਾਡੇ ਦਿਲੋਂ ਜਿਹੜਾ ਜੀ ਦਲਿਤ ਭਾਈਚਾਰੇ ਦੇ ਵਾਸਤੇ ਉਹਨਾਂ ਦੀ ਇੱਜ਼ਤ ਹੈ, ਮੈਂ ਤਾਂ ਕਹੂੰਗਾ ਉਹਨਾਂ ਦੇ ਵਾਸਤੇ ਇੱਜ਼ਤ ਹੈ। ਉਹਨਾਂ ਦੇ ਨਾਲ ਧੱਕਾ ਹੁੰਦਾ, ਹਰ ਵਿਅਕਤੀ ਦੀ ਜਿਹੜੀ ਅਪਰੋਚ ਹੋਣੀ ਚਾਹੀਦੀ, ਉਹਨਾਂ ਦੇ ਵਾਸਤੇ ਖੜਾ ਹੋਵੇ। ਅਸੀਂ ਬੜਾ ਧੰਨਵਾਦ ਕਰਦੇ ਹਾਂ ਦਲਿਤ ਭਾਈਚਾਰੇ ਨੂੰ, ਤੁਸੀਂ ਬਹੁਤ ਜਿਹੜਾ ਜੀ ਉੱਪਰ ਚੁੱਕਤਾ। ਤੁਹਾਡਾ ਟਵੀਟ ਅਜੇ ਤੱਕ ਇਸ ਮਸਲੇ ਦੇ ਉੱਤੇ ਤਾਂ ਨਹੀਂ ਆਇਆ। ਪਹਿਲਾਂ ਤੁਸੀਂ CBI ਦੀ ਜਾਂਚ ਤੋਂ ਭੱਜ ਗਏ ਸੀ, ਸਰਕਾਰ ਨੂੰ ਕਿਉਂ ਨਾ ਪੁੱਛਿਆ? ਜਦੋਂ CBI ਸਾਰੇ ਕਰੀ ਜਾਂਦੇ ਸੀ। ਅੱਜ ਤੁਹਾਡੀ ਪੰਜਾਬ ਪੁਲਿਸ ਕਾਬਲ ਨਹੀਂ ਰਹੀ ਇਹਦੇ ਕਿ ਤੁਸੀਂ CBI ਨੂੰ ਜਿਹੜੀ ਸੀ ਉਹ ਜਾਂਚ ਦੇ ਦਿੱਤੀ। ਅੱਜ ਇਹਦੀ ਪੋਸਟ ਜਿਹੜੀ ਹੈ ਜੀ ਉਹ ਮੈਨੂੰ ਸਾਰੇ ਸੋਸ਼ਲ ਮੀਡੀਆ ਦੇ ਉੱਤੇ, ਮੈਂ ਰਾਤ ਦਾ ਬੋਲਾ ਖਾਲੀ ਕਰੀ ਜਾਂਦਾ, ਮੈਨੂੰ ਨਹੀਂ ਜਿਹੜਾ ਜੀ ਉਹ ਦਿਸੀ, ਜਿੱਥੇ ਹਰ ਜਿਹੜੀ ਦੂਸਰੀ ਪੋਸਟ ਆ ਜੀ ਉਹ 2 ਤਰੀਕ ਨੂੰ ਇੱਥੇ ਚੱਲੋ, ਇੱਥੇ ਆਹ ਚੱਲੋ, ਉਹ ਚੱਲੋ। ਕੀ ਇੰਡੀਵਿਜੂਅਲ ਜਿਹੜਾ ਜੀ ਉਹ ਬਹੁਤ ਜ਼ਿਆਦਾ ਉੱਪਰ ਹੋ ਗਿਆ? ਕੀ ਸਿਆਸੀ ਪਾਰਟੀਆਂ ਜਿਹੜੀਆਂ ਜੀ ਉਹ ਬਹੁਤ ਉੱਪਰ ਹੋ ਗਈਆਂ? ਤੇ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਉਹ ਬਾਪੂ ਦੀ ਬੇਅਦਬੀ ਸੀ, ਉਹ ਸਾਰਾ ਕੁਝ ਭੁੱਲ ਭੁਲਾ ਕਿਉਂ ਗਏ ਜੀ? ਇਸ ਮਸਲੇ ਦੇ ਉੱਤੇ ਕਿਉਂ ਨਹੀਂ ਬੋਲ ਰਹੇ? ਸਾਰੇ ਜਿਹੜੇ ਜੀ ਉਹ ਮੂੰਹ ਦੇ ਵਿੱਚ ਘੁੰਗਣੀਆਂ ਲੈ ਕੇ ਕਿਉਂ ਬਹਿ ਗਏ? ਕੀ ਇਹ ਸਾਰੀ ਮਿਲੀ ਭੁਗਤ ਦੀ ਗੇਮ ਨਹੀਂ ਚੱਲ ਰਹੀ? ਜੀ ਸੁਰਿੰਦਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਸਵਾਲ ਇਹ ਹੈ ਵੀ ਜਿਹੜਾ ਆਪਣਾ ਸੁਖਪਾਲ ਖਹਿਰਾ ਨੂੰ ਅਹੁਦੇ ਤੋਂ ਲਾਇਆ ਗਿਆ, ਤੇ ਲਾਇਆ ਵੀ ਬੜੇ ਉਹ ਮਤਲਬ ਬੇਰਹਿਮੀ, ਜਿਵੇਂ ਕਹਿੰਦੇ ਝਟਕਾ ਦਿੱਤਾ ਜਾਂਦਾ ਹੋਇਆ ਇਸ ਤਰੀਕੇ ਦੇ ਨਾਲ, ਕਿਤੇ ਸੁਖਪਾਲ ਖਹਿਰਾ ਦਿੱਲੀ ਵਾਲੇ ਦੀ ਸੁਣਦਾ ਨਹੀਂ ਸੀ ਗੱਲ, ਤਾਂ ਨਹੀਂ ਹਟਾਤਾ?
ਜਾਂ ਕਿਤੇ ਸਾਰੀ ਪਾਰਟੀ ਨੂੰ ਆਪਦੇ ਹਿਸਾਬ ਨਾਲ ਰੱਖਣਾ ਚਾਹੁੰਦਾ ਸੀ ਵੀ ਮੇਰੇ ਹਿਸਾਬ ਦੇ ਨਾਲ ਚੱਲੋ? ਇਹ ਸਵਾਲ ਆ ਜੀ ਕਮੈਂਟ ਤੇ। ਥੈਂਕ ਯੂ ਕੱਟਿਓ ਨਾ ਜੀ। ਥੈਂਕ ਯੂ। ਜਿਹੜਾ ਤੁਹਾਡਾ ਸੈਕੰਡ ਹੈ ਜੀ ਉਹ ਸਹੀ ਹੈ। ਔਰ ਕੋਈ ਵੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਕਦੀ ਵੀ ਕਿਸੇ ਵੀ ਆਗੂ ਨੂੰ ਇਸ ਤਰੀਕੇ ਦੇ ਨਾਲ ਨਹੀਂ ਚੱਲਣ ਦੇਣਾ ਚਾਹੁੰਦੀਆਂ ਹੁੰਦੀਆਂ ਕਿ ਉਹ ਆਪਣੇ ਤਰੀਕੇ ਦੇ ਨਾਲ ਪਾਰਟੀ ਚਲਾਵੇ ਕਿ ਮੇਰਾ ਭਾਈ ਤਰੀਕਾ ਆ ਮੈਂ ਹਰ ਜਗ੍ਹਾ ਦੇ ਉੱਤੇ ਹੋਊਗਾ। ਉਹ ਪਾਰਟੀਆਂ ਨਹੀਂ ਚੱਲਣ ਦਿੰਦੀਆਂ ਹੁੰਦੀਆਂ। ਜੇ ਤੁਸੀਂ ਇਸ ਮਾਮਲੇ ਦੇ ਵਿੱਚ ਪੁਰਾਣੀਆਂ ਮਿਸਾਲਾਂ ਲੈਣੀਆਂ ਹੁਣ, ਪਿਛਲੇ ਦਿਨਾਂ ਦੇ ਵਿੱਚ ਇਸ ਦੁਨੀਆ ਤੋਂ ਤੁਰ ਗਏ ਕੁਲਦੀਪ ਸਿੰਘ ਵਡਾਲਾ ਜੀ ਬੜੇ ਧੜੱਲੇਦਾਰ ਆਗੂ ਹੁੰਦੇ ਸਨ ਅਕਾਲੀ ਦਲ ਦੇ ਵਿੱਚ। ਉਹਨਾਂ ਦਾ ਕਿਵੇਂ ਉਹਨਾਂ ਨੇ ਜਿਹੜਾ ਜੀ ਆਪਣੇ ਲਾਸਟ ਉਮਰ ਦੇ ਦਿਨ ਸੀਗੇ ਜੀ ਉਹ ਗੁਜ਼ਾਰੇ, ਜਿੱਥੇ ਮਤਲਬ ਕਿ ਅਣਜਾਣ ਪੁਣੇ ਦੇ ਵਿੱਚ ਗੁਰਚਰਨ ਸਿੰਘ ਸਹੁਰਾ ਹੋਰਾਂ ਦੀ ਮਿਸਾਲ ਜਿਹੜੀ ਜੀ ਉਹ ਲੈ ਲਓ। ਜਦੋਂ ਪਾਰਟੀ ਦੇ ਵਿਰੋਧ ਦੇ ਵਿੱਚ ਉਹ ਚੱਲੇ ਫਿਰ ਉਹਨਾਂ ਨੂੰ ਕਿਵੇਂ ਅਹੁਦੇ ਤੋਂ ਲਾਇਆ ਗਿਆ ਔਰ ਉਹਨਾਂ ਨੇ ਸਮਝੌਤਾ ਕੀਤਾ ਲਾਸਟ ਦਿਨਾਂ ਦੇ ਵਿੱਚ ਕਿ ਮੈਂ ਅਕਾਲੀ ਮਰਨਾ ਚਾਹੁੰਦਾ। ਉਹ ਇਸ ਟਾਈਪ ਦੇ ਸਨ, ਇਸ ਪਾਸੇ ਵੱਲ ਜਿਹੜਾ ਜੀ ਚਲੇ ਗਏ। ਚਲੋ ਇਹ ਦੋ ਲੋਕ ਦੁਨੀਆ ਵਿੱਚ ਹੈ ਨਹੀਂ ਗਏ। ਜਗਮੀਤ ਸਿੰਘ ਬਰਾੜ ਹੋਰੀ ਕਮ ਸੇ ਕਮ ਉਹ ਪੰਜਾਬ ਦੇ ਵਾਸਤੇ ਮਾੜੇ ਵਿਅਕਤੀ ਤਾਂ ਨਹੀਂ, ਇਹ ਤੁਸੀਂ ਮੇਰੇ ਨਾਲ ਇਸ ਗੱਲ ਦੇ ਵਾਸਤੇ ਸਹਿਮਤ ਹੋਵੋਗੇ। ਪੰਜਾਬ ਦੇ ਜੇ ਉਹਨਾਂ ਨੇ ਮੰਨ ਲਓ ਭਲੇ ਦੇ ਵਾਸਤੇ ਨਾ ਕੁਛ ਬੋਲਿਆ ਹੋਵੇ, ਹਾਲਾਂਕਿ ਬੋਲਿਆ ਸਮੇਂ ਤੇ ਉਹਨਾਂ ਨੇ ਬੜੇ ਇਸ਼ੂਜ਼ ਉਠਾਏ ਜਗਮੀਤ ਸਿੰਘ ਬਰਾੜ ਹੋਰਾਂ ਨੇ, ਪਰ ਪੰਜਾਬ ਦੇ ਵਾਸਤੇ ਕਿਤੇ ਗਦਾਰੀ ਤਾਂ ਨਹੀਂ ਉਹਨਾਂ ਨੇ ਕੀਤੀ। ਅੱਜ ਉਹ ਕਿੱਥੇ ਨੇ? ਵੀਰ ਦਵਿੰਦਰ ਸਿੰਘ ਹੋਰੀ ਇੱਕ ਹੋਰ ਨਾਮ ਹੈ। ਵੀਰ ਦਵਿੰਦਰ ਸਿੰਘ ਹੋਰਾਂ ਨੇ ਪੰਜਾਬ ਦੇ ਨਾਲ ਗਦਾਰੀ ਤਾਂ ਕਦੇ ਨਹੀਂ ਕੀਤੀ। ਕਮ ਸੇ ਕਮ ਉਹ ਪੰਜਾਬ ਦੇ ਇਸ਼ੂਜ਼ ਜਿਹੜੇ ਸੀਗੇ ਵੀ ਉਹ ਉਠਾਉਂਦੇ ਰਹੇ। ਇਹ ਜਿੰਨੀਆਂ ਸਿਆਸੀ ਪਾਰਟੀਆਂ ਨੇ ਜੀ ਉਹ ਇੱਕੋ ਜਿਹੀਆਂ ਨੇ। ਦੁੱਖ ਜਿਹੜਾ ਨਾ ਜੀ ਉਹ ਇਸ ਗੱਲ ਦਾ ਹੋ ਰਿਹਾ ਕਿ ਜਿਹੜੇ ਲੋਕ ਸਿਆਸਤ ਬਦਲਣ ਦੀ ਗੱਲ ਜਿਹੜੀ ਜੀ ਉਹ ਕਰਦੇ ਸੀਗੇ ਉਹ ਵੀ ਉਸੇ ਹੀ ਹੜ ਦੇ ਵਿੱਚ ਹੜ ਗਏ ਜਿੱਥੇ ਬਾਕੀ ਸਿਆਸੀ ਪਾਰਟੀਆਂ ਜਿਹੜੀਆਂ ਜੀ ਉਹ ਚੱਲਦੀਆਂ ਸੀਗੀਆਂ। ਇਸ ਕਰਕੇ ਮੈਂ ਕਹਿ ਰਿਹਾ ਬਾਰ-ਬਾਰ ਜਿਹੜੀ ਇਹ ਗੱਲ ਕਹਿ ਰਿਹਾ, ਜਿਹੜੇ ਪ੍ਰਵਾਸੀ ਬਜ਼ੁਰਗ ਵੀਰ ਭੈਣਾਂ ਬੱਚੇ ਧੀਆਂ ਜਿੰਨੇ ਸੁਣਦੇ ਨੇ ਉਹਨਾਂ ਨੂੰ ਕਿ ਇਹਨਾਂ ਤੇ ਵਿਸ਼ਵਾਸ ਕਰਨਾ ਛੱਡ ਦਿਓ। ਕੁਝ ਸਮੇਂ ਦੇ ਵਾਸਤੇ ਇਹਨਾਂ ਨੂੰ ਇਗਨੋਰ ਕਰ ਦਿਓ। ਇਹ ਫਿਰ ਤੁਹਾਡੇ ਬਹੁਤੇ ਸਵਾਲਾਂ ਦੇ ਜਵਾਬ ਜਿਹੜੇ ਵੀ ਆ ਜਾਣਗੇ। ਜੇ ਤੁਸੀਂ ਅੱਜ ਇੱਕ ਪਾਰਟੀ ਨੂੰ ਛੱਡ ਕੇ ਇੱਕ ਵਿਅਕਤੀ ਦੇ ਪਿੱਛੇ ਲੱਗ ਕੇ ਉਹਦੇ ਸੰਬੰਧੀ ਜਿਹੜਾ ਵੀ ਉਹ ਖੜਨਾ ਸ਼ੁਰੂ ਹੋਵੇ ਫਿਰ ਤੁਸੀਂ ਤੰਗ ਹੋਵੋਗੇ। ਉਦੋਂ ਜਦੋਂ ਤੁਹਾਨੂੰ ਉਸ ਵਿਅਕਤੀ ਦੇ ਬਾਰੇ ਵੀ ਪਤਾ ਲੱਗੂਗਾ ਕਿ ਅੱਛਾ ਰੀਜ਼ਨ ਤਾਂ ਜਿਹੜਾ ਜੀ ਉਹ ਆ ਸੀਗਾ। ਇਸ ਕਰਕੇ ਇਹ ਸਮਾਂ ਹੈ ਜਦੋਂ ਇਹਨਾਂ ਨੂੰ ਇਗਨੋਰ ਕਰ ਦਿਓ। ਸਾਰੇ ਇੱਕੋ ਜਿਹੇ ਨੇ। ਪੰਜਾਬ ਦੇ ਵਾਸਤੇ ਕੌਣ ਖੜਾ ਇਹ ਸੋਚੋ। ਜੇਕਰ ਤੁਹਾਨੂੰ ਖੜਾ ਲੱਗਦਾ ਤਾਂ ਉਹਦੀ ਮਦਦ ਜ਼ਰੂਰ ਕਰਨੀ, ਪਰ ਉਹਦੇ ਵਾਸਤੇ ਚੀਰ ਫਾੜ ਜ਼ਰੂਰ ਕਰ ਲੈਣੀ। ਕਾਈਂਡਲੀ ਇਹ ਨਾ ਹੋਵੇ ਕਿ ਵੇਖਾ ਵੇਖੀ ਤੁਸੀਂ ਸਾਰੇ ਉਸ ਬਸ ਵੱਲ ਤੁਰ ਪਓ। ਇੰਗਲੈਂਡ ਤੋਂ ਸੁੱਖਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਨੂੰ ਵੀ। ਮੇਰਾ ਤਾਂ ਇੱਕ ਕੁਐਸਚਨ ਸੀਗਾ ਜੀ ਛੋਟਾ ਜਿਹਾ ਕਿ ਮੈਂ ਤਾਂ ਇਹੀ ਪੁੱਛਣਾ ਚਾਹੁੰਦਾ ਕਿ ਜਿੱਦਾਂ ਸਾਰੇ ਪੰਜਾਬ ਸਰਕਾਰ ਦੇਖ ਲਓ ਜਾਂ ਜਿੱਦਾਂ ਪਿਛਲੇ ਵੀ ਉਹ ਸਾਰੇ NRI ਤੇ ਬੜੇ ਦੋਸ਼ ਲਾਉਂਦੇ ਆ ਕਿ NRI ਆਹ ਕਰਦੇ ਆ ਉਹ ਕਰਦੇ ਫੰਡਿੰਗ ਕਰਦੇ ਆ ਫਲਾਨਾ ਕਰਦੇ ਆ। ਚਲੋ ਠੀਕ ਆ, ਪਰ ਇਹਨਾਂ ਨੂੰ ਇੱਕ ਗੱਲ ਮੈਂ ਇਹਦਾ ਕੁਐਸਚਨ ਜਿਹੜਾ ਆ ਉਹ ਇਹ ਆ ਕਿ ਜੇ NRI ਆਪਣੇ ਪਿੱਛੇ ਪਰਿਵਾਰਾਂ ਦੀ, ਮੇਰੇ ਖਿਆਲ ਨਾਲ ਮੈਂ ਦੁਆਬੇ ਏਰੀਏ ਤੋਂ ਨਵਾਂ ਸ਼ਹਿਰ ਤੋਂ ਕਰਦਾ ਬਿਲੋਂਗ, ਤੇ ਮੈਂ ਜੇ ਆਪਣੇ ਪਿੰਡ ਦੀ ਗੱਲ ਕਰਾਂ ਤਾਂ 40 ਤੋਂ 50 ਮੇਰੇ ਖਿਆਲ ਨਾਲ ਮੁੰਡੇ ਹੋਣੇ ਆ ਬਾਹਰ। ਜੇ ਉਹ ਨਾ ਬਾਹਰ ਹੋਣ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਉਹਨਾਂ ਦੇ ਟੱਬਰ ਦੇ ਵਿੱਚ ਕੋਈ ਚੰਗੀ ਰੋਟੀ ਖਾ ਸਕਦਾ ਜਾਂ ਉਹ ਕੋਈ ਕਰ ਸਕਦੇ ਆ। ਤੇ ਮੈਂ ਤਾਂ ਇਹ ਕੰਮ ਪੁੱਛਣਾ ਚਾਹੁੰਦਾ ਕਿ ਇਹਨਾਂ ਨੂੰ NRI ਇੰਨੇ ਮਤਲਬ ਦੁਆ ਲੱਗਦੇ ਆ ਕਿ ਜੇ ਉਹ ਨਾ ਮਦਦ ਕਰਨ ਤਾਂ ਕੀ ਹਾਲ ਹੋਵੇ ਪੰਜਾਬ ਦਾ। ਬਸ ਇੰਨਾ ਕੁਐਸਚਨ ਹੈ ਜੀ ਮੇਰਾ। ਥੈਂਕ ਯੂ ਜੀ। ਥੈਂਕ ਯੂ। ਦੇਖੋ ਇਹ ਪੁਆਇੰਟ ਜਿਹੜਾ ਬਹੁਤ ਹੀ ਵਧੀਆ ਹੈ, ਜਿਹੜਾ ਐਕਚੁਅਲੀ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਉਹਨੂੰ ਲਫ਼ਜ਼ ਜਿਹੜੇ ਜੀ ਉਹ ਸਹੀ ਦੇ ਦਿੱਤੇ। ਜਿਹਨੂੰ ਬੈਕਬੋਨ ਕਿਹਾ ਜਾਂਦਾ ਨਾ ਪੰਜਾਬ ਦੀ, ਉਹ ਹੈ ਪ੍ਰਵਾਸੀ ਜਿਹੜਾ ਭਾਈਚਾਰਾ ਜਿੱਥੇ ਜਿੱਥੇ ਵੀ ਬੈਠਾ, ਕਿਸੇ ਵੀ ਜਿਹੜਾ ਵੀ ਉਹ ਮੁਲਕ ਦੇ ਵਿੱਚ ਬੈਠਾ। ਇਹ ਉਹ ਲੋਕ ਨੇ ਜਿਹੜੇ ਹਮੇਸ਼ਾ ਪੰਜਾਬ ਦਾ ਭਲਾ ਸੋਚਣ ਵਾਲੇ ਨੇ ਕਿ ਪੰਜਾਬ ਦਾ ਕੁਛ ਚੰਗਾ ਹੋ ਜੇ। ਹਾਏ ਪੰਜਾਬ ਦਾ ਚੰਗਾ ਹੋ ਜੇ, ਪੰਜਾਬ ਤੋਂ ਨਸ਼ਾ ਮੁੱਕ ਜੇ, ਹਾਏ ਪੰਜਾਬ ਦੇ ਵਿੱਚ ਕਿਤੇ ਰੁੱਖ ਜਿਹੜੇ ਉਹ ਵਾਪਸ ਆ ਜਾਣ, ਹਾਏ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਖੁਦਕੁਸ਼ੀਆਂ ਕਰਨੋਂ ਹਟ ਜਾਣ। ਇਹ ਕੌਣ ਕਹਿੰਦਾ? ਤੁਸੀਂ ਇਹਦਾ ਸਰਵੇ ਆਪੇ ਹੀ ਕਰ ਲੈਣਾ ਸੋਸ਼ਲ ਮੀਡੀਆ ਦੇ ਉੱਤੇ। ਕੀ ਪੰਜਾਬ ਦੇ ਵਿੱਚ ਰਹਿੰਦੇ ਲੋਕ ਇਹਨਾਂ ਚੀਜ਼ਾਂ ਦੇ ਉੱਤੇ ਕਦੀ ਸੋਚਦੇ, ਬੋਲਦੇ, ਕਹਿੰਦੇ ਸੁਣਿਆ? ਤੁਸੀਂ ਕਿੰਨੇ ਕੁ ਸੁਣਿਆ? ਫਿਰ ਮੈਂ ਅਕਾਲੀ ਦਲ ਦੇ ਉਹ ਸਰਵੇ ਵਾਲੇ 0.1% ਵਾਲੇ ਜਿਹੜੇ ਨਾ ਉਹ ਹੋ ਸਕਦੇ ਆ, ਨਹੀਂ ਤਾਂ ਮੈਕਸੀਮਮ ਤੁਸੀਂ ਹੀ ਹੋ। ਤੇ ਤੁਹਾਡੇ ਨਾਲ ਸਮੇਂ ਤੇ ਬਾਰ-ਬਾਰ ਜਿਹੜਾ ਵੀ ਉਹ ਧੋਖਾ ਇਹਨਾਂ ਸਿਆਸੀ ਪਾਰਟੀਆਂ ਨੇ ਕੀਤਾ, ਸਾਰੀਆਂ ਨੇ ਕੀਤਾ। A to Z ਇਹਦੇ ਵਿੱਚੋਂ ਕੋਈ ਜਿਹੜੀ ਆ ਉਹ ਬਖਸ਼ੀ ਨਹੀਂ ਜਾ ਸਕਦੀ। ਉਹਨਾਂ ਨੇ ਤੁਹਾਡੇ ਇਸ ਭਾਵਕ ਹੋਣ ਦਾ, ਤੁਹਾਡੀ ਭਾਵਕਤਾ ਦਾ ਜਿਹੜਾ ਜੀ ਜਿੰਨਾ ਫਾਇਦਾ ਲੈ ਸਕਦੇ ਸੀ ਲਿਆ, ਜਿੰਨਾ ਫਾਇਦਾ ਚੁੱਕ ਸਕਦੇ ਸੀ ਚੁੱਕਿਆ। ਤੁਸੀਂ ਅਵੇਸਲੇ ਨਾ ਹੋਵੋ, ਤੁਸੀਂ ਇਸ ਮਾਮਲੇ ਤੋਂ ਸੁਹਿਰਦ ਹੋਵੋ। ਹੁਣ ਇਹਨਾਂ ਨੂੰ ਤੁਹਾਡਾ ਜਿਹੜਾ ਜੀ ਉਹ ਫਾਇਦਾ ਨਾ ਚੁੱਕਣ ਦਿਓ।
ਉਹਦੇ ਲਈ ਇੱਕੋ ਹੀ ਚੀਜ਼ ਹੈ, ਇਹਨਾਂ ਸਾਰਿਆਂ ਨੂੰ ਜਵਾਬ ਜਿਹੜਾ ਦੇ ਦਿਓ ਜੀ ਕਿ ਤੁਸੀਂ ਸਾਰੇ ਇੱਕੋ ਥੈਲੀ ਦੇ ਚੱਟੇ ਵੱਟੇ ਹੋ, ਅਸੀਂ ਤੁਹਾਡੇ ਉੱਤੇ ਵਿਸ਼ਵਾਸ ਕਰਨ ਦੇ ਵਾਸਤੇ ਤਿਆਰ ਨਹੀਂ। ਇਹ ਬਹੁਤ ਦੁਖੀ ਹੋ ਕੇ ਜਿਹੜੀ ਉਹ ਗੱਲ ਕਹਿਣੀ ਪੈ ਰਹੀ ਆ। ਕਿਉਂ ਕਹਿਣੀ ਪੈ ਰਹੀ ਆ? ਜੋ ਕੁਛ ਜਿਹੜਾ ਜੀ ਪਿਛਲੇ 24 ਘੰਟਿਆਂ ਦੇ ਦੌਰਾਨ ਜਾਂ ਪਿਛਲੇ 2 ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਵਾਪਰਿਆ, ਸਭ ਤੋਂ ਵੱਡੀ ਗੱਲ ਜਿਹੜੀ ਸਭ ਤੋਂ ਪਹਿਲੀ ਖਬਰ ਸੀ ਉਹਦੀ ਰਿਕਾਰਡਿੰਗ ਹੋਊਗੀ, ਮੈਂ ਉਹ ਰਿਪੀਟ ਨਹੀਂ ਕਰਨੀ, ਦੁਬਾਰਾ ਜਿਹੜੀ ਜੀ ਉਹ ਸੁਣ ਲੈਣੀ। ਉਸ ਚੀਜ਼ ਨੇ ਜਿਹੜਾ ਜੀ ਉਹ ਦੁੱਖ ਦਿੱਤਾ ਕਿ ਅੱਜ ਬੋਲਣ ਵਾਲਾ ਕੋਈ ਨਹੀਂ ਰਿਹਾ ਜੀ ਜਿਹੜਾ ਇਸ ਚੀਜ਼ ਦਾ ਵਿਰੋਧ ਕਰ ਸਕੇ ਕਿ ਆਹ ਤੁਸੀਂ ਕੀ ਕਰ ਰਹੇ ਹੋ ਜੀ। ਸੁਰਿੰਦਰ ਸਿੰਘ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਪੰਨੂ ਸਾਹਿਬ, ਜਿੱਦਾਂ ਦੇ ਨੇਤਾ ਉੱਥੇ ਆ ਇੱਥੇ ਵੀ ਉਦਾਂ ਦੇ, ਤੁਹਾਡੀ ਉਮੀਦ ਨਹੀਂ ਕਿਉਂਕਿ ਇੱਥੇ ਵੀ ਉਦਾਂ ਦੇ ਹੀ ਹੈ ਪੰਜਾਬ 'ਚ, ਇਹ ਨਹੀਂ ਹਟਣਾ ਉਹਨਾਂ ਨੂੰ ਕਰਨੋਂ। ਤੇ ਦੂਜਾ ਤੁਸੀਂ ਕਹਿੰਦੇ ਨਾ ਉਮੀਦ ਨਹੀਂ ਚਾਹੀਦੀ। ਪੰਨੂ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਮਹਾਰਾਜ ਰਾਮਚੰਦਰ ਜੀ ਨੇ ਬੜੀ ਉਮੀਦ ਰੱਖੀ ਸੀ ਰਾਮ ਰਾਜ ਲਿਆਉਣ ਦੀ, ਕ੍ਰਿਸ਼ਨ ਨੇ ਬੜੀ ਰੱਖੀ ਸੀ, ਅੱਜ ਦੇ ਹੋਈ ਪੂਰੀ। ਗੁਰੂਆਂ ਨੇ 255-60 ਸਾਲ ਲਾਏ, ਉਹਨਾਂ ਦੀ ਵੀ ਨਹੀਂ ਪੂਰੀ ਹੋਈ। ਤੁਸੀਂ ਹੁਣ ਮੈਨੂੰ ਤੁਹਾਨੂੰ ਕੋਈ ਅਮਰਿੰਦਰ ਸਿੰਘ ਤੋਂ ਉਮੀਦ ਹੈ ਵੀ ਕੋਈ ਕੰਮ ਕਰੂਗਾ ਚੱਜ ਦਾ? ਤਾਂ ਬਰਗਾੜੀ ਦਾ ਤਾਂ ਉਹਨਾਂ 'ਚ ਭੋਗ ਪਾਤਾ। ਤੇ ਦੂਜਾ ਜਿਹੜੀ ਆਮ ਪਾਰਟੀ, ਇਹਦੇ ਬਾਰੇ ਤੁਹਾਨੂੰ ਕੋਈ ਉਮੀਦ ਹੈ ਵੀ ਹੁਣ ਚੁੱਕੀ ਕਿ ਜਾਂਦੀ ਲੂ ਪੰਜਾਬ ਦੇ? ਦੋਹਾਂ ਦਾ ਜਵਾਬ ਦਿਓ ਜੀ ਮੈਨੂੰ। ਥੈਂਕ ਯੂ। ਨਾ ਉਮੀਦਾਂ ਨਹੀਂ ਹੈ ਮੈਂ ਕਿ ਹੋਣਾ ਕੁਛ ਨਹੀਂ ਗਾ, ਏਦਾਂ ਦਾ ਕੁਛ ਨਹੀਂ ਗਾ। ਇਹ ਸਿਰਫ ਔਰ ਸਿਰਫ ਲੋਕ ਕਰ ਸਕਣ, ਲੋਕਾਂ ਨੂੰ ਅਵੇਅਰ ਨਹੀਂ ਹੋਣ ਦਿੱਤਾ ਜਾਂਦਾ। ਲੋਕਾਂ ਦੀ ਸੋਚ ਜਿਹੜੀ ਨਾ ਉੱਥੇ ਇੱਕ ਰੱਖ ਲਈ ਜਾਂਦੀ ਆ। ਕੱਲ ਇੱਕ ਜਥੇਦਾਰ ਰਿਹਾ ਹੋਇਆ, ਬਰੀ ਹੋਇਆ, ਕਾਈਂਡਲੀ ਇੱਕ ਵਾਰੀ ਉਹਦੀ ਵੀਡੀਓ ਫਿਰਦੀ ਆ ਤੇ ਉਹ ਵੀਡੀਓ ਵੇਖ ਲੈਣਾ ਸੋਸ਼ਲ ਮੀਡੀਆ ਦੇ ਉੱਤੇ। ਉਹਨੂੰ ਜਿਹੜੇ ਲਈ ਆਉਂਦੇ ਆ ਨਾ, ਜਿਵੇਂ ਕਾਰਗਿਲ ਜੰਗ ਜਿੱਤ ਕੇ ਆਇਆ ਹੁੰਦਾ ਤੇ ਉਹਦੀ ਕਹਾਣਾ ਤੇ ਵੀਡੀਓ ਵੀ ਸਾਰੇ ਲੋਕਾਂ ਦੇ ਕੋਲੇ ਆ ਤੇ ਜਿਵੇਂ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਆ। ਤੁਸੀਂ ਇਹਨਾਂ ਲੋਕਾਂ ਤੋਂ ਕੀ ਉਮੀਦ ਕਰ ਸਕਦੇ? ਹੈ ਕੋਈ ਉਮੀਦ? ਮੈਨੂੰ ਨਹੀਂ ਲੱਗਦਾ ਕਿ ਇਹਨਾਂ ਲੋਕਾਂ ਤੋਂ ਕੁਛ ਜਿਹੜੀ ਉਹ ਉਮੀਦ ਕੀਤੀ ਜਾ ਸਕੇ ਜੀ। ਅੱਗੇ ਸਾਡੇ ਨਾਲ ਜੁੜੇ ਨੇ ਗੁਰਸੇਵਕ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੰਨੂ ਸਾਹਿਬ ਇਹ ਹੀ ਪੁੱਛਣਾ ਸੀਗਾ, ਮੌਕੇ ਤੇ ਕੱਲ ਜਥੇਦਾਰ ਵਾਲੀ ਆ ਗਈ ਵੀ ਉਹ ਬੀਬੀ ਨੇ ਜਿਹੜੀ ਵੀਡੀਓ ਪਹਿਲਾਂ ਵਾਇਰਲ ਕੀਤੀ ਸੀ ਤੇ ਐਪਲੀਕੇਸ਼ਨ ਦਿੱਤੀ, ਉਹਦਾ ਪਹਿਲਾ ਝੂਠ ਸੀ ਕਿ ਜਾਂ ਉਹਨੇ ਮਗਰੋਂ ਮਾਰਿਆ? ਇਹਦੇ ਤੇ ਅਦਾਲਤ ਕਾਰਵਾਈ ਕੋਈ ਕਰ ਸਕਦੀ ਹੈ ਕਿ ਜਾਂ ਜਿਵੇਂ ਵਿਰੋਧੀ ਧਿਰ ਵਾਲੇ ਉਦੋਂ ਰੌਲਾ ਪਾਉਂਦੇ ਸੀ ਗੁਰਦਾਸਪੁਰ ਦੀਆਂ ਚੋਣਾਂ ਚ ਆਏ ਆ, ਜਾਂ ਵਿਰੋਧੀ ਧਿਰ ਕੋਈ ਇਹਦੇ ਤੇ ਐਕਸ਼ਨ ਲਊਗੀ? ਸਤਿ ਸ੍ਰੀ ਅਕਾਲ। ਥੈਂਕ ਯੂ। ਦੇਖੋ ਇਹ ਐਕਸ਼ਨ ਤਾਂ ਉਹਦੇ ਉੱਤੇ ਵੀ ਹੋਣਾ ਚਾਹੀਦਾ। ਇਹ ਐਕਸ਼ਨ ਉਹਨਾਂ ਪੁਲਿਸ ਆਫਿਸਰਾਂ ਦੇ ਉੱਤੇ ਵੀ ਹੋਣਾ ਚਾਹੀਦਾ ਜੀ। ਤੁਹਾਨੂੰ ਯਾਦ ਹੋਣਾ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਜਿਹੜੀ ਇਹ FIR ਦਰਜ ਕਰਕੇ ਉਹਦੇ ਨਾਲ ਅਟੈਚ ਕਰ ਦਿੱਤੀ ਆ ਇੱਕ ਜਿਹੜੀ ਪੈਨ ਡਰਾਈਵ। ਉਦੋਂ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਸੀਗਾ ਕਿ ਇੱਕ ਔਰਤ ਨੇ ਸ਼ਿਕਾਇਤ ਕੀਤੀ ਆ, ਉਹਨੇ ਇੱਕ ਪੈਨ ਡਰਾਈਵ ਜਿਹੜੀ ਆ ਜੀ ਉਹ ਪ੍ਰੋਵਾਈਡ ਕੀਤੀ। ਇਹ ਪੁਲਿਸ ਦਾ ਜਿਹੜਾ ਬਿਆਨ ਸੀਗਾ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹ ਪੈਨ ਡਰਾਈਵ ਜਿਹੜੀ ਆ ਅਸੀਂ ਨਾਲ ਅਟੈਚ ਕਰ ਦਿੱਤੀ ਆ ਇਸ ਕੇਸ ਤੇ। ਹੁਣ ਪੈਨ ਡਰਾਈਵ ਤਾਂ ਉੱਥੇ ਹੀ ਲੱਗੀ ਆ, ਉਹ ਵੀਡੀਓ ਜਿਹੜੀ ਜੀ ਉੱਥੇ ਹੀ ਆ। ਬਿਲਕੁਲ ਉਸ ਬੀਬੀ ਦੇ ਉੱਤੇ ਜਿਹੜਾ ਜੀ ਉਹ ਪਰਚਾ ਦਰਜ ਹੋਣਾ ਚਾਹੀਦਾ। ਪਰਚਾ ਦਰਜ ਪੁਲਿਸ ਵਾਲਿਆਂ ਦੇ ਉੱਤੇ ਵੀ ਜਿਹੜਾ ਜੀ ਉਹ ਹੋਣਾ ਚਾਹੀਦਾ। ਉਹਨਾਂ ਨੇ ਕਿੱਥੇ ਜਿਹੜਾ ਸੀਗਾ ਜੀ ਇਹ ਸਬੂਤਾਂ ਦੀ ਘਾਟ ਜਿਹੜੀ ਸੀ ਉਹ ਛੱਡੀ। ਇਹ ਠੀਕ ਹੈ ਕਿ ਬੀਬੀ ਆਪਣੇ ਬਿਆਨ ਤੋਂ ਜਿਹੜੀ ਜੀ ਉਹ ਮੁੱਕਰ ਗਈ, ਪਰ ਉਸ ਵੀਡੀਓ ਤੋਂ ਕੌਣ ਮੁੱਕਰਦਾ ਭਲਾ ਸੀ? ਅੱਗੇ ਸਾਡੇ ਨਾਲ ਜੁੜੇ ਹੋਏ ਨੇ ਮੇਜਰ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕੁਐਸਚਨ, ਹਾਂਜੀ ਪੁੱਛੋ ਜੀ। ਮੈਨੂੰ ਆਵਾਜ਼ ਨਹੀਂ ਸੁਣ ਰਹੀ ਐਕਸ਼ਨ ਲਿਆ ਜੀ। ਮੇਜਰ ਸਿੰਘ ਜੀ ਦੱਸੋ ਕੀ ਸਵਾਲ? ਜਿਹੜਾ ਦਿੱਲੀ ਵਾਲਿਆਂ ਨੇ ਖਹਿਰੇ ਦੇ ਖਿਲਾਫ ਐਕਸ਼ਨ ਲਿਆ, ਹਾਂਜੀ, ਉਹ ਜਿਹੜਾ ਮੈਥਡ ਉਹਨਾਂ ਨੇ ਵਰਤਿਆ ਉਹ ਸਹੀ ਹੈ? ਸਹੀ ਹੈ। ਹਾਂਜੀ। ਤੇ ਦੂਜਾ ਕੁਐਸਚਨ ਕਿਹੜਾ ਹੈ? ਨੰਬਰ 2। ਹਾਂਜੀ। ਨੰਬਰ 2 ਜੀ, ਇਹ ਜਿਹੜਾ ਮਤਲਬ ਕਿ ਉਹ ਕਹਿੰਦੇ ਆ ਵੀ ਅਸੀਂ ਦਲਿਤ ਦੀ ਅਸੀਂ ਕਰ ਰਹੇ ਹਾਂ ਸਪੋਰਟ, ਤੇ ਦਿੱਲੀ ਦੇ ਵਿੱਚ ਉਹਨਾਂ ਨੇ ਕਿੰਨੇ ਕੁ ਦਲਿਤਾਂ ਨੂੰ ਅਹੁਦੇ ਦਿੱਤੇ ਆ? ਹਾਂਜੀ। ਤੇ ਤੀਸਰਾ ਕਿਹੜਾ ਹੈ ਜੀ? ਹਾਂਜੀ ਹਾਂਜੀ। ਥੈਂਕ ਯੂ ਜੀ। ਜੀ ਬਤੇ ਜੀ। ਦੇਖੋ ਜਿਹੜਾ ਮੈਥਡ ਅਪਣਾਇਆ ਜੀ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਡੈਮੋਕ੍ਰੇਟਿਕ ਮੈਥਡ ਨਹੀਂ ਕਿਹਾ ਜਾ ਸਕਦਾ। ਇਹ ਤਾਂ ਲਿਫਾਫੇ ਨਾਲੋਂ ਵੀ ਕੰਮ ਜਿਹੜਾ ਉਹ ਲੰਘ ਗਿਆ ਨਾ। ਤੇ ਜਿਹੜਾ ਲਿਫਾਫਾ ਕਲਚਰ ਅਕਸਰ ਬੜਾ ਫੇਮਸ ਹੈ ਪੰਜਾਬ ਦੇ ਵਿੱਚ, ਬਾਦਲਾਂ ਨੇ ਜਿਹੜਾ ਜੀ ਇੰਟਰੋਡਿਊਸ ਕੀਤਾ ਸੀ। ਇਹ ਤਾਂ ਉਸ ਤੋਂ ਵੀ ਚਲੇਗਾ ਜੀ, ਟਵੀਟ ਕਰਕੇ ਜਿਹੜੀ ਆ ਉਹ ਜਾਣਕਾਰੀ ਤੁਸੀਂ ਦੇ ਰਹੇ ਹੋ। ਬਿਲਕੁਲ ਗਲਤ, ਟੋਟਲੀ ਗਲਤ ਹੈ। ਜਿੱਥੋਂ ਤੱਕ ਦਲਿਤਾਂ ਵਾਲੀ ਗੱਲ ਹੈ ਜੀ, ਉਹ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਚੁੱਕਾ ਹਾਂ ਜੀ ਕਿ ਉਹ ਮਹਿਜ਼ ਇੱਕ ਸਿਆਸਤ ਹੈ, ਸਿਆਸਤ ਭਰਿਆ ਬਿਆਨ ਹੈ। ਇਹਦੇ ਤੋਂ ਵੱਧ ਹੋਰ ਕੁਛ ਨਹੀਂ। ਕਿ ਕਿਸੇ ਵਿਰੋਧੀ ਧਿਰ ਦੇ ਨੇਤਾ ਬਣਾ ਦੇਣ ਤੋਂ ਬਾਅਦ ਇਸ ਭਾਈਚਾਰੇ ਦੇ ਵੱਲੋਂ ਉਹਨੂੰ ਰਿਸਪੈਕਟ ਮਿਲਣੀ ਚਾਹੀਦੀ ਹੈ ਜੀ, 100% ਮਿਲਣੀ ਚਾਹੀਦੀ ਹੈ। ਮੈਂ ਉਹਦੇ ਕਦੀ ਵੀ ਜਿਹੜਾ ਜੀ ਉਹ ਵਿਰੋਧ ਦੇ ਵਿੱਚ ਨਹੀਂ ਹੋ ਸਕਦਾ। ਸਾਰੀ ਜਗ੍ਹਾ ਦੇ ਉੱਤੇ ਮਿਲੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਜਿਹੜਾ ਜੀ ਉਹ ਮਿਲੇ, ਜਿਹੜੀ ਧਾਰਮਿਕ ਜਥੇਬੰਦੀ ਹੈ। ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵੀ ਇਸ ਭਾਈਚਾਰੇ ਨੂੰ ਬਣਦੀ ਜਗ੍ਹਾ ਜਿਹੜੀ ਹੈ ਜੀ ਉਹ ਦੇਣ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਕੀ ਉਹਦੇ ਨਾਲ ਇਹ ਜਿਹੜੇ ਭਾਈਚਾਰੇ ਦੇ ਉੱਤੇ ਜੋ ਕੁਛ ਜਿਹੜਾ ਜੀ ਉਹ ਚੱਲ ਰਿਹਾ ਹੈ, ਕੀ ਉਹਦੇ ਨਾਲ ਉਹ ਘਟ ਜਾਊਗਾ?
ਇਹ ਬਹੁਤ ਵੱਡਾ ਸਵਾਲ ਹੈ ਜੀ। ਨਹੀਂ ਤਾਂ ਅਦਰਵਾਈਜ਼ ਤਾਂ ਰਾਸ਼ਟਰਪਤੀ ਦੇ ਅਹੁਦੇ ਤੱਕ ਵੀ ਜਿਹੜਾ ਜੀ ਉਹ ਰਹਿ ਚੁੱਕੇ ਹੋਏ ਨੇ। ਅੱਜ ਮਾਰਾਂ ਕਿਹਨੂੰ ਪੈ ਰਹੀਆਂ ਨੇ ਵੱਖ-ਵੱਖ ਸੂਬਿਆਂ ਦੇ ਵਿੱਚ, ਇਸੇ ਭਾਈਚਾਰੇ ਨੂੰ ਪੈ ਰਹੀਆਂ ਨੇ। ਅਹੁਦੇ ਜਿਹੜੇ ਆ ਜੀ ਉਹ ਦੇ ਕੇ ਸਮੱਸਿਆ ਦਾ ਹੱਲ ਨਹੀਂ ਹੋਣਾ ਜੀ। ਇਹ ਤਾਂ ਸਹਿਯੋਗ ਦੇ ਜੜ੍ਹਾਂ ਤੇ ਤੁਸੀਂ ਪੱਤਿਆਂ ਦੇ ਉੱਤੇ ਸਪਰੇਅ ਜਿਹੜੀ ਆ ਜੀ ਉਹ ਕਰੀ ਜਾਂਦੇ ਹੋ ਕਿ ਅਸੀਂ ਬਣਾਤਾ ਕਿ ਪਤਾ ਨਹੀਂ ਇਹਦੇ ਨਾਲ ਸਾਰਾ ਕੁਝ ਹੱਲ ਹੋ ਜਾਣਾ। ਜੀ ਜੀ ਬਿਲਕੁਲ, ਅਹੁਦਿਆਂ ਤੇ ਬੈਠੇ ਲੋਕ ਆਪਣੀਆਂ ਝੋਲੀਆਂ ਭਰਦੇ, ਕੁਛ ਨਹੀਂ ਕਰਦੇ। ਗੁਰਿੰਦਰ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਗੁਰਿੰਦਰ ਸਿੰਘ ਜੀ, ਹਾਂਜੀ। ਹੈਲੋ, ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਪੰਨੂ ਸਾਹਿਬ ਜੀ, ਜਿੱਦਾਂ ਹੁਣ ਖਹਿਰਾ ਸਾਹਿਬ ਹੁਣੀ ਆਪੋਜੀਸ਼ਨ ਦੇ ਲੀਡਰ ਬਣਾਏ ਸੀ ਵੀ ਪੂਰਾ ਪੰਜਾਬ ਦੇ ਵਿੱਚ ਆਪੋਜੀਸ਼ਨ ਦਾ ਰੋਲ ਨਿਭਾ ਰਹੇ ਸੀਗੇ। ਇੱਕ ਤਾਂ ਇਹ ਸਵਾਲ ਆ ਜੀ, ਜਿਹੜਾ ਚੀਮਾ ਸਾਹਿਬ ਬਣਾਇਆ ਉਹ ਇਹ ਰੋਲ ਨਿਭਾ ਸਕਣਗੇ? ਕਦੇ ਉਹ ਚੰਨੀ ਵਾਲੀ ਨਾ ਹੋਵੇ ਜਿੱਦਾਂ ਚੰਨੀ ਨੇ ਪੈਚ ਲਾਏ ਸੀ ਉਹੀ ਗੱਲ ਨਾ ਹੋਵੇ। ਦੂਜੀ ਗੱਲ ਹੈ ਜੀ, ਮੈਂ ਦੇਖਿਆ ਜੀ ਜਿਹੜੇ ਝੂਠ ਦੇ ਹੁੰਦੇ ਆ ਉਹ ਪੈਰ ਨਹੀਂ ਹੁੰਦੇ। ਮਨੀਸ਼ ਉਹਦੀ ਜਦੋਂ ਬਾਹਰ ਨਿਕਲ ਕੇ ਦੇਣ ਲੱਗਾ ਸੀਗਾ ਆਪਣਾ ਪ੍ਰੈਸ ਨੂੰ ਵਿੱਚ ਆਇਆ ਸੀ ਬਾਹਰ, ਉਹਦੇ ਕੋਲੋਂ ਬੋਲ ਹੀ ਨਹੀਂ ਹੁੰਦਾ ਸੀਗਾ। ਉਹਦੇ ਕੋਲ ਝੂਠੇ ਬੰਦੇ ਕੋਲ ਬੋਲ ਹੀ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਸਾਰਾ ਸ਼ਰੇਆਮ ਗਲਤ ਕੀਤਾ। ਜਦੋਂ ਪੰਜਾਬੀਆਂ ਦੇ ਕੋਲੋਂ ਪੈਸੇ ਲੈਣੇ ਸੀ, ਉਹਨੂੰ ਦੱਸਿਆ ਨਹੀਂ ਕੋਈ ਅਦਾਲਤ ਵੀ ਇੱਥੇ ਸਿੱਖ ਰਹਿੰਦੇ ਜਾਂ ਪੰਜਾਬੀ ਰਹਿੰਦੇ ਆ, ਕਹਿੰਦੇ ਸਾਡੀ ਮਦਦ ਕਰੋ। ਉਦੋਂ ਤਾਂ ਕਹਿੰਦੇ ਅਸੀਂ ਕਹਿੰਦੇ ਕੈਨੇਡੀਅਨ ਸਿਟੀਜ਼ਨ, ਕਹਿੰਦੇ ਸਾਨੂੰ ਕੈਸ਼ ਦੇ ਦਿਓ, ਅਸੀਂ ਹੋਰ ਕਿਸੇ ਦੇ ਨਾਂ ਤੇ ਤੁਹਾਨੂੰ ਰਸੀਦਾਂ ਬਣਾ ਦਿੰਦੇ ਆ ਨਾ। ਉਦੋਂ ਨਹੀਂ ਇਹਨਾਂ ਨੂੰ ਅਦਾਲਤਾਂ ਦਾ ਚੇਤਾ ਆਇਆ ਨਾ। ਦਿੱਲੀ ਦੇ ਵਿੱਚ ਇਹਨਾਂ ਨੂੰ ਕੋਈ ਅਦਾਲਤਾਂ ਦਾ ਚੇਤਾ ਨਹੀਂ ਆਇਆ। ਦੂਜੀ ਗੱਲ ਹੈ, ਤੁਸੀਂ ਵੀ ਬੇਅਦਬੀ ਮਾਮਲੇ ਦੇ ਰਿਪੋਰਟ ਦੇ ਉੱਤੇ ਕੋਈ ਬਿਆਨ ਨਹੀਂ ਆਇਆ। ਖਹਿਰੇ ਦਾ ਬਿਆਨ ਆ ਚੁੱਕਾ ਜੀ ਤੇ ਫੁਲਕਾ ਸਾਹਿਬ ਦਾ ਵੀ ਬਿਆਨ ਆ ਚੁੱਕਾ। ਇਹ ਦੋ ਬੰਦੇ ਦਾ ਬਿਆਨ ਆਇਆ ਵਾ। ਜਿਹੜਾ ਆਪੋਜੀਸ਼ਨ ਦਾ ਲੀਡਰ ਬਣਾਇਆ ਉਹਦਾ ਬਿਆਨ ਨਹੀਂ ਆਇਆ। ਪੰਜਾਬ ਦਾ ਸਹਿ ਪ੍ਰਧਾਨ ਬਣਾਇਆ ਵਾ, ਉਹ ਪਤਾ ਨਹੀਂ ਉਹਦਾ ਕੰਮ ਹੀ ਇਹ ਹੈ ਵੀ ਜਿਹੜਾ ਕੋਈ ਬੰਦਾ ਮਾੜਾ ਮੋਟਾ ਕੰਮ ਕਰਦਾ ਉਹਨੂੰ ਪਾਰਟੀ ਚੋਂ ਬਾਹਰ ਹੀ ਕਢਾਉਣਾ ਹੈ ਨਾ, ਉਹਦਾ ਬਿਆਨ ਨਹੀਂ ਆਇਆ। ਤੇ ਉਹ ਜਿਹੜਾ ਸਹਿ ਪ੍ਰਧਾਨ ਬਣਾਇਆ ਉਹਨੇ ਦਲਿਤ ਪੰਜਾਬ ਦੇ ਵਿੱਚ ਆਪਣਾ ਦੂਜਾ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਕਿੰਨੇ ਦਲਿਤ ਪ੍ਰਧਾਨ ਲਾਇਆ ਜੀ? ਪੰਨੂ ਸਾਹਿਬ ਤੁਹਾਡੇ ਕੋਲ ਸ਼ਾਇਦ ਜਾਣਕਾਰੀ ਹੋਵੇ, ਤੁਸੀਂ ਮਾੜੀ ਜੀ। ਥੈਂਕ ਯੂ ਜੀ। ਬਥੇਰੇ ਜਿਹੜੇ ਵੀ ਉਹ ਲਾ ਦਿੱਤੇ ਆ, ਇਹ ਪਿਛਲੇ ਦਿਨਾਂ ਦੇ ਵਿੱਚ ਹੀ ਬਹੁਤੇ ਜਿਹੜੇ ਆ ਜੀ ਉਹ ਲਾਏ ਆ। ਜਦੋਂ ਇਹਨਾਂ ਦਾ ਆਪਸੀ ਜਿਹੜਾ ਕਾਟੋ ਕਲੇਸ਼ ਸ਼ੁਰੂ ਹੋਇਆ ਉਦੋਂ ਹੀ ਇਹ ਅਹੁਦੇ ਜਿਹੜੇ ਆ ਜੀ ਉਹ ਦਿੱਤੇ ਗਏ ਆ। ਪਰ ਅੱਜ ਵੀ ਸਵਾਲ ਇਹ ਆ ਕਿ ਜਿਹੜੀ ਇਹ ਪਾਰਟੀ ਸੀਗੀ ਇਹ ਵਾਲੰਟੀਅਰਾਂ ਦੀ ਪਾਰਟੀ, ਜਿਹੜੇ ਐਕਟਿਵ ਵਾਲੰਟੀਅਰ ਸੀਗੇ। ਜਦੋਂ ਅਜੇ ਟਿਕਟਾਂ ਦੀ ਵੰਡ ਹੋਣੀ ਸੀ ਜਾਂ ਹੋਣੀ ਸ਼ੁਰੂ ਹੋਈ ਆ, ਉਧਰ ਨਿਗਾਹ ਮਾਰਨੀ ਕਿ ਉਹ ਜਿਹੜੇ ਵਾਲੰਟੀਅਰ ਨੇ ਉਹ ਕਿੱਥੇ ਨੇ। ਅੱਜ ਇਹ ਲੀਡਰਾਂ ਦੀ ਪਾਰਟੀ ਜਿਹੜੀ ਜੀ ਉਹ ਬਣ ਕੇ ਰਹਿ ਗਈ। ਸਰ ਅਗਲਾ ਕਹਿੰਦਾ ਮੈਨੂੰ ਸ਼ੇਰ ਵਾਲਾ ਜਿਹੜਾ ਨਾ ਜੀ ਉਹ ਚਾਹੀਦੀ ਆ, ਮੋਹਰੇ ਮੇਰੇ ਗੱਡੀ ਦੇ ਲੱਗੀ ਹੋਵੇ, ਇੱਕ ਜਿਪਸੀ ਮੋਹਰੇ ਜਾਂਦੀ ਹੋਵੇ, ਇੱਕ ਪਿੱਛੇ ਜਿਹੜੀ ਆ ਜੀ ਉਹ ਜਾਂਦੀ ਹੋਵੇ, ਰੂਟ ਲੱਗਿਆ ਹੋਇਆ ਹੋਵੇ ਵੀ ਅੱਜ ਕਿੱਥੋਂ ਚੱਲ ਕੇ ਕਿੱਥੋਂ ਤੱਕ ਜਾਣਾ, ਵੱਡੀ ਸਾਰੀ ਕੋਠੀ ਮਿਲੀ ਹੋਵੇ, ਉੱਥੇ 5-7 ਨੌਕਰ ਜਿਹੜੇ ਜੀ ਉਹ ਹੋਣ। ਇਹ ਆਮ ਆਦਮੀ ਤਾਂ ਨਹੀਂ ਸੀਗੇ ਜੀ, ਇਹ ਵਾਲੰਟੀਅਰਾਂ ਦੀ ਪਾਰਟੀ ਸੀ। ਜਿਹੜੇ ਅਹੁਦੇ ਦਿੱਤੇ ਵੀ ਗਏ ਆ ਪਿਛਲੇ ਦਿਨਾਂ ਦੇ ਵਿੱਚ, ਉਹਦੇ ਵਿੱਚ ਕਿੰਨੇ ਵਾਲੰਟੀਅਰ ਨੇ? ਉਹ ਵਾਲੰਟੀਅਰ ਜਿਨ੍ਹਾਂ ਨੇ ਇਹ ਪਾਰਟੀ ਜਿਹੜੀ ਦੀ ਉਹ ਖੜੀ ਕੀਤੀ। ਤੁਹਾਨੂੰ ਜਵਾਬ ਜਿਹੜਾ ਜੀ ਉਹ ਆਪੇ ਹੀ ਮਿਲ ਜੂਗਾ। ਦੂਜੀ ਗੱਲ ਜਿਹੜੀ ਦੀ ਉਹ ਉੱਥੇ ਬੁਲਾਰੇ ਵਾਲੀ, ਇਹ ਜਿਹੜੇ ਨਵੇਂ ਬਣਾਏ ਗਏ ਆ, ਨਹੀਂ ਮੈਂ ਤਾਂ ਉਹਨਾਂ ਨੂੰ ਕਦੀ ਬੋਲਦਾ ਸੁਣਿਆ ਨਹੀਂ ਪਰਸਨਲੀ ਤੌਰ ਤੇ। ਤੁਸੀਂ ਪੁੱਛੋ ਤਾਂ ਜਿਹੜੇ ਵਿਧਾਨ ਸਭਾ ਦੇ ਹੁਣ ਤੱਕ 2 ਸੈਸ਼ਨ ਹੋਏ ਆ, ਉਹਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਕਿ ਔਨ ਰਿਕਾਰਡ ਜਿਹੜਾ ਜੀ ਹੋਵੇ ਕਿ ਹਰਪਾਲ ਸਿੰਘ ਚੀਮਾ ਹੋਰਾਂ ਨੇ ਕੋਈ ਕੁਐਸਚਨ ਰੇਜ਼ ਕੀਤਾ ਹੋਵੇ ਪੰਜਾਬ ਸਭਾ ਜੀ। ਅੱਗੇ ਜੁੜੇ ਹੋਏ ਨੇ ਹਰਪ੍ਰੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਇਹ ਹੈ, ਜਿਹੜੇ ਉੱਥੇ ਇੰਡੀਆ ਸੜਕਾਂ ਬਣੀਆਂ ਉਹਨਾਂ ਦੇ ਜਿਹੜੇ ਮਤਲਬ ਦਰਖਤ ਲੱਗੇ ਹੋਏ ਸੀਗੇ ਆਲੇ ਦੁਆਲੇ, ਉਹ ਸਾਰੇ ਵੱਡੇ ਹੋਣ ਪਿੱਛੇ ਵੀ ਕੀ ਦੱਸ ਸਕਦੇ ਕਿ ਉਹ ਸਾਰਾ ਪੈਸਾ ਕਿੱਥੇ ਤੱਕ ਲਾਇਆ ਨਹੀਂ ਹੈਗਾ? ਥੈਂਕ ਯੂ। ਉਹ ਸਰਕਾਰ ਦੇ ਸਰਕਾਰ ਦੀਆਂ ਜੇਬਾਂ 'ਚ ਗਿਆ। ਔਰ ਇਹ ਵੀ ਆ ਕਿ ਕਹਿੰਦੇ ਆ ਇੱਥੇ ਤਾਂ ਹਾਲਾਤ ਇਹ ਚੱਲ ਰਹੇ, ਕੋਈ ਅਫਸਰ ਨੇ ਕਿਹਾ ਵੀ ਕੋਠੀ ਪਾਉਣੀ ਆ, ਕਹਿੰਦਾ ਕੋਈ ਨਹੀਂ, ਕੀ ਚਾਹੀਦਾ, ਅਸੀਂ ਕੀ ਮਦਦ ਕਰਨੀ ਆ? ਉਹ ਕਹਿੰਦਾ ਜੀ ਪਾਲੀ ਚਾਹੀਦੀ ਆ, ਕਹਿੰਦਾ ਕੋਈ ਨਹੀਂ, ਇੱਕ ਬੋਤਲ ਜਿਹੜੀ ਆ ਮਿੱਟੀ ਦੇ ਤੇਲ ਦੀ ਲਿਜਾ ਕੇ ਤੇ ਉਹਦੀ ਜੜ 'ਚ ਪਾ ਦਿਓ। ਟਾਹਲੀ ਜਿਹੜੀ ਆ ਉਹ 15 ਦਿਨਾਂ 'ਚ ਸੁੱਕ ਜਾਂਦੀ ਸੀਗੀ ਤੇ ਮੁੜ ਕੇ ਚੁੱਕ ਕੇ ਉਹਦੇ ਬੂਹੇ ਬਾਰੀਆਂ ਜਿਹੜੇ ਉਹ ਬਣਾ ਲਏ ਜਾਂਦੇ ਸੀ। ਏਦਾਂ ਦਾ ਦਰਖਤ ਨਿਗਲ ਗਏ ਇਹ ਲੋਕ। ਤੁਹਾਨੂੰ ਯਾਦ ਹੋਣਾ ਜਦੋਂ ਇੱਥੇ SYL ਦਾ ਰੌਲਾ ਪਿਆ ਇੱਕ ਵਾਰੀ, ਉਹਨੂੰ ਪੂਰਨ ਪਰਤੇ ਸੀਗੇ ਪਿਛਲੀ ਸਰਕਾਰ ਵਾਲੇ, ਉਹ ਤਾਂ ਇੱਧਰ JVC ਮਸ਼ੀਨਾਂ ਲਾ ਕੇ ਪੂਰੀ ਜਾਂਦੇ ਸੀਗੇ ਰਾਜਪੁਰਾ ਬਨੂਰ ਰੋਡ ਦੇ ਉੱਤੇ, ਤੇ ਉਧਰ ਪਿੱਛੋਂ ਜਿਹੜੇ ਰੁੱਖ ਸੀ ਬਹੁਤੇ ਲੱਗੇ ਹੋਏ SYL ਦੇ ਉੱਤੇ, ਉਹ ਜਥੇਦਾਰ ਟਰਾਲੀਆਂ ਭਰ ਕੇ ਵੱਢ ਕੇ ਲੈ ਗਏ। ਇੱਧਰ ਮਸ਼ੀਨਾਂ ਚੱਲੀ ਜਾਂਦੀਆਂ ਸੀ, ਉਧਰ ਆਰੇ ਚੱਲੀ ਜਾਂਦੇ ਸੀ। ਉਹੀ ਨਹੀਂ ਪਤਾ ਲੱਗਾ ਅੱਜ ਤੱਕ ਜਿਹੜਾ ਜੀ ਨਵੇਂ ਰੁੱਖ ਜਿਹੜੇ ਆ ਜੀ ਕਾਗਜ਼ਾਂ 'ਚ ਲੱਗ ਰਹੇ। ਬੜੀ ਚੰਗੀ ਗੱਲ ਹੈ ਕਿ ਸਰਕਾਰ ਜਿਹੜੀ ਆ ਜੀ ਉਹ ਰੁੱਖ ਲਾ ਰਹੀ ਆ। ਰੁੱਖ ਲਾਉਣੇ ਇੱਕੋ ਇੱਕ ਜਿਹੜਾ ਜੀ ਉਹ ਟੀਚਾ ਨਹੀਂਗਾ, ਰੁੱਖ ਪਾਲਣਾ ਜਿਹੜਾ ਜੀ ਉਹ ਟੀਚਾ ਹੋਣਾ ਚਾਹੀਦਾ। ਬੱਚਿਆਂ ਵਾਂਗੂ ਪਾਲਿਆ ਜਾਂਦਾ। ਘੱਟੋ ਘੱਟ 2 ਸਾਲ ਜਿਹੜੀ ਆ ਜੀ ਉਹ ਸੇਵਾ ਭਾਲਦਾ ਇਹ ਰੁੱਖ ਜਿਹੜਾ ਜੀ। ਜੇ ਕੋਈ ਸੇਵਾ ਕਰ ਸਕੇ ਤਾਂ ਮੁੜ ਕੇ ਸੇਵਾ ਨਹੀਂ ਕੀਤੀ ਜਾਂਦੀ। ਆ ਮੇਰੇ ਨੇੜੇ ਜਿਹੜੇ ਜੀ ਘਰ ਦੇ ਉਹ ਲੱਗੇ ਆ, ਉਹਨਾਂ ਨੂੰ ਕੋਈ ਪਾਣੀ ਨਹੀਂ ਪਾ ਕੇ ਗਿਆ। ਚਲੋ ਕੁਦਰਤ ਮਹਾਨ ਹੈ, ਮੀਂਹ ਪੈ ਗਿਆ, ਉਹਨਾਂ ਨੂੰ ਪਾਣੀ ਪੈ ਗਿਆ,
ਉੱਥੇ ਇੱਕ ਦੁਕਾਨ ਵਾਲੇ ਨੇ ਨੇੜੇ, ਉਹਨਾਂ ਨੇ ਆਪਣੀ ਗੱਡੀ ਜਿਹੜੀ ਆ ਨਾ ਉਹਦੇ ਉੱਤੇ ਖੜੀ ਕੀਤੀ। ਮੈਂ ਕੱਲ ਉਹਨਾਂ ਨੂੰ ਬੈਲ ਮਾਰ ਕੇ ਕਿਹਾ ਵੀ ਤੁਸੀਂ ਲਾਉਣੇ ਤਾਂ ਹੈ ਨਹੀਂ ਭਾਈ ਸਾਹਿਬ, ਪਾਲਣੇ ਵੀ ਨਹੀਂ, ਕਮ ਸੇ ਕਮ ਰੱਬ ਆਸਰੇ ਹੀ ਪਲ ਜਾਣ, ਤੁਸੀਂ ਗੱਡੀ ਤਾਂ ਇਹਦੇ ਤੋਂ ਆਪਣੀ ਜਿਹੜੀ ਵੀ ਉਹ ਪਾਸੇ ਹਟਾ ਲਓ। ਕਹਿੰਦੇ ਮੈਂ ਗੱਡੀ ਕਿੱਥੇ ਪਾਰਕ ਕਰਾਂ? ਉਹ ਕਹਿੰਦੇ ਮੈਂ ਉਹਦੇ ਬੂਟੇ ਦੇ ਉੱਤੇ ਗੱਡੀ ਲਾਉਣੀ ਹੈ ਜੀ। ਇਹ ਤਾਂ ਹਾਲਾਤ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਨੇ। ਮੈਂ ਤਾਂ ਬਾਰ-ਬਾਰ ਇਹ ਕਹਿੰਦਾ ਤੁਸੀਂ ਬਾਹਰ ਬੈਠੇ ਬਹੁਤ ਫਿਕਰਮੰਦ ਹੋ, ਹਰ ਚੀਜ਼ ਦੇ ਵਾਸਤੇ ਫਿਕਰਮੰਦ ਹੋ, ਇੱਥੇ ਰਹਿੰਦੇ ਲੋਕ ਫਿਕਰਮੰਦ ਨਹੀਂ। ਕਾਈਂਡਲੀ ਇਹਨਾਂ ਸਿਆਸੀ ਪਾਰਟੀਆਂ ਦਾ ਤੇ ਇਹਨਾਂ ਸਿਆਸੀ ਪਾਰਟੀਆਂ ਦੇ ਪਿਛਲੱਗ ਲੋਕ ਜਿਹੜੇ ਆ ਜੀ, ਉਹਨਾਂ ਦਾ ਖਹਿੜਾ ਛੱਡ ਦਿਓ ਕੁਝ ਸਮੇਂ ਦੇ ਵਾਸਤੇ, ਟੋਟਲੀ ਇਗਨੋਰ ਕਰ ਦਿਓ ਇਹਨੂੰ। ਸੁਖਵਿੰਦਰ ਸਿੰਘ ਜੀ। ਚਲੋ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੰਨੂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਗੱਲ ਲੰਮੀ ਨਾ ਕਰਾਂ, ਮੈਂ ਇੱਕ ਦੋ ਕੁਐਸਚਨ ਰੇਸ ਕਰਨੇ ਸੀਗੇ। ਪਹਿਲੀ ਗੱਲ, ਇੱਕ ਮੇਰੇ ਨਾਲ ਇੱਥੇ ਵਾਕਿਆ ਬੀਤਿਆ ਕਿ ਸਾਡੀ ਰਿਸ਼ਤੇਦਾਰੀ ਦੇ ਵਿੱਚ ਇੱਕ ਨੌਜਵਾਨ ਇੱਥੇ ਮੈਨੂੰ ਮਿਲਣ ਵਾਸਤੇ ਆਇਆ। ਉਹ 96 ਵਿੱਚ ਆਇਆ ਸੀ ਤੇ ਓਨਲੀ ਉਹ 3 ਕਲਾਸ ਵਿੱਚ ਪੜ੍ਹਦਾ ਸੀ ਜਦੋਂ ਇੱਥੇ ਅਮਰੀਕਾ ਆਇਆ। ਉਹ ਉਦੋਂ ਦਾ ਮੁੜ ਕੇ ਤੱਕ ਇੰਡੀਆ ਨਹੀਂ ਗਿਆ। ਉਹ ਜਦੋਂ ਮੈਨੂੰ ਮਿਲਣ ਆਇਆ ਤੇ ਮੈਂ WhatsApp ਤੇ ਕੁਝ ਦੇਖਦਾ ਸੀ, ਪੰਜਾਬੀ ਦਾ ਇੱਕ ਮੈਸੇਜ ਆਇਆ। ਮੈਂ ਛੇਤੀ ਗੱਲ ਕਰਾਂ ਤੇ ਉਹ ਦੇਖੇ। ਮੈਂ ਕਿਹਾ ਤੈਨੂੰ ਪੰਜਾਬੀ ਪੜ੍ਹਨੀ ਆਉਂਦੀ ਆ? ਕਹਿੰਦਾ ਹਾਂ ਮੈਂ ਪੰਜਾਬੀ ਪੜ੍ਹ ਵੀ ਲੈਣਾ, ਲਿਖ ਵੀ ਲੈਣਾ ਤੇ ਮੈਨੂੰ ਹਿੰਦੀ ਵੀ ਆਉਂਦੀ ਆ। ਮੈਂ ਕਿਹਾ ਤੂੰ ਕਿੰਨਵੀਂ ਚ ਪੜ੍ਹਦਾ ਸੀ ਉਦੋਂ? ਕਹਿੰਦਾ ਮੈਂ 33 ਤੋਂ ਹਟ ਕੇ ਆ ਗਿਆ ਸੀ, ਉਦੋਂ ਸਾਡੇ ਪੇਪਰ ਨਿਕਲ ਆਏ ਸੀ ਤਾਂ ਮੈਂ ਇੱਥੇ ਅਮਰੀਕਾ ਆ ਗਿਆ ਸੀ। ਕਹਿੰਦਾ ਮੈਂ ਅੱਜ ਵੀ ਪੰਜਾਬੀ ਪੜ੍ਹ ਲੈਣਾ ਔਰ ਹਿੰਦੀ ਪੜ੍ਹ ਲੈਣਾ, ਪੰਜਾਬੀ ਲਿਖ ਵੀ ਲੈਣਾ, ਪਰ ਹਿੰਦੀ ਲਿਖਣੀ ਨਹੀਂ ਆਉਂਦੀ। ਚਲੋ ਉਹ ਵੱਖਰੀ ਗੱਲ ਆ। ਮੈਂ ਅੱਜ ਤੋਂ 6 ਮਹੀਨੇ ਪਹਿਲਾਂ ਇੰਡੀਆ ਗਿਆ ਜੀ। ਮੇਰੇ ਆਪਣੇ ਪਰਿਵਾਰ ਦੇ ਵਿੱਚੋਂ, ਮੈਂ ਕਿਸੇ ਨੂੰ ਨਹੀਂ ਕਹਿਣਾ ਹੈਗਾ, 3-4 ਮੁੰਡੇ ਜਿਹੜੇ 12ਵੀਂ ਪੜ੍ਹੇ ਔਰ 10ਵੀਂ ਪੜ੍ਹੇ ਆ, ਉਹਨਾਂ ਕੋਲ ਘਰਦਿਆਂ ਦੇ ਪੰਜਾਬੀ ਦੇ ਵਿੱਚ ਸਪੈਲਿੰਗ ਨਹੀਂ ਲਿਖੇ ਗਏ ਜੀ। ਮੈਂ ਉਹਨਾਂ ਨੂੰ ਪੁੱਛਿਆ, ਕੁਛ ਗੱਲਬਾਤ ਚੱਲਦੀ ਸੀ, ਮੈਨੂੰ ਕਹਿੰਦੇ ਚਾਚਾ ਜੀ ਲਿਖ ਦਿਓ। ਮੈਂ ਕਿਹਾ ਤੂੰ ਲਿਖ ਲਾ। ਜਦੋਂ ਲਿਖਿਆ ਤਾਂ ਉਹਨਾਂ ਕੋਲ ਘਰਦਿਆਂ ਦੇ ਸਪੈਲਿੰਗ ਨਹੀਂ ਲਿਖੇ ਗਏ। ਮੈਂ ਇਹ ਗੱਲ ਕਰਨਾ ਚਾਹੁੰਦਾ ਵੀ ਐਜੂਕੇਸ਼ਨ ਦਾ ਉੱਥੇ ਕੀ ਹੋ ਗਿਆ ਜੀ। ਤੇ ਐਜੂਕੇਸ਼ਨ ਛੱਡੋ, ਪਾਣੀ ਦਾ ਮੁੱਦਾ, ਮੈਨੂੰ ਇੱਕ ਉੱਥੇ ਦਲਿਤਾਂ ਦੀ ਗੱਲ ਚੱਲਦੀ ਸੀ, ਉਹਨਾਂ ਵਿੱਚੋਂ ਇੱਕ ਬਜ਼ੁਰਗ ਮਿਲਿਆ, ਉਹਨੇ ਇੱਕ ਮੈਨੂੰ ਗੱਲ ਕਹੀ, ਮੇਰੇ ਅੱਜ ਤੱਕ ਦਿਲ ਵਿੱਚ ਰੜਕਦੀ ਆ। ਉਹ ਕਹਿੰਦਾ ਸੀ ਸਰਦਾਰ ਸਾਹਿਬ ਜੱਟਾਂ ਨੂੰ ਤਾਂ ਮਰਨਾ ਹੀ ਸੀ, ਨਾਲ ਸਾਨੂੰ ਗਰੀਬਾਂ ਨੂੰ ਵੀ ਮਾਰਿਆ ਝੋਨਾ ਲਾ ਕੇ। ਪਾਣੀ ਤਾਂ ਸਾਡੇ ਵਾਸਤੇ ਵੀ ਹੋ ਗਿਆ ਨਾ ਪੰਜਾਬ ਦੇ ਵਿੱਚ, ਪਾਣੀਆਂ ਦਾ ਇਸ਼ੂ। ਫਿਰ ਆ ਨੌਜਵਾਨੀ ਖਤਮ ਹੋ ਗਈ ਪੰਨੂ ਸਾਹਿਬ। ਫਿਰ ਨਸ਼ਿਆਂ ਦੇ ਉੱਤੇ ਜੋ ਤੁਸੀਂ ਜੋ ਕਰਦੇ ਸੀ, ਤੁਸੀਂ ਬਹੁਤ ਕੁਝ ਕਰ ਰਹੇ ਆ। ਮੈਂ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ। ਬਹੁਤ ਤੁਹਾਡੇ ਧੰਨਵਾਦੀ ਆ। ਮੇਰੇ ਕਹਿਣ ਤੋਂ ਭਾਵ ਸਰਕਾਰਾਂ ਸਾਰੀਆਂ ਵੇਖ ਲਈਆਂ, ਅਸੀਂ ਅਕਾਲੀ ਵੇਖ ਲਏ, ਕਾਂਗਰਸੀ ਤਾਂ ਪਹਿਲਾਂ ਤੋਂ ਚਲੋ ਵਹਿੰਦੇ ਆਏ ਆ। ਐਤਕੀ ਥੋੜੀ ਜਿਹੀ ਇੱਥੇ ਕੈਪਟਨ ਤੇ ਆਸ, ਕਿਉਂਕਿ ਸ਼ਾਇਦ ਕਿਉਂਕਿ ਇਹਦਾ ਪਿਛਲਾ ਰੂਪ ਅਸੀਂ ਅੱਛਾ ਕੁਛ ਦੇਖਿਆ ਸੀ, ਹੋ ਸਕਦਾ ਸੀ ਚਲੋ ਸ਼ਾਇਦ ਕੁਛ ਕਰੇਗਾ। ਆਮ ਆਦਮੀ ਪਾਰਟੀ ਅਸੀਂ ਦੇਖ ਲਈ, ਤੁਸੀਂ ਨਸ਼ਿਆਂ ਦੀ ਮੁਹਿੰਮ ਚਲਾਈ, ਇੱਕ ਟਵੀਟ ਤੱਕ ਕਿਸੇ ਦਾ ਨਹੀਂ ਜੀ ਆਇਆ। ਫੇਰ ਜੀ ਹੁਣ ਚਲੋ ਗੱਲ ਨਿਬੇੜਾ ਮੈਂ, ਅੱਜ ਦੀ ਜੋ ਹਾਲਾਤ ਜੋ ਚੱਲ ਰਹੇ ਨੇ ਇਸ ਵੇਲੇ, ਜਿੰਨੇ ਸੁਹਿਰਦ ਲੀਡਰ ਨੇ, ਜਿਵੇਂ ਤੁਸੀਂ ਕਹਿੰਦੇ ਆਪਣੇ ਬਰਾੜ ਸਾਹਿਬ, ਜਗਮੀਤ ਬਰਾੜ, ਉਹਦੀ ਵੀ ਹੁਣ ਇਸ ਵੇਲੇ ਕੋਈ ਗੱਲ ਸੁਣ ਨਹੀਂ ਰਿਹਾ। ਬੜੇ ਵਧੀਆ ਲੀਡਰ ਸਨ, ਵਧੀਆ ਬੁਲਾਰੇ ਤਾਂ ਹੌਲੀ ਹੌਲੀ ਇਹਦਾ ਮਤਲਬ ਸੁਖਪਾਲ ਖਹਿਰਾ ਵੀ ਖਤਮ ਹੋ ਗਿਆ ਫਿਰ। ਕਿਉਂਕਿ ਜੇ ਕਿਤੇ ਕਾਸ਼ ਕਿਤੇ ਇਹ ਚੁੱਪ ਹੀ ਕਰ ਜਾਂਦਾ, ਪੰਜਾਬ ਦੇ ਵਾਸਤੇ ਚੁੱਪ ਕਰ ਜਾਂਦਾ। ਠੀਕ ਆ, ਦਿੱਲੀ ਵਾਲਿਆਂ ਨੇ ਬਹੁਤ ਗਲਤ ਕੀਤਾ, ਅਸੀਂ ਤਾਂ ਕਹਿੰਦੇ ਜੀ ਟੋਟਲੀ ਗਲਤ ਕੀਤਾ। ਅਸੀਂ ਤਾਂ ਜੇ ਸੱਚੀ ਗੱਲ ਪੁੱਛੋ, ਮੈਂ ਤਾਂ ਲਾਈਕ ਕਰਨਾ ਹੀ ਛੱਡ ਦਿੱਤਾ ਕੇਜਰੀਵਾਲ ਨੂੰ, ਬਿਲਕੁਲ ਵੀ ਸਾਰੀ ਪਾਰਟੀ ਨੂੰ ਛੱਡ ਦਿੱਤਾ ਜੀ। ਪਰ ਜੇ ਪੰਜਾਬ ਦੇ ਭਲੇ ਲਈ ਕਿ ਸੁਖਪਾਲ ਖਹਿਰਾ ਚੁੱਪ ਹੀ ਕਰ ਜਾਂਦਾ, ਆ ਕਮ ਸੇ ਕਮ ਦਫਾੜਨਾ ਪੈਂਦਾ। ਅੱਜ ਨਹੀਂ ਤਾਂ ਕੱਲ ਨੂੰ ਕੋਈ ਹੋਰ ਮੌਕਾ ਮਿਲ ਸਕਦਾ ਸੀਗਾ। ਤੇ ਮੈਂ ਤਾਂ ਇਹੀ ਕਹਿੰਦਾ ਸੀ ਕਿ ਪੰਜਾਬ ਬਚ ਸਕਦਾ ਜੀ ਕਿਸੇ ਤਰੀਕੇ ਨਾਲ। ਪਾਣੀ ਨੇ ਮਾਰ ਲਿਆ, ਐਜੂਕੇਸ਼ਨ ਤੋਂ ਤਾਂ ਮਾਰ ਲਿਆ, ਸਿਹਤਯਾਬੀ ਹੈਲਥ ਸਿਸਟਮ ਸਾਰਾ ਖਰਾਬ ਆ ਜੀ। ਪਿੰਡਾਂ ਦੇ ਵਿੱਚ ਜੇ ਅਸੀਂ ਕਿਸੇ ਨੂੰ ਕੋਈ ਗੱਲ ਕਹਿੰਦੇ ਆ ਨਾ, ਸਮਝਾਉਣ ਦੀ ਕੋਸ਼ਿਸ਼ ਮੈਂ ਉੱਥੇ ਕੀਤੀ ਕਈਆਂ ਨੂੰ, ਉਹ ਤੁਹਾਡੀ ਗੱਲ ਦੇ ਵਿੱਚੋਂ 7 ਕੁਐਸਚਨ ਕੱਢ ਕੇ ਤੁਹਾਡੇ ਮੂਹਰੇ ਅੱਗੇ ਸਵਾਲ ਕਰ ਦਿੰਦੇ, ਸੁਣ ਕੇ ਰਾਜੀ ਕੋਈ। ਨਿਊਜ਼ ਤਾਂ ਉੱਥੇ ਖਬਰਾਂ ਤਾਂ ਸੁਣਦਾ ਹੀ ਕੋਈ। ਯੰਗ ਜਨਰੇਸ਼ਨ ਤਾਂ ਨਹੀਂ, ਬੜੇ ਸੁਣਦੇ ਨੇ ਖਬਰਾਂ, ਆਉਂਦੀਆਂ ਵੀ ਉਹੀ ਆ ਜੀ ਜਿਹੜੀਆਂ ਉਹ ਸਰਕਾਰ ਭੇਜਦੀ ਆ, ਜਿਹੜੇ ਚੈਨਲ ਚੱਲਦੇ ਨੇ ਉਹੀ ਚੱਲਦੇ ਨੇ। ਮੈਂ ਗੱਲ ਲੰਮੀ ਨਾ ਕਰ ਲਵਾਂ ਜੀ, ਮੈਂ ਇਹੋ ਹੀ ਮੇਰਾ ਕੁਐਸਚਨ ਸੀ, ਪੰਜਾਬ ਜਿਹੜਾ ਆਖਰੀ ਸਾਹਾਂ ਤੇ ਕੀ ਬਚ ਜਾਊਗਾ? ਮੇਰਾ ਤਾਂ ਆਹੀ ਕੁਐਸਚਨ ਹੈ। ਥੈਂਕ ਯੂ। ਬਹੁਤ ਚਿੰਤਤ ਹੈ ਜੀ। ਥੈਂਕ ਯੂ। ਬਹੁਤੇ ਤੁਹਾਡੇ ਸੁਝਾਅ ਨੇ, ਵਿਚਾਰ ਨੇ। ਪੰਜਾਬ ਵੈਂਟੀਲੇਟਰ ਤੇ ਪਿਆ ਜੀ, ਵੈਂਟੀਲੇਟਰ ਤੇ ਤਾਂ ਦੁਆ ਕੀਤੀ ਜਾ ਸਕਦੀ ਆ ਕਿ ਜਿੰਨੇ ਕਿਤਾਬ ਬਚੇ ਆ ਉਹ ਚੱਜ ਨਾਲ ਲੈ ਲਵੇ। ਜਿਹੜੀ ਗੱਲ ਤੁਸੀਂ ਕੀਤੀ ਆ ਨਸ਼ੇ ਦੀ, ਚਲੋ ਅਜੇ ਤਾਂ ਅੱਜ ਦਾ ਦਿਨ 31 ਤਰੀਕ ਜਿਹੜੀ ਆ ਜੀ ਉਹ ਪਈ ਆ, ਸਾਡੇ ਦਿਨ ਚੱਲ ਰਿਹਾ। ਇੱਕ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਜੀ ਜਿਹੜੇ ਫਰੀਦਕੋਟ ਤੋਂ ਨੇ, ਤੇ ਦੂਸਰੇ ਬਰਨਾਲੇ ਤੋਂ ਜਿਹੜੇ MLA ਨੇ ਮੀਤ ਹੇਰ, 2 ਜਾਣਿਆਂ ਨੇ ਸਿਰਫ ਪੰਜਾਬ ਦੇ ਐਲਾਨਨਾਮੇ ਦੇ ਉੱਤੇ ਸਾਈਨ ਕੀਤੇ ਆ ਜੀ। ਮਹਿਜ਼ 2 ਜਾਣਿਆਂ ਨੇ, 20 MLA ਨੇ ਇਹਨਾਂ ਦੇ ਔਰ 4 ਮੈਂਬਰ ਪਾਰਲੀਮੈਂਟ ਨੇ, ਚਲੋ 2 ਸਸਪੈਂਡ ਕੀਤੇ ਹੋਏ ਆ। ਕਿਸੇ ਨੇ ਕੋਈ ਐਫਰਟ ਜਿਹੜੀ ਜੀ ਉਹ ਨਹੀਂ ਕੀਤੀ। ਉਹਦੇ ਐਲਾਨਨਾਮੇ 'ਚ ਕੀ ਆ ਮੇਨ ਜਿਹੜੀ ਗੱਲ, ਕਿ ਅਸੀਂ ਕਿਸੇ ਨਸ਼ਾ ਵੇਚਣ ਵਾਲੇ ਦੀ ਸਪੋਰਟ ਨਹੀਂ ਕਰਾਂਗੇ,
ਜੇ ਕੋਈ ਨਸ਼ਾ ਵੇਚਦਾ ਉਹਨੂੰ ਨੰਗਿਆਂ ਕਰਾਂਗੇ, ਕਿਸੇ ਉਸ ਪੁਲਿਸ ਆਫੀਸਰ ਦੀ ਸਪੋਰਟ ਨਹੀਂ ਕਰਾਂਗੇ ਜਿਹੜਾ ਨਸ਼ਾ ਵੇਚਣ ਵਾਲਿਆਂ ਦਾ ਸਾਥ ਦੇਊਗਾ, ਤੇ ਆਪਣੀ ਚੋਣ ਦੇ ਦੌਰਾਨ ਕੋਈ ਨਸ਼ਾ ਜਿਹੜਾ ਜੀ ਉਹ ਨਹੀਂ ਵਰਤਾਵਾਂਗੇ। ਉਸ ਐਲਾਨਨਾਮੇ ਦੇ ਵਿੱਚ ਹੈ। ਜਿਨ੍ਹਾਂ ਦੀ ਤੁਸੀਂ ਉਹ ਵੱਖਰੀ ਸਿਆਸਤ ਕਰਨ ਵਾਲਿਆਂ ਦੀ ਗੱਲ ਕਰਦੇ ਹੋ, ਉਹਨਾਂ ਦੇ ਵਿੱਚੋਂ ਵੀ ਸਾਈਨ ਜਿਹੜੇ ਆ ਜੀ ਉਹ ਇੱਕ ਮੈਂਬਰ ਪਾਰਲੀਮੈਂਟ ਨੇ ਕੀਤੇ ਆ ਤੇ ਇੱਕ MLA ਨੇ ਜਿਹੜੇ ਆ ਜੀ ਉਹ ਕੀਤੇ ਆ। ਇਹ ਹਾਲਾਤ ਹੈ। ਜਿਹੜੀ ਪੰਜਾਬੀ ਦੀ ਗੱਲ ਹੈ ਜੀ, ਇਹ ਤਾਂ ਇੰਡੀਵਿਜੂਅਲ ਤੌਰ ਦੇ ਉੱਤੇ ਆ। ਜੇ ਆਪਾਂ ਜਿਹੜਾ ਜੀ ਉਹ ਬਚਾ ਲਈਏ, ਇੱਥੇ ਸਰਕਾਰਾਂ ਤੋਂ ਕੋਈ ਆਸ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ। ਅਸੀਂ ਇਹ ਕਹਿ ਸਕਦੇ ਹਾਂ, ਮੇਰਾ ਬੇਟਾ ਇੱਥੋਂ ਪੜ੍ਹ ਕੇ ਗਿਆ, ਕੈਨੇਡਾ ਦੇ ਵਿੱਚ ਹੈ ਜੀ, ਉਹ ਪੰਜਾਬੀ ਬਹੁਤ ਵਧੀਆ ਬੋਲਦਾ, ਲਿਖਦਾ, ਪੜ੍ਹਦਾ ਆ। ਮੈਨੂੰ ਜਿਹੜਾ ਜੀ ਇਸ ਚੀਜ਼ ਦੇ ਉੱਤੇ ਪ੍ਰਾਊਡ ਹੈ। ਮੇਰੀ ਬੇਟੀ ਇੱਥੇ ਪੜ੍ਹ ਰਹੀ ਆ, ਉਹ ਪੰਜਾਬੀ ਸਭ ਤੋਂ ਮੈਂ ਸਮਝਦਾ ਕਿ ਉਹਦੀ ਜਿਹੜੀ ਹੈਂਡ ਰਾਈਟਿੰਗ ਆ ਪੰਜਾਬੀ ਦੀ ਬਹੁਤ ਸੋਹਣੀ ਆ, ਬਹੁਤ ਵਧੀਆ ਪੜ੍ਹਦੀ ਆ, ਬਹੁਤ ਵਧੀਆ ਬੋਲਦੀ ਆ। ਤੇ ਅਸੀਂ ਆਪਣੇ ਦੌਰ ਦੇ ਉੱਤੇ ਸੰਭਾਲ ਲਿਆ ਤੇ ਇੱਕ ਨਸਲ ਜਿਹੜੀ ਹੈ ਜੀ ਅਗਲੀ ਅਸੀਂ ਹੋਰ ਬਚਾ ਦਾਂਗੇ। ਇਹਦੇ ਲਈ ਵੀ ਅਸੀਂ ਉਹ ਸੁਹਿਰਦ ਹਾਂ ਜਿਹੜਾ ਇਹਦੇ ਬਾਹਰ ਜਿਹੜਾ ਜੀ ਉਹ ਦੇਖਿਆ ਹੋਇਆ। ਇਹ ਸਾਡੀ ਬੋਲੀ ਆ। ਇਹ ਤੁਹਾਡੀ ਗੱਲ ਠੀਕ ਹੈ। ਇੱਥੇ ਤੁਸੀਂ ਕਿਸੇ ਨੂੰ ਇੱਕ ਸਵਾਲ ਕਰਦੇ ਹੋ, ਅਗਲਾ 7 ਸਵਾਲ ਤੁਹਾਨੂੰ ਜਿਹੜਾ ਜੀ ਗਾੜੀਆਂ ਕਰਕੇ ਤੇ ਚੁੱਪ ਕਰਾ ਦਿੰਦਾ ਜੀ। ਬਲਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਫਤਿਹ ਜੀ। ਮੈਂ ਜੀ ਹੁਣੇ ਭਾਈ ਸਾਹਿਬ ਹੁਣੀ ਚਰਨਜੀਤ ਸਿੰਘ ਚੰਨੀ ਦਾ ਜ਼ਿਕਰ ਕੀਤਾ ਸੀਗਾ ਜੀ। ਮੈਂ ਇਹਦਾ ਕੱਲ ਪਰਸੋਂ ਇੱਕ ਯੂਨੀਵਰਸਿਟੀ ਦਾ ਦੇਖ ਰਿਹਾ ਸੀ ਪ੍ਰੋਗਰਾਮ, ਸਟੂਡੈਂਟ ਉੱਥੇ ਬੈਠੇ ਹੋਏ ਸੀਗੇ। ਜਿਸ ਹਿਸਾਬ ਨਾਲ ਇਹ ਬੰਦਾ ਜਵਾਬ ਦੇ ਰਿਹਾ ਸੀਗਾ, ਉਸ ਹਿਸਾਬ ਨਾਲ ਤਾਂ ਇਹ ਕੋਈ ਲੀਡਰ ਨਹੀਂ ਸੀ ਲੱਗਦਾ। ਜਿਹੜਾ ਕੁਐਸਚਨ ਮੇਰਾ ਇਹ ਆ, ਉਹਨਾਂ ਸਵਾਲਾਂ ਦੇ ਜਵਾਬ ਵਿੱਚ ਇੱਕ ਤੇ ਪੰਨੂ ਸਾਹਿਬ ਇਹਨ ਕਿਹਾ, ਕਹਿੰਦਾ ਵੀ ਜਿਹੜੀ 400-500 ਗ੍ਰਾਮ ਤਾਂ ਕਹਿੰਦਾ ਜਿਹੜੀ ਡਰੱਗ ਹੈਗੀ ਉਹ ਤਾਂ ਕਹਿੰਦਾ ਪੱਗਾਂ 'ਚ ਲੁਕੋ ਕੇ ਲਿਆ ਸਕਦੇ ਆ ਬਾਹਰੋਂ। ਕਹਿੰਦਾ ਕਿੱਥੇ ਨਾਕੇ ਅਸੀਂ ਲਾ ਲਈਏ। ਮੈਨੂੰ ਇਸ ਗੱਲ ਤੇ ਬੜਾ ਇਤਰਾਜ਼ ਸੀ ਤੇ ਕੀ ਇਹਦੇ ਲਈ ਕੋਈ ਗੱਲਬਾਤ ਸੀਗੀ ਜਾਂ ਨਹੀਂ? ਥੈਂਕ ਯੂ ਜੀ। ਜਿਵੇਂ ਜਿਹੜਾ ਵੀ ਕਿਹਾ ਉਹਨੇ ਤਾਂ ਆਪ ਵੀ ਬੰਨੀ ਹੈ ਜੀ। ਇਹ ਤਾਂ ਜਿਹੜਾ ਨਹੀਂ ਵੀ ਬੰਨਦਾ ਉਹ ਵੀ ਏਦਾਂ ਦੀ ਗੱਲ ਕਰਨ ਤੋਂ ਪਹਿਲਾਂ 100 ਵਾਰੀ ਜਿਹੜਾ ਜੀ ਉਹ ਸੋਚੂਗਾ, ਕਿਉਂਕਿ ਇਸ਼ੂ ਇਹ ਨਹੀਂ ਆ ਉੱਥੇ ਡਰੱਗ ਲੁਕਾਉਣ ਦਾ, ਇਸ਼ੂ ਇਹ ਆ ਕਿ ਉਹਨੂੰ ਪੱਗ ਦੇ ਵਿੱਚ ਜਿਹੜਾ ਜੀ ਉਹ ਲੁਕਾਉਣ ਦਾ। ਗੱਲ ਦੱਬ ਗਈ ਆ। ਨਹੀਂ ਤਾਂ ਇੱਕ ਨੌਕਰੀਆਂ ਵਾਲਾ ਮੇਲਾ ਜਿਹੜਾ ਜੀ ਉਹ ਲਾਉਣਾ ਸੀ, ਉੱਥੇ ਮੁੱਖ ਮੰਤਰੀ ਹੋਰਾਂ ਨੇ ਜਾਣਾ ਸੀਗਾ, ਉਹ ਲਾਸਟ ਮਿੰਟ ਦੇ ਉੱਤੇ ਕੈਂਸਲ ਕੀਤਾ ਗਿਆ। ਮੁੱਖ ਮੰਤਰੀ ਹੋਰਾਂ ਦਾ ਉੱਥੇ ਜਾਣਾ ਕਿਉਂ ਕੈਂਸਲ ਕੀਤਾ ਗਿਆ? ਉਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਫਰਾਡ ਸੀਗਾ ਜੀ। ਥੋੜ੍ਹੀਆਂ ਜਿਹੀਆਂ ਉਹਦੀਆਂ ਪਰਤਾਂ ਹੋਰ ਖੁੱਲ੍ਹ ਲੈਣ ਦਿਓ। ਉਹ ਇਹ ਭਾਈ ਸਾਹਿਬ ਵੀ ਸੀਗੇ ਜਿਹੜਾ ਇਹਨਾਂ ਨੇ ਮੇਲਾ ਜਿਹੜਾ ਜੀ ਲਾਇਆ ਸੀਗਾ, ਤੇ ਉਹਦੇ ਵਿੱਚ ਬਹੁਤੇ ਉਹ ਲੋਕ ਸੀਗੇ ਏਜੰਟ ਟਾਈਪ ਦੇ ਜੀ, ਜਿਹੜੇ ਏਜੰਟ ਟਾਈਪ ਦੇ, ਜਿਹੜੇ ਕਿ ਅਸਲ ਦੇ ਵਿੱਚ ਪੰਜਾਬ ਦੇ ਜਿਹੜੀ ਨੌਜਵਾਨੀ ਆ ਉਹਦਾ ਖੂਨ ਚੂਸ ਰਹੇ ਜੀ। ਸਾਡੇ ਲਾਸਟ ਕਾਲਰ ਨੇ ਪ੍ਰਗਟ ਸਿੰਘ ਬਾਲ। ਹਾਂਜੀ, ਸਤਿ ਸ਼੍ਰੀ ਅਕਾਲ। ਮੇਰਾ ਪੰਨੂ ਸਾਹਿਬ ਨੂੰ ਸਵਾਲ ਆ, ਆਪਣੇ ਖਹਿਰਾ ਸਾਹਿਬ ਹੁਣ ਇੰਨਾ ਵਿਵਾਦ ਕਰਦੇ, ਪਹਿਲਾਂ ਕਿਹੜੇ ਵਿਧੀ ਵਿਵਾਦ ਨਾਲ ਕਿਸੇ ਨੂੰ ਲਾਉਂਦੇ ਰਹੇ ਜਾਂ ਕੱਢਦੇ ਰਹੇ? ਤੁਸੀਂ ਦੇਖੋ ਗੁਰਪ੍ਰੀਤ ਸੱਦ ਕੇ ਕਹਿਤਾ ਵੀ ਤੈਨੂੰ ਪਾਰਟੀ ਤੋਂ ਪ੍ਰਧਾਨਗੀ ਤੋਂ ਲਾਤਾ, ਇਹ ਸਾਰੇ ਚੁੱਪ। ਸੁੱਚਾ ਸਿੰਘ ਨੂੰ ਸਾਈਨ ਕਰਕੇ ਦਿੱਤੇ ਇਹਨਾਂ ਸਾਰੇ ਲੀਡਰਾਂ ਨੇ। ਹੁਣ ਜੇ ਇਹਨੂੰ ਉੱਥੇ ਸੱਦ ਲਿਆ, ਇਸੇ ਟਵੀਟ ਤੇ ਡੁੱਬੀਆਂ ਜਿਹਦੀ ਅੱਜ ਵੀ ਕੱਢ ਕੇ ਵੇਖ ਲਓ, ਉਹਨੇ ਲਿਖਿਆ ਹੈ ਵੀ ਮੈਨੂੰ ਵੀ ਇਹੋ ਫੋਨ ਤੇ ਦੱਸ ਦਿੰਦੇ ਵੀ ਤੈਨੂੰ ਪ੍ਰਧਾਨਗੀ ਤੋਂ ਲਾਉਣਾ, ਤੇ ਉਦੋਂ ਇਹ ਸਾਰੇ ਚੁੱਪ ਹੀ ਮੂੰਹ 'ਚ ਗੁੰਗਲੀਆਂ ਪਾ ਕੇ ਆ ਗਏ। ਤੇ ਅੱਜ ਹੁਣ ਕਿਹੜੇ ਵਿਧੀ ਵਿਭਾਗ ਨਾਲ ਪੁੱਛਦੇ ਵੀ ਨੂੰ ਕਿਉਂ ਕਿਹੜਾ ਸੰਵਿਧਾਨ ਨਾਲ ਲਾਇਆ, ਪਹਿਲੇ ਕਿਹੜੇ ਸੰਵਿਧਾਨ ਨਾਲ ਲਾਉਂਦੇ ਰਹੇ? ਇੱਥੇ ਜਵਾਬ ਦਿਓ। ਥੈਂਕ ਯੂ ਜੀ। ਦੇਖੋ, ਪੰਥਕ ਮਸਲੇ ਉਦੋਂ ਹੀ ਚੇਤੇ ਆਉਂਦੇ ਆ ਕਿ ਜਦੋਂ ਗੱਡੀ ਜਿਹੜੀ ਆ ਉਹ ਖੁੱਸਦੀ ਆ। ਇਹ ਸਾਡੇ ਪੰਜਾਬ ਦੇ ਜਿਹੜੇ ਨੇਤਾ ਨੇ, ਉਹਨਾਂ ਦਾ ਇੱਕ ਫਿਲਮ ਦੇ ਵਿੱਚ ਨਾ ਮਾਂ ਨੂੰ ਕੁਛ ਜੋੜ ਕੇ ਡਾਇਲਾਗ ਸੀਗਾ, ਤੇ ਅੱਗੋਂ ਜਿਹੜਾ ਹੀਰੋ ਆ ਨਾ ਉਹ ਸਾਈਡ ਨੂੰ ਮੂੰਹ ਕਰਕੇ ਕਹਿੰਦਾ ਵੀ ਇੱਕ ਇਹੋ ਜਿਹਾ ਡਾਇਲਾਗ ਆ ਬਾਰ-ਬਾਰ ਬੋਲਿਆ ਗਿਆ, ਜਿੰਨੀ ਵਾਰੀ ਬੋਲਿਆ ਗਿਆ ਹਿੱਟ ਰਿਹਾ। ਤੇ ਇਹ ਉਹੋ ਜਿਹਾ ਹੀ ਫਾਰਮੂਲਾ ਆ ਜੀ ਜਿਹੜਾ ਇਹਨਾਂ ਸਾਰੇ ਨੇਤਾਵਾਂ ਨੇ ਜਿਹੜਾ ਜੀ ਉਹ ਅਪਣਾਇਆ ਹੋਇਆ। ਚਲੋ ਇੱਕ ਦਿਨ ਮੈਂ ਇੱਕ ਨੇਤਾ ਦੀ ਗੱਲ ਜਿਹੜੀ ਜੀ ਉਹ ਸੁਣ ਰਿਹਾ ਸੀ, ਮੈਂ ਬਹੁਤ ਹੀ ਲੰਬੀ ਮੈਂ ਜਿਹੜਾ ਜੀ ਉਹ ਕਰ ਲਵਾਂ, ਕਿ ਉਹਦੇ ਵਿੱਚ ਉਹ ਕਹਿ ਰਹੇ ਸੀ ਕਿ ਮੈਂ ਅਕਾਲੀ ਦਲ ਦੇ ਨੇਤਾ ਸੀ, ਕਿ ਮੈਂ ਵਿਧਾਨ ਸਭਾ ਦੇ ਵਿੱਚ ਮਸਲਾ ਉਠਾਇਆ ਸੀ ਸਾਕਾ ਨੀਲਾ ਤਾਰਾ ਦਾ। ਉਦੋਂ ਇਹ ਨੇਤਾ ਜਿਹੜੇ ਜੀ ਇਹਨਾਂ ਨੇ ਇਹ ਕਿਹਾ ਸੀਗਾ ਕਿ ਲਫ਼ਜ਼ ਵਾਪਸ ਲਓ ਔਰ ਵਿਧਾਨ ਸਭਾ ਦੇ ਰਿਕਾਰਡ ਤੋਂ ਕਢਾਓ। ਮੁਲਕ ਦੀ ਪ੍ਰਧਾਨ ਮੰਤਰੀ ਰਹੀ ਜਿਹੜੀ ਔਰਤ ਹੈ ਉਹਦੇ ਖਿਲਾਫ ਕੁਛ ਨਹੀਂ ਬੋਲਿਆ ਜਾ ਸਕਦਾ। ਤੋ ਬਸ ਭਿੱਖਿਆ ਹੀ ਜਿਹੜਾ ਜੀ ਉਹ ਰਿੱਝਣ ਦਿਓ। ਚੰਗੀ ਗੱਲ ਹੈ। ਇੱਕ ਪੰਜਾਬੀ ਦੀ ਕਹਾਵਤ ਹੈ ਕਿ ਜਿਹੜਾ ਮਿੱਠਾ ਉਹੀ ਮਿੱਠਾ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।